ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀ ਗੱਲਬਾਤ ਕਰਦੇ ਆ। ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਆ ਉਹਨਾਂ ਨੂੰ ਆਪਾਂ ਸ਼ੇਅਰ ਕਰਦੇ ਆ। ਡਾਕਟਰਾਂ ਕੋਲ ਦਵਾਈ ਲੈਂਦੇ ਆ, ਡਾਕਟਰਾਂ ਕੋਲੋਂ ਤੁਸੀਂ ਪੁੱਛਦੇ ਆ ਜਾ ਕੇ ਤੁਹਾਨੂੰ ਕੀ ਹੋਇਆ। ਜਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਤਾਂ ਫਿਰ ਉਸ ਦੇ ਬਾਰੇ ਇੱਥੋਂ ਪੁੱਛ ਲੈਂਦੇ ਆ। ਸਾਡੇ ਕੋਲ ਡਾਕਟਰ ਤਾਂ ਕੋਈ ਨਹੀਂ ਹੁੰਦਾ, ਪਰ ਪਿਛਲੇ 10 ਸਾਲਾਂ ਦੇ ਵਿੱਚ ਫਰਕ ਬਹੁਤਾ ਸਾਰਾ ਪਿਆ ਆ। ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਰਾਮ ਆਏ ਆ। ਅੱਜ ਅਸੀਂ ਉਹ ਵੀ ਚਾਹਾਂਗੇ ਕਿ ਤੁਸੀਂ ਸਾਨੂੰ ਆਪਣੀ ਫੀਡਬੈਕ ਵੀ ਨਾਲ ਦੀ ਨਾਲ ਜ਼ਰੂਰ ਦਿਓ ਕਿ ਤੁਹਾਨੂੰ ਕੀ ਫਾਇਦੇ ਹੋਏ ਆ। ਕਈ ਵਾਰੀ ਸਾਨੂੰ ਫਾਇਦੇ ਤਾਂ ਬੜੇ ਹੁੰਦੇ ਆ, ਕਈ ਵਾਰੀ ਸਾਨੂੰ ਇਹ ਹੁੰਦਾ ਕਿ ਸਾਨੂੰ ਕਈ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਆਰਾਮ ਆਇਆ ਹੁੰਦਾ ਕਿ ਤੁਸੀਂ ਕਈ ਸਾਲ ਡਾਕਟਰ ਦੇ ਜਾਂਦੇ ਰਹਿੰਦੇ ਆ, ਪਰ ਉਹਨਾਂ ਨੇ ਬਾਈ ਦੀ ਬੁੱਕ ਜਾਣਾ ਹੁੰਦਾ। ਪਰ ਕਈ ਵਾਰੀ ਤੁਸੀਂ ਇੱਥੋਂ ਦੇਸੀ ਨੁਸਖੇ ਪੁੱਛ ਕੇ ਤੁਹਾਨੂੰ ਆਰਾਮ ਆ ਜਾਂਦਾ ਜਦੋਂ ਤੁਸੀਂ ਫੋਲੋ ਕਰਦੇ ਆ ਉਹਨਾਂ ਨੂੰ। ਅਤੇ ਪਰ ਉਹਦੇ ਬਾਰੇ ਵੀ ਤੁਸੀਂ ਜੇ ਗੱਲ ਕਰ ਲਓ, ਜੇ ਤੁਸੀਂ ਦੱਸ ਦਿਓ ਤਾਂ ਸਭ ਤੋਂ ਵਧੀਆ ਹੋਊਗਾ ਕਿ ਸਾਨੂੰ ਵੀ ਇਹ ਹੋਊਗਾ ਕਿ ਇਸ ਪ੍ਰੋਗਰਾਮ ਨੂੰ ਵਧਾਉਣਾ ਆ, ਘਟਾਉਣਾ ਆ, ਕੀ ਕਰਨਾ ਆ, ਰੱਖਣਾ ਆ। ਜੇ ਫਾਇਦਾ ਹੁੰਦਾ ਤਾਂ ਜ਼ਰੂਰ ਇਸ ਨੂੰ ਰੱਖ ਲਿਆ ਜਾਊਗਾ, ਕਿਉਂਕਿ ਕਈ ਵਾਰ ਬਹੁਤ ਸਾਰੀਆਂ ਤਬਦੀਲੀਆਂ ਵੀ ਹੁੰਦੀਆਂ ਰਹਿੰਦੀਆਂ। ਕਈ ਵਾਰ ਬੰਦਾ ਸੋਚਦਾ ਵੀ ਆ ਕੋਈ ਨਾ ਕੋਈ ਤਬਦੀਲੀ ਕਰ ਲਓ, ਪਰ ਹਾਲ ਦੀ ਘੜੀ ਤਬਦੀਲੀ ਕੋਈ ਨਹੀਂ। ਪਰ ਅਸੀਂ ਇਹ ਆਸ ਜ਼ਰੂਰ ਕਰਦੇ ਹਾਂ ਕਿ ਪਿਛਲੇ ਸਾਲਾਂ ਦੇ ਵਿੱਚ ਜੇ ਤੁਹਾਨੂੰ ਕੋਈ ਇਹਨਾਂ ਚੀਜ਼ਾਂ ਦਾ ਫਾਇਦਾ ਹੋਇਆ ਤਾਂ ਉਹ ਵੀ ਤੁਸੀਂ ਜ਼ਰੂਰ ਦੱਸ ਦਿਓ। ਹੋ ਸਕਦਾ ਹੈ ਕਿ ਲਾਈਨਾਂ ਤੁਹਾਨੂੰ ਬਿਜ਼ੀ ਮਿਲਣ, ਤੁਸੀਂ ਬਾਰ-ਬਾਰ ਕਾਲ ਕਰਕੇ ਬਾਰ-ਬਾਰ ਉਸ ਦੀ ਟਰਾਈ ਕਰ ਸਕਦੇ ਹਾਂ ਕਿ ਤੁਸੀਂ ਕਿਵੇਂ ਐਂਟਰ ਹੋਣਾ ਹੈ। 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਪੰਜਾਬੀ ਰੇਡੀਓ ਜਵਾਸੀ ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਨਾਲ ਦੀ ਨਾਲ ਐਪ ਡਾਊਨਲੋਡ ਕੀਤੀ ਹੋਈ ਆ, ਵਾਈਫਾਈ ਰੇਡੀਓ ਸੈੱਟ ਆ, ਜਾਂ ਹੋਰ ਵੀ ਕਈ ਬੜੇ ਸਾਧਨ ਹੈਗੇ ਆ ਤੁਹਾਡੇ ਕੋਲ ਜਿਨ੍ਹਾਂ ਦੇ ਰਾਹੀਂ ਤੁਸੀਂ ਜੁੜੇ ਰਹਿੰਦੇ ਆ। ਅੱਗੋਂ ਪਿੱਛੋਂ ਬਾਅਦ ਵਿੱਚ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਹੋ। ਜਦੋਂ ਬਾਅਦ ਵਿੱਚ ਵੀ ਪ੍ਰੋਗਰਾਮਾਂ ਨੂੰ ਸੁਣਦੇ ਆ ਅਤੇ ਉਸ ਵੇਲੇ ਤੁਹਾਡੀ ਕਾਲ ਨਹੀਂ ਲਈ ਜਾਂਦੀ, ਲਾਈਵ ਪ੍ਰੋਗਰਾਮ ਦੇ ਵਿੱਚ ਹੀ ਕਾਲ ਲਈ ਜਾਂਦੀ ਆ। ਜਿਹੜਾ ਇਹ ਪ੍ਰੋਗਰਾਮ ਆ ਇਹ ਮੰਗਲਵਾਰ ਨੂੰ 4 ਤੋਂ 5:30 ਹੁੰਦਾ ਅਤੇ ਇਸ ਦਾ ਰਿਪੀਟ ਐਤਵਾਰ ਨੂੰ ਵੀ ਹੁੰਦਾ ਰਾਤ ਨੂੰ, ਅਤੇ ਉਸ ਵੇਲੇ ਤੁਹਾਡੀ ਕਾਲ ਨਹੀਂ ਲਈ ਜਾਂਦੀ ਕਿਉਂਕਿ ਉਹ ਰਿਪੀਟ ਹੁੰਦਾ, ਉਹ ਰਿਕਾਰਡਡ ਹੁੰਦਾ, ਉਹਦੇ ਵਿੱਚ ਕਾਲ ਨਹੀਂ ਹੁੰਦੀ। ਅਤੇ ਪ੍ਰੋਗਰਾਮਾਂ ਨੂੰ ਪਲੀਜ਼ ਧਿਆਨ ਦੇ ਨਾਲ ਜ਼ਰੂਰ ਸੁਣਿਆ ਕਰੋ। ਉਸ ਵੇਲੇ ਵੀ ਤੁਸੀਂ ਕਾਲ ਕਰਦੇ ਆ, ਪਰ ਜਿਹੜੇ ਉਦੋਂ ਕਾਲ ਕਰਦੇ ਆ ਐਤਵਾਰ ਨੂੰ ਤੁਹਾਨੂੰ ਪਤਾ ਲੱਗ ਜਾਂਦਾ ਕਿਸੇ ਬਿਮਾਰੀ ਦੇ ਇਲਾਜ ਦਾ ਪਤਾ, ਅਤੇ ਉਹਦੇ ਬਾਰੇ ਤੁਸੀਂ ਸਾਨੂੰ ਮੰਗਲਵਾਰ ਨੂੰ ਦੱਸ ਸਕਦੇ ਆ ਕਿ ਸਾਨੂੰ ਇਸ ਬਿਮਾਰੀ ਬਾਰੇ ਪਤਾ ਆ ਅਤੇ ਇਸ ਦਾ ਇਲਾਜ ਆ, ਜਾਂ ਤੁਸੀਂ ਆਪਣੇ ਲਈ ਕੁਝ ਵੀ ਪੁੱਛਣਾ ਹੈ ਉਹ ਮੰਗਲਵਾਰ ਨੂੰ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ 4 ਤੋਂ 5:30 ਵਜੇ ਇਹ ਪ੍ਰੋਗਰਾਮ ਹੁੰਦਾ, ਜਿਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ। 408-272-5200 ਸਟੂਡੀਓ ਦਾ ਫ਼ੋਨ ਨੰਬਰ ਆ। ਤੁਹਾਡੀਆਂ ਕਾਲਸ ਲਵਾਂਗੇ। ਕਾਲਸ ਤੋਂ ਪਹਿਲਾਂ ਦੱਸੀਏ ਕੋਈ ਵੀ ਸਾਡੇ ਕੋਲ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਸਾਡੇ ਸਰੋਤੇ, ਅਤੇ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦੇਣੀ ਹੈ। ਹਰਜਿੰਦਰ, ਸਤਿ ਸ਼੍ਰੀ ਅਕਾਲ। ਯੈਸ ਪਲੀਜ਼ ਭਾਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਮੈਂ ਉਹ ਦੱਸਣਾ ਸੀ, ਜਿਹੜੇ ਭਾਜੀ ਕਹਿੰਦੇ ਸੀ ਨਾ ਮੇਰਾ ਬਲੱਡ ਪ੍ਰੈਸ਼ਰ 110 ਤੋਂ 170 ਆ। ਹਾਂਜੀ, ਉਹਨਾਂ ਨੂੰ ਕਿਹਾ 2-3 ਵੀਕਾਂ ਨਾ ਥੋੜੀ ਜਿਹੀ ਕਤੂਰਾ ਗੂੰਦ ਰਾਤ ਨੂੰ ਭਿਉਂਦਿਆ ਕਰਨ, ਤੇ ਸਵੇਰੇ ਉਹ ਮਾੜਾ ਜਿਹਾ ਦੁੱਧ ਪਾ ਕੇ, ਮਾੜਾ ਜਿਹਾ ਜੇ ਉਹਨਾਂ ਨੂੰ ਡਾਇਬਟੀ ਹੈ ਨਹੀਂ ਤਾਂ ਸ਼ੂਗਰ ਪਾ ਕੇ ਨਾ ਉਹ ਖਾ ਪੀ ਲਿਆ ਕਰਨ, ਬਹੁਤ ਸਵਾਦ ਲੱਗਦੀ। ਠੀਕ ਹੈ ਜੀ। ਤੇ ਉਹਨਾਂ ਨੂੰ ਕਿਹਾ ਨਿੰਬੂ ਦੀ ਸ਼ਿਕੰਜਵੀ ਪਿਆ ਕਰਨ। 110 ਤੇ 170 ਬਲੱਡ ਪ੍ਰੈਸ਼ਰ ਤਾਂ ਬਹੁਤ ਆ। ਤੇ ਉਹਨਾਂ ਨੇ ਕਿਹਾ ਕੱਚੀ ਲੱਸੀ ਜਿਹੜੀ ਮੈਂ ਦੱਸੀ ਸੀ ਉਹ ਰੋਜ਼ ਜਿਹੜੀ ਸ਼ਾਮ ਨੂੰ ਪੀਆ ਕਰਨ, ਫਿਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੌਲੀ ਹੌਲੀ ਠੀਕ ਹੋਊਗਾ। ਇਟਸ ਗੋਇੰਗ ਟੂ ਟੇਕ ਸਮ ਟਾਈਮ। ਤੇ ਉਹ ਦੂਜੀ ਭੈਣ ਜੀ ਜਿਹੜੀ ਇੱਕ ਫਿਰ ਕਹਿੰਦੀ ਸੀ ਗੁਹਾਰਨੀ ਹੈ, ਜੇ ਤੁਹਾਡੀ ਅੱਖ ਦੀ ਕੋਰ ਤੇ ਹੋਵੇ ਨਾ ਭੈਣ ਜੀ, ਮਾੜਾ ਜਿਹਾ ਕਿਊਟਿਪ ਨਾਲ ਸਰੋਂ ਦਾ ਤੇਲ ਲਾ ਕੇ ਲਾ ਲਓ, ਅੱਖ ਬੰਦ ਕਰਕੇ, ਐਨ ਆਰਾਮ 100% ਗਰੰਟੀ। 2 ਵਾਰੀ, 1 ਵਾਰੀ ਲਾਏ ਤੇ ਮੁੜ ਕੇ ਤੁਹਾਡੇ ਗੁਹਾਰਨੀ। ਠੀਕ ਹੈ ਜੀ। ਓਕੇ ਭੈਣ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਕੌਰ ਜੀ। ਕੁਲਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭੈਣ ਜੀ, ਮੈਂ ਉਹ ਇੱਕ ਵਾਰੀ ਪਰਸ਼ੋਤਮ ਭਾਜੀ ਹੁਣੇ ਦੱਸੇ ਸੀਗੇ 14-15 ਚੀਜ਼ਾਂ, ਉਹ ਨੁਸਖੇ ਬਾਰੇ ਮੈਂ ਪੁੱਛਣਾ ਸੀ ਇੱਕ ਵਾਰੀ। ਚਲੋ ਦੇਖਦੇ ਹਾਂ, ਜੇ ਕਿਸੇ ਨੂੰ ਪਤਾ ਹੋਊਗਾ ਤੇ ਉਹ ਲਿਖਾ ਦਊਗਾ, ਭਾਈ ਸਾਹਿਬ ਲਿਖਾ ਦਊਗਾ। ਉਹ ਭਾਈ ਸਾਹਿਬ ਤਾਂ ਹੁਣ ਪਤਾ ਵੀ ਨਹੀਂ ਕਿੱਥੇ ਗਏ ਹੈਗੇ ਆ। ਤੇ ਅੱਗੇ ਹਰਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿੱਦਾਂ ਮੇਰਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ, ਮੈਂ ਉਹ ਜਿੱਦਾਂ ਦੁੱਧ ਰਾਤ ਨੂੰ ਉਹ ਜਿੱਦਾਂ ਫਰਿੱਜ 'ਚ ਰੱਖ ਕੇ ਠੰਡਾ, ਉਹ 'ਚ ਦੂਈ ਵੀ ਪਾਈ ਸੀ ਸੌਂਫ ਰਗੜ ਕੇ, ਤਾਂ ਉਹ ਮੈਂ ਪੀਤਾ ਤਾਂ ਉਹ ਮੇਰੀ ਬਲੱਡ ਪ੍ਰੈਸ਼ਰ ਤਾਂ ਵੱਧ ਗਿਆ, 190 ਹੋ ਗਿਆ। ਤੁਹਾਡਾ ਹਰਮਿੰਦਰ ਜੀ, ਐਕਚੁਅਲੀ ਜਿਹੜਾ ਬਲੱਡ ਪ੍ਰੈਸ਼ਰ ਹੁੰਦਾ ਨਾ ਤਾਂ ਉਹ ਸਾਨੂੰ ਕੋਈ ਐਕਸਪਲੇਨ ਕਰਦਾ ਕਿਉਂ ਵੱਧਦਾ ਹੈ। ਹਾਂਜੀ ਹਾਂਜੀ, ਤੁਹਾਡੀ ਪਤਾ ਨਹੀਂ, ਮੈਂ ਕੋਲੈਸਟਰੋਲ ਨੂੰ ਵੀ ਠੀਕ ਕਰੋ ਆਪਣੀ ਨੂੰ। ਕੋਲੈਸਟਰੋਲ ਤਾਂ ਠੀਕ ਆ, ਮੈਂ ਬਲੱਡ ਪ੍ਰੈਸ਼ਰ ਹੀ ਮੇਰਾ ਚੈੱਕ ਕਰਾਈ ਸੀਗੀ? ਉਹ ਮੈਂ ਕਿੰਨੀ ਆ? ਮੈਂ ਮੇਰੇ ਮਸ਼ੀਨ ਆ ਘਰ, ਮੈਂ ਹੁਣ ਵੀ ਚੈੱਕ ਕੀਤਾ 168। ਨਹੀਂ, ਮੈਂ ਤੈਨੂੰ ਕੋਲੈਸਟਰੋਲ ਪੁੱਛੀ ਕਿੰਨੀ ਸੀਗੀ? ਕੋਲੈਸਟਰੋਲ ਤਾਂ ਠੀਕ ਆ, ਮੈਂ ਡਾਕਟਰ ਤੋਂ ਚੈੱਕ ਕਰਾਈ ਸੀ। ਤੇ ਹੁਣ ਤੁਸੀਂ ਪਹਿਲੇ ਕਾਲਰ ਬਾਰੇ ਸੁਣਿਆ ਕੀ ਕਿਹਾ ਉਹਨੇ? ਉਹ ਨਹੀਂ, ਮੈਂ ਅੱਗੇ
ਅਰਜਨਾ ਪਾਊਡਰ ਵੀ ਖਾਦਾ, ਸਭ ਕੁਝ, ਚਾਹ ਉਹਦੀ ਪੀਣਾ, ਇੱਕ ਉਹ ਬੂਜਾ ਵੀ ਖਾਦਾ, ਉਹਨਾਂ ਵੀ ਨੀ ਫਰਕ ਪੈਂਦਾ। ਇੱਕ ਮੈਂ ਉਹ ਜਿਹੜਾ ਜੂਸ ਦੱਸਿਆ ਸੀ ਬੈਦ ਜੂਸ, ਉਹ ਵੀ ਪੀਤਾ। ਉਹ ਠੀਕ ਹੈ, ਆਪਾਂ ਹੋਰ ਹੁਣ ਪੁੱਛ ਜਿਹੜਾ ਗੋਲੀ ਖਾਧੀ ਆ ਉਹਨਾਂ ਥੋੜਾ ਘੱਟ ਹੋਇਆ, 160 ਹੋਇਆ ਉਹ ਰਾਤੀ ਹਾਂ, ਖਾਧੀ। ਉਹ ਤਾਂ ਆਪਣੇ ਮਨ ਦੇ ਵਿੱਚ ਆ ਨਾ, ਵੀ ਜੇ ਗੋਲੀ ਖਾਵਾਂਗੇ ਤਾਂ ਉਹਦੇ ਨਾਲ ਠੀਕ ਹੋ ਜਾਣਾ। ਠੀਕ ਹੈ, ਆਪਾਂ ਹੋਰ ਵੀ ਪੁੱਛ ਲੈਂਦੇ ਜੇ ਕਿਸੇ ਨੂੰ ਪਤਾ ਹੋਊ। ਵੈਸੇ ਪਹਿਲੀ ਬਹੁਤੀ ਤਾਂ ਗੱਲ ਆਪਣੇ ਮਾਈਂਡ 'ਤੇ ਕੰਟਰੋਲ ਕਰੋ। ਜਦੋਂ ਸਾਨੂੰ ਪਤਾ ਹੁੰਦਾ ਨਾ ਵੀ ਸਾਡੀ ਆ ਸ਼ੂਗਰ ਜ਼ਿਆਦਾ ਆ, ਸਾਡਾ ਬਲੱਡ ਪ੍ਰੈਸ਼ਰ ਜ਼ਿਆਦਾ, ਉਹ ਜ਼ਿਆਦਾ ਹੋਈ ਜਾਂਦਾ, ਹਾਈ ਹੋਈ ਜਾਂਦਾ ਹੈ, ਬਹੁਤ ਜ਼ਿਆਦਾ ਚੀਜ਼ਾਂ ਹਾਈ ਹੋ ਜਾਂਦੀਆਂ। ਜੋ ਤੁਹਾਡਾ ਮਨ 'ਤੇ ਜੋ ਸੋਚਦੇ ਨਾ, ਉਹ ਵੀ ਅਸਰ ਬਹੁਤ ਜ਼ਿਆਦਾ ਕਰਦਾ। ਇਸ ਚੀਜ਼ 'ਤੇ ਵੀ ਬਿਲੀਵ ਕਰੋ ਤੁਸੀਂ। ਅਤੇ ਤੁਹਾਨੂੰ ਗੂੰਦ ਕਤੀਰਾ ਵਗੈਰਾ ਉਹਨਾਂ ਨੇ ਦੱਸਿਆ ਸੀਗਾ। ਵੈਸੇ ਬਹੁਤਿਆਂ ਦਾ ਅਤੇ ਜਿਹੜਾ 80% ਸਾਨੂੰ ਦੱਸ ਦਿੰਦੇ ਆ ਉਹ ਕਿ ਉਹ ਕੱਚੀ ਲੱਸੀ ਵਾਲਾ ਅਤੇ ਸੌਂਫ ਵਾਲਾ ਵਧੀਆ, ਕਿ ਉਹਦੇ ਨਾਲ ਹੀ ਆਰਾਮ ਆ ਜਾਂਦਾ ਹੈ ਬਹੁਤਿਆਂ ਨੂੰ। ਹੋ ਸਕਦਾ ਸਰੀਰ ਆਪੋ ਆਪਣਾ, ਤੁਹਾਨੂੰ ਫਰਕ ਨਹੀਂ ਪੈਂਦਾ, ਤੁਹਾਨੂੰ ਹੋਰ ਵੀ ਕੋਈ ਨਾ ਕੋਈ ਕਾਰਨ ਹੈਗਾ ਆ ਜਿਹਦੇ ਕਰਕੇ ਤੁਹਾਡਾ BP ਜ਼ਿਆਦਾ ਹੈ, ਜਾਂ ਤੁਹਾਡੇ ਕੋਈ ਸੋਚ ਲੱਗੀ ਹੋਈ ਆ, ਕੁਛ ਵੀ ਹੈਗਾ ਜਿਹੜਾ ਤੁਹਾਡਾ ਕੋਈ ਹੋਰ ਕਾਰਨ ਹੈ। ਸਰਜੀਤ ਕੌਰ, ਸਤਿ ਸ਼੍ਰੀ ਅਕਾਲ। ਠੀਕ ਆ, ਠੀਕ ਆ, ਮੇਰਾ ਬੇਟਾ ਬਹੁਤ ਠੀਕ ਹੈ, ਥੈਂਕ ਯੂ। ਤੁਹਾਨੂੰ ਅਬਲਜੀਤ ਜੀ ਚੇਤਾ ਭੁੱਲਣ ਤੋਂ ਵੀ ਦੱਸਿਆ ਹੋਇਆ ਆ। ਬਾਕੀ ਗੋਡਿਆਂ ਦੀ ਇੱਕ ਮੈਂ ਤੁਹਾਨੂੰ ਅੱਜ ਇੱਕ ਦੱਸੂਗੀ। ਬਾਕੀ ਸਰੀਰ ਆਪੋ ਆਪਣਾ ਹੈ ਨਾ, ਕਿਸੇ ਨੂੰ ਬਾਏ, ਕਿਸੇ ਨੂੰ ਗਰਮੀ, ਕਿਸੇ ਨੂੰ ਕੁਛ। ਅਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਟੇ ਪੁੱਛਣਾ ਸੀਗਾ, ਦੂਸਰਾ ਜਿਹੜੀ ਮਲੱਠੀ ਹੁੰਦੀ ਆ ਉਹ ਗਰਮ ਹੁੰਦੀ ਕਿ ਠੰਡੀ ਹੁੰਦੀ ਆ? ਚਲੋ ਅੱਜ ਆਪਾਂ ਇਹ ਵੀ ਪੁੱਛ ਲੈਂਦੇ ਹਾਂ ਜੀ। ਹਾਂਜੀ, ਇੱਕ ਗਲਕੰਦ ਦਾ ਮੈਨੂੰ ਪੁੱਛ ਕੇ ਦੱਸਿਓ। ਹੈ ਗਲਕੰਦ ਦਾ ਕੀ ਪੁੱਛਣਾ? ਉਹ ਗਲਕੰਦ ਪੁੱਛਣੀ ਵੀ ਉਹਦੇ 'ਚ ਵੀ ਗਰਮੀ ਆ ਕਿ ਉਹ ਠੰਡੀ ਆ? ਉਹਦਾ ਤਾਂ ਮੇਰੇ ਖਿਆਲ ਇੱਕੋ ਜਿਹਾ ਹੀ ਹੋਣਾ। ਚਲੋ ਅੱਜ ਹੀ ਪੁੱਛ ਲੈਂਦੇ ਦੋਨੇ ਚੀਜ਼ਾਂ। ਅੱਜ ਪੁੱਛ ਕੇ ਤੇ ਫਿਰ ਦੱਸਿਓ, ਮੈਂ ਠੀਕ ਸੁਣੂਗੀ। ਠੀਕ ਹੈ, ਸੁਣ ਲਿਆ ਤੁਸੀਂ ਕੀ ਕਹਿੰਦੇ ਆ। ਮਲੱਠੀ ਸ਼ਾਇਦ ਗਰਮ ਵੀ ਹੋ ਸਕਦੀ ਆ। ਚਲੋ ਪੁੱਛਦੇ ਹਾਂ ਜੀ। ਮਨਜੀਤ ਸਿੰਘ। ਬਲੱਡ ਪ੍ਰੈਸ਼ਰ ਰਹਿੰਦਾ ਜੀ, ਮੈਂ ਗੋਲੀਆਂ ਵੀ ਤਾਂ ਖਾਂਦਾ, ਉਹ ਪਤਾ ਨਹੀਂ ਕੀ ਗੱਲ ਆ, ਮੇਰਾ ਸਿਰ ਵੀ ਭਾਰਾ ਜਿਹਾ ਰਹਿੰਦਾ ਆ, ਤੇ ਬਲੱਡ ਪ੍ਰੈਸ਼ਰ ਕਦੇ ਵੱਧ ਜਾਂਦਾ, ਕਦੇ ਥੋੜਾ ਜਿਹਾ ਘੱਟ ਜਾਂਦਾ, ਪਤਾ ਨਹੀਂ ਕੀ ਗੱਲ ਜੀ। ਤੇ ਉਹ ਤੋਂ ਕੀ ਲੈਣੇ ਤੁਸੀਂ? ਗੋਲੀਆਂ ਲੈਣੇ ਆ? ਹਾਂਜੀ, ਗੋਲੀਆਂ ਦਿੱਤੀਆਂ ਡਾਕਟਰ ਨੇ, ਉਹ ਵੀ ਖਾਂਦਾ ਮੈਂ 3 ਗੋਲੀਆਂ। ਠੀਕ ਹਾਂਜੀ ਹਾਂਜੀ, ਠੀਕ ਹੈ। ਤੁਸੀਂ ਸੁਣਦੇ ਜ਼ਰੂਰ ਰਹੋ ਜੀ। ਬਲੱਡ ਪ੍ਰੈਸ਼ਰ ਦਾ ਅੱਜ ਜ਼ਰੂਰ ਦੱਸੋ ਜੀ ਸਾਰੇ, ਕਿ ਇਹਨਾਂ ਦੋ ਜਾਣਿਆਂ ਦਾ ਬਲੱਡ ਪ੍ਰੈਸ਼ਰ ਆ ਉਹ ਥੱਲੇ ਨਹੀਂ ਹੁੰਦਾ। ਕਾਰਨ ਕੀ ਆ? ਕਾਰਨ ਹੋਰ ਵੀ ਬੜੇ ਸਾਰੇ ਹੁੰਦੇ ਹੈਗੇ ਆ। ਹਰਭਜਨ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਜੀ ਬੇਟਾ ਮੂੰਹ ਬਹੁਤ ਪੱਕਦਾ ਹੈ। ਮੂੰਹ ਪੱਕਦਾ? ਸਾਰੀ ਜੀਭ ਵੀ ਤੇ ਬਾਸਿਆਂ ਦੇ ਜਵਾੜੇ ਸਾਰੇ ਰੈੱਡ ਹੋਏ ਪਏ ਆ ਜੀ। ਠੀਕ ਹੈ, ਮੈਂ ਕਿਹਾ ਕੋਈ ਦਵਾਈ ਦੱਸੋ, ਬਹੁਤ ਔਖੀ ਹੈ ਮੈਂ ਤਾਂ ਮੂੰਹ ਤੋਂ। ਕੋਈ ਨਹੀਂ ਹਰਭਜਨ ਕੌਰ ਜੀ, ਸੁਣਦੇ ਤੁਸੀਂ ਜ਼ਰੂਰ ਹੈ। ਜੇ ਕਿਸੇ ਨੂੰ ਇਹ ਟੈਂਪਰੇਰੀ ਇਲਾਜ ਦਾ ਪਤਾ ਹੋਇਆ ਤਾਂ ਜ਼ਰੂਰ ਦੱਸਿਓ। ਦੱਸਿਆ 3-4 ਵੀਕ ਪਹਿਲਾਂ ਇਹਦਾ ਜ਼ਰੂਰ ਦੱਸਿਆ ਗਿਆ ਸੀਗਾ। ਉਹ ਤੁਸੀਂ ਵੈਸੇ ਪੋਡਕਾਸਟ 'ਤੇ ਜਾ ਕੇ ਦੇਖੋ ਨਾ, ਪੂਰੇ ਮਹੀਨੇ ਦੇ ਸ਼ੋਅ ਪਾਏ ਹੁੰਦੇ ਆ, ਉਹ ਤੁਸੀਂ ਉੱਥੇ ਵੀ ਸੁਣ ਸਕਦੇ। ਵੈਸੇ ਕਹਿ ਦਿੰਦੇ ਕੋਈ ਨਾ ਕੋਈ ਢਿੱਡ 'ਚ ਖਰਾਬੀ ਆ, ਜਿਹੜੀ ਢਿੱਡ ਦੇ ਵਿੱਚੋਂ ਹੀ ਆਉਂਦੀ ਹੈਗੀ ਆ, ਜਾਂ ਪਿੱਤੇ ਦੀ ਗਰਮੀ ਆ, ਜਾਂ ਕੁਛ ਵੀ ਆਉਂਦਾ, ਕਹਿੰਦੇ ਉੱਥੋਂ ਹੀ ਆਉਂਦਾ ਹੈਗਾ। ਕੁਲਦੀਪ ਸਿੰਘ ਜੀ। ਹਾਂਜੀ ਭੈਣ ਜੀ, ਪੰਜਾਬੀ ਰੇਡੀਓ ਐਸੇ ਦੇ ਸਾਰੇ ਹੀ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਕੱਲ ਦਾ ਟਰਾਈ ਕਰਦਾ, ਤੇ ਮਾਫੀ ਦਿਓ, ਮੈਂ ਕੱਲ ਦਾ ਹੀ ਟਰਾਈ ਕਰਦਾ ਤੇ ਵਧਾਈਆਂ ਨੂੰ 10 ਸਾਲ ਦੀ। ਧੰਨਵਾਦ ਜੀ, ਧੰਨਵਾਦ। ਬਹੁਤ ਬਹੁਤ ਆਪ ਜੀ ਨੂੰ ਵਧਾਈਆਂ, ਸਾਰੇ ਹੀ ਪਰਿਵਾਰ ਨੂੰ, ਮੇਰੇ ਪਰਿਵਾਰ ਵੱਲੋਂ। ਥੈਂਕ ਯੂ ਜੀ, ਥੈਂਕ ਯੂ ਕੁਲਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਬਿਲਕੁਲ ਜੀ, ਮੈਂ ਪਹਿਲਾਂ ਵੀ ਪੁੱਛਿਆ ਕਿ ਪਿਛਲੇ 10 ਸਾਲਾਂ ਦੇ ਵਿੱਚ ਤੁਹਾਨੂੰ ਕੋਈ ਫਾਇਦਾ ਹੋਇਆ ਇਸ ਪ੍ਰੋਗਰਾਮ ਦਾ? ਉਹਦੇ ਬਾਰੇ ਵੀ ਧਿਆਨ ਦੇ ਨਾਲ ਸੁਣ ਕੇ ਕੋਈ ਨਾ ਕੋਈ ਫੀਡਬੈਕ ਸਾਨੂੰ ਜ਼ਰੂਰ ਦਿਓ। ਸ਼ਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਤੇ ਬਹੁਤ ਵਧੀਆ ਚੱਲਦੇ ਜੀ। ਧੰਨਵਾਦ ਜੀ। ਮੈਨੂੰ ਜਿਹੜਾ ਮਾਈਗ੍ਰੇਨ ਸੀ ਨਾ, ਤੇ ਇਹ ਮੈਨੂੰ ਗੁੜ ਤੋਂ ਠੀਕ ਹੋਇਆ ਜੀ। ਅੱਛਾ, ਗੁੜ ਕਿਵੇਂ ਖਾਦਾ ਉਹ ਦੱਸੋ? ਗੁੜ ਬਈ ਮੈਂ ਰੋਜ਼ ਥੋੜਾ ਖਾਂਦੀ ਹਾਂ। ਉਹ ਇੱਕ ਸਰੋਂ ਦਾ ਤੇਲ ਜਿਹੜਾ ਨੱਕ ਨੂੰ ਲਾਉਣਾ। ਇਹਦੇ ਤੇ ਮੈਂ ਕਿਹਾ 2 ਹੁਣ ਆਏ ਆ ਭਾਜੀ ਹੁਣੀ ਵੀ ਬਲੱਡ ਪ੍ਰੈਸ਼ਰ ਬਹੁਤ ਵੱਧਦਾ ਹਨਾ, ਤੇ ਮੇਰਾ ਵੱਧਦਾ ਭਾਈ। ਹੁਣ ਓਦਾਂ ਮੈਂ ਗੋਲੀ ਵੀ ਖਾਂਦੀ, ਇਹ ਨਹੀਂ ਵੀ ਨਹੀਂ ਖਾਂਦੀ। ਜਦੋਂ ਜ਼ਿਆਦਾ ਵੱਧਦਾ ਸੀ ਨਾ, ਤੇ ਮੈਂ ਕੀ ਕਰਦੀ ਆ, ਮੇਰੀਆਂ ਕੁੜੀਆਂ ਲਸਣ ਛਿੱਲ ਕੇ 2 ਤਰੀਆਂ ਤੱਤੇ ਪਾਣੀ ਨਾਲ ਦਿੰਦੀਆਂ ਠੀਕ ਆ, ਤੇ ਉਹਦੇ ਨਾਲ ਘੱਟ ਜਾਂਦਾ ਭੈਣ ਜੀ। ਤੇ ਹਨਾ ਸਰੀਰ ਆਪੋ ਆਪਣਾ ਖਾ ਕੇ ਵੇਖ ਲੈਣ, ਸ਼ਾਇਦ ਰਮਾਨ ਆ ਜੇ। ਠੀਕ ਹੈ। ਤੇ ਬਾਕੀ ਆ ਜਿਹੜਾ ਕਿਸੇ ਨੇ ਭੈਣ ਜੀ ਨੇ ਪੁੱਛਿਆ, ਚੇਤਾ ਨਹੀਂ ਰਹਿੰਦਾ ਮੁੰਡੇ ਨੂੰ ਹਨਾ, ਇਹ ਛੋਲੇ ਕਾਲੇ ਭੇ ਕੇ ਦੁੱਧ 'ਚ, ਤੇ ਫਿਰ ਉਹਨਾਂ ਨੂੰ ਸਵੇਰੇ ਉਬਾਲ ਕੇ ਤੇ ਖਾਣ, ਤੇ ਦੁੱਧ ਵੀ ਭਾਵੇਂ ਪੀ ਲੈਣਾ। ਠੀਕ ਆ, ਹਾਂਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਸਾਰੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਤੇ ਦੇਖੋ ਕਰਨਾ ਪੈਣਾ ਹੈਗਾ ਆ, ਕਰਨਾ ਪਊਗਾ ਤੁਹਾਨੂੰ ਜ਼ਰੂਰ।
ਬਲੱਡ ਪ੍ਰੈਸ਼ਰ ਤੋਂ ਤਾਂ ਬਹੁਤ ਜ਼ਿਆਦਾ ਨੁਸਖੇ ਦੱਸੇ ਗਏ ਆ, ਬਹੁਤ ਜ਼ਿਆਦਾ, ਜਿਹਨੂੰ ਕਹਿੰਦੇ ਹੁੰਦੇ ਆ ਨਾ, ਸ਼ੂਗਰ ਤੋਂ ਅਤੇ ਬਲੱਡ ਪ੍ਰੈਸ਼ਰ ਤੋਂ। ਤੁਸੀਂ ਕਈ ਵਾਰੀ ਬਹੁਤੀ ਵਾਰ ਦੱਸਿਆ ਜਾਂਦਾ ਕਿ ਜਦੋਂ ਜ਼ਿਆਦਾ ਹੋ ਜਾਂਦਾ ਬੰਦਾ ਡਰ ਜਾਂਦਾ ਆ। ਪਾਣੀ ਦੇ 2 ਬਾਲਟੀਆਂ ਦੇ ਵਿੱਚ ਰੱਖ ਲਓ, ਇੱਕ 'ਚ ਠੰਡਾ, ਇੱਕ 'ਚ ਗਰਮ, ਥੋੜ੍ਹਾ ਜਿਹ 'ਚ ਪੈਰ ਰੱਖ ਹੁੰਦੇ ਆ, ਪਹਿਲਾਂ ਗਰਮ 'ਚ ਪਾਉਣਾ ਫਿਰ ਠੰਡੇ ਦੇ ਵਿੱਚ ਪਾਉਣਾ। ਜੇ ਬਹੁਤਾ ਹੀ ਜ਼ਿਆਦਾ ਤੁਹਾਡਾ ਸਿਰ ਆ, ਨਾੜ ਟਸ ਕਰਦੀ ਆ ਧੋਣ ਕੋਲੋਂ, ਉਹ 'ਤੇ ਆਈਸ ਰੱਖੋ, ਜਾਂ ਤੁਸੀਂ ਦੇਸੀ ਘਿਓ ਆ ਤਾਲੂ 'ਤੇ ਪਾ ਕੇ ਹੌਲੀ ਹੌਲੀ ਚੱਸੋ, ਜਾਂ ਕਹਿੰਦੇ ਜਿਹੜੇ ਉਂਗਲੀਆਂ 'ਤੇ ਪੋਟੇ ਆ ਇਹਨਾਂ 'ਤੇ ਚੁੰਡੀਆਂ ਲਾ ਲਓ, ਜਿਹੜੀਆਂ ਕੱਪੜੇ ਬਾਹਰ ਟੰਗਣ ਨੂੰ ਲਾਈਆਂ ਹੁੰਦੀਆਂ, ਥੋੜ੍ਹੀ ਦੇਰ ਲਈ, ਉਹਦੇ ਨਾਲ ਵੀ ਇਹ ਸੂਤ ਹੋ ਜਾਂਦਾ। ਪਰ ਇਹ ਸਾਰੇ ਕੁਛ ਟੈਂਪਰੇਰੀ ਆ। ਠੀਕ ਕਰਨ ਦੀ ਕੋਸ਼ਿਸ਼ ਕਰੋ। ਇਹਨੂੰ ਠੀਕ ਕਿਵੇਂ ਕਰਨਾ ਹੈ? ਕਰਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਬਹੁਤ ਵਧਾਈਆਂ ਜੀ ਤੁਹਾਨੂੰ, ਬਹੁਤ ਬਹੁਤ ਧੰਨਵਾਦ ਜੀ। ਸੈਕੰਡਲੀ ਮੈਂ ਬਾਏ ਬਹੁਤ ਹੁੰਦੀ ਹੈ ਭੈਣ ਜੀ, ਮੈਂ ਕਈਆਂ ਚੀਜ਼ਾਂ ਦਾ ਪਤਾ ਆ ਉਹ ਨਹੀਂ ਖਾਈ ਦੀਆਂ, ਪਰ ਕਈ ਫਿਰ ਵੀ ਕਿਤੇ ਕਿਤੇ ਕਈ ਚੀਜ਼ਾਂ ਪਤਾ ਨਹੀਂ ਹੁੰਦਾ, ਬਾਏ ਹੋ ਜਾਂਦੀ ਬਹੁਤ। ਤਾਂ ਕੋਈ ਚੀਜ਼ ਐਸੀ ਹੋਵੇ ਜਿਹੜੀ ਨਾਲ ਬਾਏ ਨਾ ਹੋਵੇ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਅਤੇ ਜਿਹੜਾ ਇੱਕ ਲਸਣ ਦੱਸਦੇ ਹਾਂ ਆਪਾਂ, ਚਰਨਜੀਤ ਨੇ ਲਸਣ ਦੱਸਿਆ ਤਾਂ ਮੈਨੂੰ ਯਾਦ ਆ ਗਿਆ ਵੀ ਬਰੀਕ ਬਰੀਕ ਕੁੱਟ ਲਓ, ਉਹਨੂੰ ਰੱਖ ਲਓ, ਉਹਦੇ ਸ਼ਹਿਦ ਵਿੱਚ ਪਾ ਕੇ ਰੱਖ ਲਓ, ਉਹਨੂੰ ਥੋੜ੍ਹਾ ਜਿਹਾ ਸਵੇਰ ਨੂੰ ਲੈ ਲਿਆ, ਅੱਧਾ ਕੁ ਚਮਚਾ, ਉਸ ਤੋਂ ਵੀ ਘੱਟ, ਉਹਦੇ ਨਾਲ ਵੀ ਬਲੱਡ ਪ੍ਰੈਸ਼ਰ ਲੋਕਾਂ ਦਾ ਕੰਟਰੋਲ ਦੇ ਵਿੱਚ ਰਹਿੰਦਾ। ਮਨਜੀਤ ਸਿੰਘ ਜੀ ਐਡਮਿੰਟਨ ਤੋਂ। ਹਾਂਜੀ, ਖਾਲਸਾ ਵਾਹਿਗੁਰੂ ਜੀ ਫਤਿਹ। ਮੇਰੀ ਇੱਕ ਪ੍ਰੋਬਲਮ ਹੈ, ਬੜੀਆਂ ਪ੍ਰੋਬਲਮ। ਪਿਛਲੇ 10 ਸਾਲ ਤੋਂ ਮੈਂ ਬਲੱਡ ਪ੍ਰੈਸ਼ਰ ਦੀ ਪਹਿਲੇ 2 ਗੋਲੀਆਂ ਖਾਂਦਾ ਸੀ, ਪਿਛਲੇ 6 ਮਹੀਨੇ ਤੋਂ 3 ਖਾ ਰਿਹਾ, ਇੱਕ ਸਵੇਰੇ, ਇੱਕ ਦੁਪਹਿਰੇ, ਇੱਕ ਰਾਤੀ। ਮੈਟਾਫਾਰਮਿਨ ਸ਼ੂਗਰ ਦੇ ਮੈਂ 4 ਗੋਲੀਆਂ ਖਾ ਰਿਹਾ, 2 ਸਵੇਰੇ 2 ਸ਼ਾਮੀ, ਇੱਕ ਗਲਾਈਕਾਜਨ ਸਵੇਰੇ ਖਾਲੀ ਪੇਟ ਖਾਂਦਾ ਵਾ। ਨਹੀਂ, ਤੁਸੀਂ ਐਲੋਪੈਥੀ ਦੀਆਂ ਨਾ ਦੱਸੋ, ਤੁਸੀਂ ਡਾਕਟਰ ਦੀਆਂ ਦਵਾਈਆਂ ਨਾ ਦੱਸੋ, ਤੁਸੀਂ ਦੂਜੀਆਂ ਬਿਮਾਰੀਆਂ ਦੇ ਨਾਲ ਲਾਓ ਕੀ ਆ ਤੁਹਾਨੂੰ। ਅੱਛਾ, ਗੋਡੇ ਜਿਹੜੇ ਨੇ ਇੱਕ ਤਾਂ ਮੇਰਾ ਚੇਂਜ ਹੋ ਗਿਆ ਸੀ 2010 ਵਿੱਚ, ਹੁਣ ਦੂਜਾ ਵੀ ਦਰਦ ਕਰ ਰਿਹਾ, 1.5 ਸਾਲ ਹੋ ਗਿਆ। ਠੀਕ ਹੈ। ਮੈਨੂੰ ਕੋਈ ਆਰਾਮ ਨਹੀਂ ਆ ਰਿਹਾ। ਹੁਣ ਡਾਕਟਰ ਕਹਿ ਰਿਹਾ ਇਹ ਵੀ ਗੋਡਾ ਚੇਂਜ ਕਰਾਉਣਾ ਪੈਣਾ, ਤੇ ਮੇਰਾ ਗੋਡਾ ਦਰਦ ਬਹੁਤ ਕਰ ਰਿਹਾ, ਮੈਂ ਚੇਂਜ ਨਹੀਂ ਕਰਾਉਣਾ ਚਾਹੁੰਦਾ। ਤੁਸੀਂ ਹੁਣੇ ਕਿਹਾ ਸੀ ਗੋਡੇ ਤਾਂ ਦੱਸ ਰਹੇ, ਜਿੰਨੀਆਂ ਦਵਾਈਆਂ ਦੱਸੀਆਂ ਗੋਡੇ ਦੀਆਂ, ਮੈਨੂੰ ਤਾਂ ਅੱਜ ਤੱਕ ਕੋਈ ਆਰਾਮ ਨਹੀਂ ਆਇਆ। ਕੀ ਕਰਾਂ ਦਾ? ਡਾਕਟਰ ਕਹਿੰਦਾ ਚੇਂਜ ਕਰਾ ਲੈ। ਠੀਕ ਹੈ। ਮੈਂ ਦੁਖੀ ਹੋਇਆ, ਉਹ ਵੀ ਦੁਖਦਾ ਮੇਰਾ ਗੋਡਾ। ਹਾਂਜੀ, ਹੋਰ ਕਿਹੜੀ ਬਿਮਾਰੀ ਤੁਹਾਨੂੰ? ਤੇ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਸਰੀਰ ਦੁਖਦਾ ਸਾਰਾ, ਦਰਦਾਂ ਨੇ, ਅਰਥਰਾਈਟਿਸ ਹੈ। ਡਾਕਟਰ ਕਹਿੰਦਾ ਅਰਥਰਾਈਟਿਸ ਹੈ, ਅਰਥਰਾਈਟਿਸ ਦੀ ਪੇਨ ਹੈ, ਅਰਥਰਾਈਟਿਸ ਕਿਸੇ ਚੀਜ਼ ਨਾਲ ਵੀ ਆਰਾਮ ਨਹੀਂ ਆ ਰਿਹਾ। ਠੀਕ ਹੈ। ਆਪਾਂ ਜਿਹੜਾ ਤੁਹਾਡੇ ਇਲਾਜ ਪੁੱਛਦੇ ਹਾਂ, ਮਤਲਬ ਜਦੋਂ ਕਿਸੇ ਨੂੰ ਜਿੰਨੀ ਕੁ ਪੁਰਾਣੀ ਤੁਹਾਨੂੰ ਹੁਣ ਸ਼ੂਗਰ ਹੈਗੀ ਆ ਨਾ, ਕਈ ਵਾਰੀ ਮੇਰੇ ਵਰਗੇ ਬੜੇ ਲਾਪਰਵਾਹ ਹੁੰਦੇ ਆ ਵੀ ਆਪਾਂ ਬਹੁਤ ਵਾਰੀ ਨਾ ਕੋਸ਼ਿਸ਼ ਨਹੀਂ ਕਰਦੇ ਕਿ ਇਹ ਚੀਜ਼ਾਂ 'ਤੇ ਕੰਟਰੋਲ ਹੋ ਸਕੇ। ਤੁਹਾਡੀਆਂ ਗੋਲੀਆਂ ਵੱਧਦੀਆਂ ਜਾਂਦੀਆਂ ਆ, ਜਦੋਂ ਤੁਹਾਡੀ ਸ਼ੂਗਰ ਆ ਉਹ ਤੁਹਾਨੂੰ ਵਿੱਚ ਖਾ ਜਾਂਦੀ, ਤੁਹਾਡੀਆਂ ਹੱਡੀਆਂ ਨੂੰ ਹੀ ਹੋ ਜਾਂਦੀ ਹੈ, ਤਾਂ ਤੁਹਾਡੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ ਬੋਡੀ ਨੂੰ। ਇਹ ਨਹੀਂ ਹੈਗਾ ਤੁਹਾਨੂੰ ਕੋਈ ਫਾਇਦਾ ਨਹੀਂ ਹੋ ਸਕਦਾ, ਆ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਪਰ ਕਰਨਾ ਜ਼ਰੂਰ ਪਊਗਾ ਜੀ। ਅਵਤਾਰ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਸੈਣੀ ਮਾਇਆਮੀ ਤੋਂ ਬੋਲ ਰਿਹਾ। ਹਾਂਜੀ, ਮੈਂ ਬਹੁਤ ਖੁਸ਼ੀ ਹੁੰਦੀ ਆ ਤੁਹਾਡਾ ਸਵੇਰੇ ਸ਼ਾਮ ਦਾ ਪ੍ਰੋਗਰਾਮ ਸੁਣ ਕੇ। ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਵਧਾਈਆਂ 10 ਸਾਲ ਦੀਆਂ। ਧੰਨਵਾਦ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਪ੍ਰੋਗਰਾਮ ਥੈਂਕ ਯੂ ਜੀ। ਥੈਂਕ ਯੂ ਜੀ। ਅੱਜ ਇਹਨਾਂ ਨੇ ਨਹੀਂ ਸੁਣਿਆ, ਜਿਹੜੇ ਉਸ ਵੇਲੇ ਤੁਸੀਂ ਔਨ ਕਰਦੇ ਆ, ਦਵਾਈਆਂ ਦੀ ਲੋੜ ਆ। 10ਵੀਂ ਵਰ੍ਹੇਗੰਢ ਪੰਜਾਬੀ ਰੇਡੀਓ ਯੂਐਸਏ ਦੀ ਇਸ ਹਫ਼ਤੇ ਦੇ ਵਿੱਚ ਮਨਾਈ ਜਾ ਰਹੀ ਆ, ਅਤੇ ਉਸ ਕਰਕੇ ਕੁਛ ਕੁ ਲੋਕ ਆ ਜਿਹੜੇ ਰੈਗੂਲਰਲੀ ਪ੍ਰੋਗਰਾਮਾਂ ਨੂੰ ਸੁਣਦੇ ਆ, ਅਤੇ ਉਹ ਇਸ ਕਰਕੇ ਵਧਾਈਆਂ ਵੀ ਵਿੱਚ ਦੇ ਰਹੇ ਆ। 10ਵੀਂ ਵਰ੍ਹੇਗੰਢ ਆ, 10 ਸਾਲ ਹੋ ਗਏ ਇਸ ਪ੍ਰੋਗਰਾਮ ਨੂੰ ਚੱਲਦਿਆਂ ਹੀ, ਕੁਛ ਕੁ ਮਹੀਨੇ ਰਹਿੰਦੇ ਅਤੇ 10 ਸਾਲ ਹੋਣ ਦੇ ਵਿੱਚ ਪ੍ਰੋਗਰਾਮ ਦੇ ਨੂੰ, ਬਸ ਰੇਡੀਓ ਨੂੰ 10 ਸਾਲ ਹੋ ਚੁੱਕੇ ਆ। ਉਹੀ ਤੁਹਾਨੂੰ ਮੈਂ ਸ਼ੁਰੂਆਤ 'ਚ ਪੁੱਛਿਆ ਸੀ ਵੀ ਕੋਈ ਫਾਇਦਾ ਵੀ ਹੋਇਆ। ਬਹੁਤ ਜ਼ਿਆਦਾ ਬਿਮਾਰੀਆਂ ਨੂੰ ਫਾਇਦਾ ਹੋਇਆ। ਸਾਡੇ ਕੰਨਾਂ 'ਚ ਦੱਸਣ ਦਾ ਨਹੀਂ ਕੋਈ ਫਾਇਦਾ ਹੁੰਦਾ ਜਦੋਂ ਤੁਸੀਂ ਏਅਰ 'ਤੇ ਆ ਕੇ ਨਹੀਂ ਦੱਸਦੇ। ਗੁਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਲੱਠੀ ਇੰਨੀ ਗਰਮ ਨਹੀਂ ਹੁੰਦੀ, ਮਲੱਠਾ ਗਰਮ ਹੁੰਦਾ। ਠੀਕ ਆ। ਖਾਣ ਤਾਂ ਸਾਰਿਆਂ ਨੂੰ ਪਤਾ, ਗੁਲਾਬ ਦੇ ਫੁੱਲਾਂ ਦੀ ਬਣਦੀ, ਠੰਡੀ ਹੁੰਦੀ। ਜਿਵੇਂ ਮਰਜ਼ੀ ਠੰਡੇ ਦੁੱਧ 'ਚ ਖਾ ਲਓ, ਤੱਤੇ ਖਾ ਲਓ, ਐਵੇਂ ਖਾ ਲਓ। ਮੂੰਹ ਪੱਕਣ ਵਾਲੇ ਹੁਣ 20 ਕੰਪਲੈਕਸ ਤੇ ਇੱਕ ਤਾਂ ਕੈਪਸੂਲ 2 ਖਾਣ ਸਵੇਰੇ ਸ਼ਾਮੀ ਮਿਲ ਜਾਂਦੇ ਨੇ ਇੱਥੋਂ। ਇੱਕ ਜੈਫਲ ਉਬਾਲ ਕੇ ਨਾ ਪਾਣੀ 'ਚ ਮੂੰਹ 'ਚ ਰੱਖ ਚੂਲੀਆਂ ਕਰਨ, ਇੱਕ ਠੰਡੇ ਦੁੱਧ ਦੀਆਂ ਚੂਲੀਆਂ ਕਰਨ, ਹੈ ਨਾ। ਇੱਕ ਉਹੀ ਕਰਨਾ, ਸੌਂਫ ਤੇ ਮਿਸ਼ਰੀ ਪੀਸ ਕੇ ਨਾ ਠੰਡੇ ਦੁੱਧ 'ਚ ਘੋਲ ਕੇ ਮੂੰਹ 'ਚ ਰੱਖ ਕੇ ਉਹ ਵੀ ਲੈਣ, ਤੇ ਕਬਜ਼ ਵੇਖਣ ਉਹਦੀ। ਇਹ ਜੇ ਦੁਕਾਨ ਤੋਂ ਕਿਤੇ ਆਪਣੀ ਮਿਲ ਜਾਏ ਨਾ, ਇੱਥੋਂ ਮਿਸ਼ਰੀ ਤੇ ਸ਼ੱਦ ਚੀਨੀ ਤੇ ਮਿਸ਼ਰੀ, ਬਸ ਉਹ ਤੇ 1 ਮਿੰਟ ਲੈਂਦੇ ਜਾਓਗੇ, ਤੁਹਾਨੂੰ ਥੋੜੀ ਦੇਰ ਪਤਾ ਲੱਗਿਆ ਮੇਰੇ ਮੂੰਹ ਦੇ ਛਾਲੇ ਹਟ ਗਏ ਨੇ। ਬਿਲਕੁਲ। ਇੱਕ ਵਾਰ ਦੱਸਦਾ, ਕੈਲੀਫੋਰਨੀਆ ਦੇ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਇੰਡੀਅਨ ਸਟੋਰ ਆ, ਸਾਰਾ ਕੁਝ ਹੀ ਮਿਲਦਾ ਆ। ਹਾਂਜੀ, ਉਹਨਾਂ ਨੇ ਆਮ ਰੱਖੀ ਹੁੰਦੀ, ਬਰਾਊਨ ਜੀ, ਸਾਰਾ ਕੁਝ ਹੀ ਮਿਲ ਜਾਂਦਾ। ਹਾਂਜੀ, ਤੁਸੀਂ ਇਲਾਜ ਦੱਸੀ ਕਰਦੇ। ਮੇਰੇ ਮਤਲਬ ਹੈ
ਜਿਹੜੇ ਭਾਈ ਸਾਹਿਬਾਂ ਦਾ ਨਹੀਂ ਨਾ ਬਲੱਡ ਪ੍ਰੈਸ਼ਰ ਥੱਲੇ ਹੁੰਦਾ, ਅਸੀਂ ਕਰਨਾ ਦਹੀਂ ਸਵੇਰੇ ਸ਼ੱਕਰ ਪਾ ਕੇ ਨਾ ਤੇ ਠੰਡਾ ਠੰਡਾ ਪਾਣੀ ਫਰਿੱਜ ਦਾ ਪਾ ਕੇ ਰੋਜ਼ ਇੱਕ ਗਲਾਸ ਬਣਾ ਕੇ ਨਿਰਣੇ ਪੀਣ। ਡੇਲੀ ਸਵੇਰੇ ਉੱਠ ਕੇ ਦਹੀਂ ਲੈਣ ਸ਼ੱਕਰ ਪਾ ਕੇ, ਇੱਕ ਅਨਾਰ ਦਾ ਜੂਸ ਪੀਣ, ਸਕੰਜਵੀ ਪੀਣ, ਇੱਕ ਪਪੀਤੇ ਦਾ ਨਿਰਣੇ ਕਾਲਜ ਪਪੀਤਾ ਠੰਡਾ ਕੱਢ ਕੇ ਖਾਣ। ਹੋ ਸਕਦਾ ਉਹਨਾਂ ਨੂੰ ਬੜਾ ਆਰਾਮ ਆਏਗਾ। ਕੁਛ ਵਹਿਮ ਚ ਪੈ ਜਾਈਏ ਤਾਂ ਕਦੀ ਬਿਮਾਰੀ ਦਾ ਆਰਾਮ ਨਹੀਂ ਆਉਂਦਾ ਹੁੰਦਾ। ਉਹ ਇੱਕੋ ਚੀਜ਼ ਮੈਂ ਮੰਨਣੀ ਹੈ, ਬਲੱਡ ਪ੍ਰੈਸ਼ਰ ਬਹੁਤ ਮਾੜੀ ਚੀਜ਼ ਹੈ, ਪਰ ਜਿੰਨੀਆਂ ਮੈਂ ਦੱਸੀਆਂ ਨੇ ਕਰਕੇ ਵੇਖ ਲੈਣ। ਇਹ ਤਾਂ ਹੁਣ ਵੱਖਰੀ ਚੀਜ਼ ਦੱਸੀ ਹੈ, ਪਹਿਲਾਂ ਵਾਲੀ ਨਹੀਂ ਦੱਸੀਆਂ। ਇੱਕ ਅਸ਼ਵਗੰਧਾ ਤੇ ਬਰਮੀ ਪਾਊਡਰ, ਸ਼ਤਾਵਰੀ ਅੱਗੇ ਭਾਜੀ ਵੀ ਬੋਲਦੇ ਹੁੰਦੇ ਨੇ ਕਈ ਵਾਰੀ, ਆਪਣੇ ਕੋਲ ਹੈਗੀ ਦੇਸੀ ਦੁਕਾਨਾਂ ਤੋਂ ਮਿਲ ਜਾਂਦੀ। ਅਸ਼ਵਗੰਧਾ, ਬਰਮੀ ਪਾਊਡਰ ਤੇ ਸ਼ਤਾਵਰੀ 100 ਗ੍ਰਾਮ ਮਿਕਸ ਕਰਕੇ ਨਾ ਰਾਤ ਨੂੰ ਦੁੱਧ ਨਾਲ ਲਓ। ਇੱਥੇ ਕਿਸੇ ਨੂੰ ਬੜਾ ਡਿਪਰੈਸ਼ਨ ਸੀ, ਇਹਦੇ ਨਾਲ ਹੀ ਆਰਾਮ ਆ ਗਿਆ, ਦਿਨਾਂ 'ਚ ਹੀ ਆ ਗਿਆ। ਤੇ ਮੈਂ ਲਿਖ ਕੇ ਰੱਖਿਆ ਸੀ, ਮੈਂ ਕਿਹਾ ਦੱਸਾਂਗੀ। ਤੇ ਮੈਂ ਚਲੋ ਰੋਜ਼ ਹੀ ਸਾਰੇ ਤਾਂ ਬੋਲੀ ਜਾਂਦੇ ਨੇ, ਆ ਹੋ ਗਿਆ ਸਾਨੂੰ। ਜਿਹੜੇ ਭੈਣ ਜੀ ਕਹਿੰਦੇ ਸਾਡੀ ਦੁਖਦੀ ਹੈ ਆਪਣੀ ਕਮਰ, ਇੱਕ ਤਾਂ ਬੈੱਡ ਜਿਹੜਾ ਸੋਫਰ ਤੇ ਨਾ ਸੌਣ, ਕੁਝ ਦਿਨ ਥੱਲੇ ਸੌਣ। ਕਿੰਨਿਆਂ ਜਣਿਆਂ ਨੇ ਕਿਉਂ ਦਿਨ ਕਿਹਾ ਸੀ, ਪੁੱਛਿਆ ਸੀ। ਚੂਨਾ ਜ਼ਰੂਰ ਖਾਣ, ਵਿਟਾਮਿਨ ਡੀ ਬੜੇ ਛੱਡਣ ਹੀ ਨਾ, ਭਾਵੇਂ 50 ਸਾਲ ਤੋਂ ਥੱਲੇ ਸ਼ੁਰੂ ਤੋਂ ਕਰ ਲਿਆ ਕਰੋ। ਵਿਟਾਮਿਨ ਡੀ ਨਾ ਛੱਡੋ, ਇਹ ਕੋਈ ਦਵਾਈ ਨਹੀਂ ਹੈਗੀ, ਇਹ ਹੱਡੀਆਂ ਵਾਸਤੇ। ਇੱਕ ਅੱਧਾ ਚਮਚਾ ਜਿਹੜਾ ਨਾ ਉਹ ਦਵਾਈ ਦਾ ਹੋਵੇ ਤੇ ਇੱਕ ਚਮਚਾ ਘਿਓ ਦਾ ਲਾ ਕੇ ਨਾ, ਪਿੱਪਲ ਲਾਗ ਤੇ ਸਾਲਮ, 5 ਸਫੈਦ ਮੁਸਲੀ ਤੇ ਅਸ਼ਵਗੰਧਾ, 4 ਚੀਜ਼ਾਂ ਇਹਨੂੰ ਮਿਕਸ ਕਰਕੇ ਪੀਸ ਕੇ ਅੱਧਾ ਚਮਚ ਦਵਾਈ, 1 ਚਮਚਾ ਘਿਓ, ਮਰਜ਼ੀ ਦੁੱਧ ਚ ਘੋਲ ਕੇ ਪੀ ਲਓ ਤੇ ਮਰਜ਼ੀ ਤੁਸੀਂ ਉਹ ਆਪਣਾ ਖਾ ਕੇ ਦੁੱਧ ਉੱਤੋਂ ਪੀ ਲਓ। ਇਹਦੇ ਨਾਲ ਬਹੁਤ ਫਰਕ ਪਿਆ ਹੈ ਕਮਰ ਦਰਦ ਨੂੰ, ਸੌਖਾ ਜਿਹਾ ਇਲਾਜ ਹੈ। ਖਸਖਸ ਪੀਸ ਕੇ ਨਾ, ਤੇ ਜਿਹੜੇ ਗੋਡਿਆਂ ਵਾਲੇ ਕਹਿੰਦੇ ਉਹ ਵੀ ਲੈਣ, ਜਿਹੜੇ ਮੇਰੇ ਗੋਡੇ ਦੁਖਦੇ ਨੇ, ਤੇ ਮਿਸ਼ਰੀ ਇਹ ਵੀ ਦੁੱਧ ਚ ਲੈ ਸਕਦੇ ਨੇ। ਉਹ ਇੱਕ ਮੈਨੂੰ ਕਿੰਨੇ ਚਿਰ ਦੀ ਬਵਾਸੀਰ ਕਿਸੇ ਨੂੰ ਹੈਗੀ ਹੈ ਨਾ, ਸਵੇਰੇ ਨਿਰਣੇ ਕਾਲਜੇ ਕੋਈ ਬੰਦਾ ਹੈ ਤਾਂ 2 ਚਮਚੇ ਛੋਟੇ ਪਿਆਜ਼ ਦਾ ਠੰਡਾ ਠੰਡਾ ਪਾਣੀ ਕੱਢ ਕੇ ਪੀਓ, ਜਿਹੜਾ ਚਿੱਟੇ ਪਿਆਜ਼ ਦਾ। ਇੱਕ ਸੁੱਕਾ ਧਨੀਆ ਰਾਤ ਨੂੰ ਭਿਓ ਲਓ ਗਲਾਸ ਚ 2 ਚਮਚੇ, ਸਵੇਰੇ ਮਿੱਧ ਕੇ ਪੁਣ ਕੇ ਤੁਸੀਂ ਪੀਵੋ। ਚਿੱਟੇ ਛੋਲੇ ਦੀ, ਆਪਣੇ ਚਿੱਟੇ ਛੋਲੇ ਜਿਹਨੀ ਰਸੌਂਤ ਲੈ ਲਓ, ਕੱਪ 1.5 ਪਾਣੀ ਕੱਪ ਚ ਉਬਾਲ ਕੇ ਉਹ ਪੀਵੋ ਠੰਡਾ ਕਰਕੇ, ਤੁਹਾਡੀ ਬਵਾਸੀਰ ਹਟ ਜਾਏਗੀ। ਮੌਕੇ ਨੇ ਭਾਵੇਂ ਸੁੱਕੀ, ਕਿਸੇ ਨੇ ਕਿਹਾ ਜੀ ਸੁੱਕੀ ਹੈ, ਕੁਛ ਵੀ ਹੈ। ਵੈਸਲੀਨ ਤੇ ਮੁਸ਼ਕ ਕਪੂਰ ਤੇ ਤਾਰੇ ਮੇਰੇ ਤੇਲ ਲਾ ਕੇ ਇਹਨੂੰ ਰੱਖ ਲਵੋ ਪੇਸਟ ਜੀ ਬਣਾ ਕੇ। ਜਦੋਂ ਤੁਸੀਂ ਜਾਣਾ ਬਾਥਰੂਮ, ਆਪਣੇ ਕਿਸੇ ਭਾਂਡੇ ਆਪਣੇ ਪਾ ਕੇ ਕਿਸੇ ਚੀਜ਼ 'ਚ ਪਿਸ਼ਾਬ ਥੋੜਾ ਜਿਹਾ, ਉਹਨੂੰ ਟਿਸ਼ੂ ਪੇਪਰ ਨਾਲ ਜਾਂ ਰੂਹ ਨਾਲ ਉਹਨੂੰ ਪੁਸ਼ ਕਰੋ, ਜਿਵੇਂ ਜ਼ਖਮ ਸਾਫ਼ ਕਰੀਦਾ, ਮੈਂ ਕਈ ਵਾਰੀ ਦੱਸਿਆ। ਉਹ ਸੁੱਕ ਜਾਵੇ, ਉੱਪਰ ਤੁਸੀਂ ਇਹ ਵੈਸਲੀਨ, ਤਾਰੇ ਮੇਰੇ ਤੇਲ ਤੇ ਮੁਸ਼ਕ ਕਪੂਰ ਲਾਓ, ਬਵਾਸੀਰ ਜਾਂਦੀ ਰਹੇਗੀ ਕਈ ਚਿਰਾਂ ਦੀ, ਬੜੇ ਚਿਰ ਦੀ ਲੋਕਾਂ ਦੀ ਹਟੀ ਹੈ। ਕਾਲਾ ਨਮਕ, ਸੌਂਫ ਤੇ ਜੀਰਾ ਭੁੰਨ ਕੇ ਨਾ, ਉਹ ਵੀ 1 ਚਮਚ ਤੁਸੀਂ ਪਾਣੀ ਨਾਲ ਲਓ, ਤੁਹਾਨੂੰ ਆਰਾਮ ਆਏਗਾ ਬਵਾਸੀਰ ਦਾ। ਇੱਕ ਚਿੱਟੇ ਛੋਲੇ ਜਿਹੜੇ ਨਾ, ਉਹ ਚੱਲ 3 ਹੋ ਗਏ ਨੇ, ਫਿਰ ਬਾਅਦ ਚ ਦੱਸ ਦਿਆਂਗੇ। ਇੱਕ ਭੈਣ ਜੀ ਰੋਜ਼ ਪੁੱਛਦੇ ਨੇ ਮੈਂ ਕੀ ਖਾਵਾਂ, ਹੁਣ ਆਪਾਂ ਨੂੰ ਪਤਾ ਨਾ ਆਪਾਂ ਡਰਾਈ ਫਰੂਟ ਕਿਵੇਂ ਖਾਣੇ ਨੇ। ਗਰਮੀਆਂ ਨੇ, ਅਖਰੋਟ, ਬਦਾਮ, ਅੰਜੀਰ, ਪੀਲੀ ਸੌਗੀ ਭਿਓ ਕੇ ਰੱਖ ਦਿਆ ਕਰੋ, ਸਵੇਰੇ ਕੌਲੀ ਭਰ ਕੇ ਖਾ ਲਓ। ਬ੍ਰੇਕਫਾਸਟ ਪਿੱਛੇ ਹੋਰ ਕੁਛ ਨਾ ਖਾਇਆ ਕਰੋ, ਇਹ ਖਾ ਕੇ ਤੁਸੀਂ ਆਪਣੀ ਬ੍ਰੇਕਫਾਸਟ ਬਣਾ ਲਓ। ਇਹਦੇ ਨਾਲ ਤਾਂ ਕੋਈ ਫਰਕ ਵੀ ਨਹੀਂ ਪੈਂਦਾ, ਬੜੀ ਅੱਛੀ ਚੀਜ਼ ਹੈ। ਜਿਹੜਾ ਪੀਲੀ ਸੌਗੀ ਨੂੰ ਉਹ ਪਾਉਣੀ ਵਿੱਚ, ਬਹੁਤ ਚੰਗੀ, ਉਹਦੇ ਨਾਲ ਤਾਂ ਬੜਾ ਆਪਣਾ ਸਰੀਰ ਨੂੰ ਤਾਰਾ ਜਿਹਾ ਮਿਲਦਾ। ਮੈਂ ਰੋਜ਼ ਹੀ ਖਾਂਦੀ ਹੁੰਦੀ ਹਾਂ। ਇੱਕ ਨਾ ਤੁਸੀਂ ਐਂ ਕਰਨਾ ਹੈ, ਭਾਜੀ ਕਹਿੰਦਾ ਪਏ ਸੀ ਮੇਰੀ ਅੱਖ ਤੋਂ, ਉਹਨਾਂ ਨੂੰ ਇੱਕੋ ਹੀ ਕਹਿਣਾ, ਇੱਕ ਤਾਂ ਗੁਲਾਬ ਜਲ ਲੈ ਲੈਣ 4 ਚਮਚੇ। ਇੱਕ ਉਦੋਂ ਕਾਲਰ ਬੋਲੇ ਸੀ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੈਨੂੰ ਚੇਤਾ ਨਾ ਭੁੱਲ ਜਾਏ। ਜੇ ਫਾਇਦੇ ਹੋਏ ਨੇ ਤਾਂ ਇੰਨਾ ਬਿਜੀ ਚੱਲਦਾ ਪਿਆ, ਨਾ ਆਉਂਦੇ ਤਾਂ 2 ਕਾਲਰ ਵੀ ਹਟ ਜਾਂਦੇ ਜਿਹੜੇ ਆਉਂਦੇ ਸੀ, ਹੈ ਨਾ। ਹੁਣ ਕਿੰਨਾ ਬਿਜੀ ਆਪਾਂ, 2 ਘੰਟੇ ਚੱਲਦੇ ਹਾਂ, 1.5 ਘੰਟਾ, ਤਾਂ ਵੀ ਕਾਲਰ ਰਹਿ ਜਾਂਦੇ ਨੇ। ਵਾਹਿਗੁਰੂ ਇਸ ਤਰ੍ਹਾਂ ਕਾਮਯਾਬੀ ਦੇ ਭਲੇ ਦਾ ਕੰਮ ਹੈ, ਤੇ ਨੁਕਸੇ ਵਰਤਿਆ ਕਰੋ ਤੇ ਤੁਸੀਂ ਅੱਗੇ ਵਧਾਓ। ਤਾਂ ਜਿਹਨੂੰ ਆਰਾਮ ਆਉਂਦਾ ਉਹ ਵੀ ਤੁਸੀਂ ਆਖਿਆ ਕਰੋ, ਨਹੀਂ ਆਇਆ ਦੁਬਾਰਾ ਪੁੱਛ ਲਿਆ ਕਰੋ। ਪਰ ਵੇਖ ਲਓ 10 ਸਾਲ, ਜੇ 10 ਸਾਲ ਲੰਘ ਚੱਲੇ ਨੇ, 11ਵਾਂ ਲੱਗ ਗਿਆ ਏ ਤੇ ਫਰਕ ਪਿਆ ਨੇ, ਤਾਂ ਹੀ ਬਿਜੀ ਚੱਲਦਾ, ਐਵੇਂ ਕਾਹਨੂੰ ਚੱਲਦਾ ਹੁੰਦਾ। ਇੱਕ ਨਾ ਉਹਨੇ ਕਿਹਾ ਸੀ ਨਾ ਅੱਖਾਂ 'ਚ ਪਾਣੀ ਵੀ, ਤੇ ਮੇਰੀ ਅੱਖਾਂ ਬਣੀਆਂ। ਮੈਂ ਇੱਕ ਵਾਰ ਕਹਾਂਗੀ, ਇੱਕ ਲੇਡੀ ਕਹਿੰਦੀ ਪਈ ਸੀ 2 ਚਮਚੇ, 2 ਨਹੀਂ ਪਾਉਣਾ, 4 ਚਮਚੇ ਤੁਸੀਂ ਗੁਲਾਬ ਜਲ ਪਾ ਲਓ, 1 ਚੁਟਕੀ ਪੀਸ ਕੇ ਚਿੱਟੀ ਪਰਖੜੀ ਪਾ ਲਓ, ਖੇਲ ਨਹੀਂ ਕਰਨੀ। ਤੁਸੀਂ 2 ਟਾਈਮ ਅੱਖਾਂ 'ਚ ਪਾ ਦੇਣਾ, ਪਾਣੀ ਵੀ ਸੁੱਕ ਜਾਏ, ਜਿਹੜੀ ਖਾਰਸ਼ਾਂ ਜੀ ਹੁੰਦੀ ਉਹ ਵੀ ਆ ਜਾਏਗੀ, ਬਹੁਤ ਅੱਛੀ ਚੀਜ਼ ਹੈ ਨਾ। ਇੱਕ ਆ ਜਿਹੜੀ ਐਲੋਵੇਰਾ ਵਾਲੀ ਦਵਾਈ ਹੈ ਨਾ, ਉਹ ਲੈਂਸ ਵਾਲੇ ਪਾਈ ਰੱਖਣ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਕੁਛ ਨਹੀਂ ਹੁੰਦਾ ਉਹਦੇ ਨਾਲ, ਬਹੁਤ ਫਰਕ ਪੈਂਦਾ ਉਹਦੇ ਨਾਲ। ਇੱਕ ਜਿਨ੍ਹਾਂ ਦੇ ਕਮਰ ਦਾ ਦੱਸਿਆ ਸੀ ਉਹ ਤਾਂ ਮੈਂ ਦੱਸ ਦਿੱਤਾ। ਹੁਣ ਜਿਨ੍ਹਾਂ ਨੇ ਕਿਹਾ ਸੀ ਨਾ ਕੁਛ ਨਹੀਂ ਹੈਗਾ, ਕੋਈ ਮੈਨੂੰ ਦਰਦ ਨਹੀਂ ਹੁੰਦੀ, ਮੇਰੀ ਗਿਲਟੀ ਅੱਖ ਤੇ ਕੁਛ ਨਹੀਂ ਹੁੰਦਾ, ਇੱਕ ਐਲੋਵੇਰਾ ਦਾ ਗੁੱਦਾ ਕੱਢ ਕੇ ਨਾ ਉੱਤੇ ਰੋਜ਼ 2 ਟਾਈਮ ਘਸਾਈ ਰੱਖਣ ਤਾਂ ਉਹਨਾਂ ਨੂੰ ਆਰਾਮ ਆ ਜਾਏਗਾ। ਧੜਕਣ ਵਾਲੇ ਤਾਂ ਬੇਟੇ ਆਪਾਂ ਨੂੰ ਸਾਰਿਆਂ ਨੂੰ ਪਤਾ, ਸਵੇਰੇ ਨਿਰਣੇ ਕਾਲਜੀ ਔਲੇ ਮੁਰੱਬਾ ਖਾ ਲੈਣ, ਲੀਚੀ ਦਾ ਜੂਸ ਪੀ ਲੈਣ, ਸਿਰ ਪਪੀਤਾ 2 ਲੌਂਗ ਪੀਸ ਕੇ ਇਹਦੇ ਵਿੱਚ ਪਾ ਕੇ ਨਿਰਣੇ ਕਾਲਜੇ ਪਾ ਲੈਣ। ਇੱਕ ਉਹ ਕਹਿੰਦੇ ਬਈ ਮੇਰਾ ਬਲੱਡ ਨਹੀਂ ਬਣਦਾ, ਸੌਖਾ ਜਿਹਾ ਕੰਮ ਹੈ। ਬੱਕਰੀ ਦਾ ਦੁੱਧ ਵੀ ਬੜਾ ਜ਼ਰੂਰੀ ਪੀ ਲੈਣ ਕਰਨ, ਬੜਾ ਸਵਾਦ ਹੁੰਦਾ। ਦਹੀਂ ਵੀ ਖਾ ਲੈਣ,
ਬੱਕਰੀ ਦਾ ਦਹੀਂ ਜਿਹੜਾ ਇੰਨਾ ਅੱਛਾ ਵੀ ਰੋਗ ਹਟਾਉਂਦਾ, ਆਪਾਂ ਖਾਂਦੇ ਹੀ ਨਹੀਂ, ਆਪਾਂ ਨੇ ਸਮੈਲ ਆਵੇਗੀ। ਗ੍ਰੀਨ ਐਪਲ, ਗਾਜਰ, ਅਨਾਰ, ਚਕੰਦਰ, ਪਾਲਕ, ਥੋੜੇ ਪੱਤੇ ਬਰੋਕਲੀ ਪਾ ਲਓ, ਥੋੜੀ ਜਾਮਣੀ ਗੋਭੀ ਪਾ ਲਓ, ਕੀਵੀ ਫਰੂਟ ਪਾ ਲਓ। 10 ਦਿਨ ਉਹ ਨਾ 1 ਗਲਾਸ ਵੱਡਾ ਬਣਾ ਕੇ ਪੀਂਦੇ ਰਹਿਣ ਨਾ ਜੂਸ ਦਾ, ਤਾਂ ਵੇਖੀ ਉਹਨਾਂ ਨੂੰ ਆਪਣਾ ਬਲੱਡ ਹੀ ਬਲੱਡ ਬਣ ਜਾਣਾ ਉਹਨਾਂ ਦਾ। ਇੱਕ ਨਾ ਤੁਸੀਂ ਉਹ ਦਿਨ ਬੇਟਾ ਦੱਸਿਆ ਸੀ ਨਾ, ਪੀਲੀਆ, ਕਾਲਾ ਪੀਲੀਆ, ਚਿੱਟਾ ਪੀਲੀਆ ਇੱਕੋ ਹੀ ਦਵਾਈ ਹੈ। ਤੇ ਮੈਂ ਹੁਣ ਤੁਹਾਨੂੰ ਥੋੜਾ ਦੱਸ ਰਹੀ, 2 ਚੀਜ਼ਾਂ ਤੁਸੀਂ ਛੱਡ ਗਏ ਅੱਜ, ਐਵੇਂ ਕਿਸੇ ਨੂੰ ਆਰਾਮ ਆ ਜਾਂਦਾ ਮਿਲਦਾ ਉਸ ਦਿਨ, ਹਨਾ। ਤੇ ਇੱਕ ਮੈਂ ਦੱਸਣ ਲੱਗੀ ਸਾਂ, ਮੈਂ ਪਹਿਲਾਂ ਪੀਰੀਅਡ ਦੱਸ ਲਵਾਂ। ਇੱਕ ਜਿਹਨੇ ਕਿਹਾ ਸੀ ਨਾ ਕੁੜੀ ਨੂੰ, ਕਿਸੇ ਨੂੰ ਪਤਾ ਹੋਵੇ ਮੇਰੀ ਕੁੜੀ ਦੀ ਇੰਡੀਆ ਧੱਬੇ ਨੇ ਤੇ ਕਿੱਲ ਨੇ, ਸੌਖਾ ਜਿਹਾ ਇਲਾਜ। ਇੱਕ ਹਲਦੀ ਦਹੀਂ ਚ ਪਾ ਕੇ ਤੇ ਨਿੰਬੂ ਨਿਚੋੜ ਕੇ ਨਾਲ ਲੇਪ ਕਰੇ, ਅੱਧਾ ਘੰਟਾ ਲਾਈ ਰੱਖਿਓ। ਇੱਕ ਚੌਲਾਂ ਦਾ ਆਟਾ ਤੇ ਦਹੀਂ, ਇਹ ਵੀ ਅੱਧਾ ਘੰਟਾ ਲਾਈ ਰੱਖੇ। ਇੱਕ ਚੀਜ਼ ਨੂੰ ਵਰਤੇ ਪਹਿਲਾਂ, ਇੱਕ ਖੀਰਾ, ਕੱਕੜੀ, ਘੀਆ, ਤੋਰੀ, ਇਹਨੂੰ ਕ੍ਰਸ਼ ਕਰਕੇ ਨਾ ਤੇ ਫਿਰ ਉਹਨੂੰ ਗ੍ਰਾਈਂਡ ਕਰ ਲਓ। ਗ੍ਰਾਈਂਡ ਕਰਕੇ ਦਹੀਂ ਪਾ ਕੇ ਅੱਧਾ ਘੰਟਾ ਲੇਪ ਮਿਹਨਤ ਲਾਈ ਰੱਖੇ। ਬਿਲਕੁਲ ਜਿੰਨਾ ਵੀ ਸੁਣਦੇ ਪਏ ਨੇ, ਛਾਈਆਂ ਵੀ ਹਟਣਗੀਆਂ, ਕਿੱਲ ਵੀ ਹਟਣਗੇ, ਬਿਲਕੁਲ ਉਹਨਾਂ ਸਾਫ਼ ਤੋਂ ਸਾਫ਼ ਹੋ ਜਾਏਗਾ ਤੇ ਬਿਲਕੁਲ ਹੁਣ ਆਰਾਮ ਆ ਜਾਏਗਾ। ਮੈਂ ਇਹ ਵਰਤਿਆ ਸੀ ਤੇ ਮੈਂ ਲਿਖ ਕੇ ਰੱਖਿਆ ਪਿਆ ਸੀ ਤੇ ਠੀਕ ਹੋ ਜਾਏਗਾ ਉਹਨਾਂ ਦਾ। ਜੇ ਮੈਂ ਤੁਹਾਨੂੰ ਦੂਜਾ ਦੱਸਣ ਲੱਗੀ, ਇੱਕ ਭੈਣ ਜੀ ਕਹਿੰਦੇ ਸੀ ਮੇਰਾ ਸਾਹ ਘੁੱਟਿੰਦਾ ਹੈ, ਸੌਖਾ ਇਲਾਜ ਹੈ। ਰਾਤ ਨੂੰ ਕਾਲੀ ਮਿਰਚ, ਸੁੰਡ ਤੇ ਹਲਦੀ ਉਂਗਲ ਨਾਲ ਚੱਟ ਕੇ ਲੈਣ ਸ਼ਹਿਦ ਦੇ ਨਾਲ, ਤੇ ਕਦੀ ਉਹਨਾਂ ਸਾਹ ਨਹੀਂ ਰੁਕੇਗਾ, ਭਾਵੇਂ ਕੁਛ ਵੀ ਹੋਵੇ, ਆਰਾਮ ਆ ਜਾਏਗਾ। ਇੱਕ ਮੈਂ ਤੁਹਾਨੂੰ ਉਹ ਦੁਬਾਰਾ ਦੱਸਣ ਲੱਗੀ ਹਾਂ, ਪੀ ਲਿਆ, ਤੁਸੀਂ ਵੀ ਧਿਆਨ ਦੇ ਲਿਆ, ਵਿੱਚ 2-3 ਚੀਜ਼ਾਂ ਮਿਸਟੇਕ ਹੋ ਗਈਆਂ ਸੀ ਨਾ। ਇੱਕ ਜਿੰਨਾ ਕਿਹਾ ਸੀ ਨਾ, ਹਲਦੀ ਖਾ ਲਈ, ਗਰਮੀ ਹੈ, ਸੌਖਾ ਇਲਾਜ, ਅਨਾਰ ਦਾ ਜੂਸ ਪੀਣ, ਦਹੀਂ ਦੇ ਵਿੱਚ ਸ਼ੱਕਰ ਪਾ ਕੇ ਨਾ ਰਿੜ ਕੇ, ਜਿਵੇਂ ਆਪਾਂ ਇੰਡੀਆ ਲੋਕੀ ਰਿੜ ਕੇ ਪੀਂਦੇ ਸੀ, ਰੋਜ਼ ਸਵੇਰੇ ਗਲਾਸ ਪੀਣ। ਤੇ ਬਦਾਮ, ਖਸਖਸ, ਚਾਰੇ ਮਗਜ਼, ਸੌਂਫ ਤੇ ਛੋਟੀ ਇਲਾਚੀ ਰਾਤੀ ਭਿਉਣ, ਸਵੇਰੇ ਪਾਣੀ ਨਿਚੋੜ ਕੇ ਦੁੱਧ ਚ ਰਿੜ ਕੇ ਥੋੜਾ ਜਿਹਾ ਪਾਣੀ ਪਾ ਕੇ ਰੋਜ਼ ਪੀਂਦੋ ਤੇ ਬਿਲਕੁਲ ਠੀਕ ਹੋ ਜਾਏਗਾ। ਗਰਮੀ ਦਾ ਅੱਗੋਂ ਅੱਧਾ ਚਮਚਾ ਲੈਣ, ਆਰਗੈਨਿਕ ਹਲਦੀ ਲੈਣ, ਸਬਜ਼ੀ ਵਾਲੀ ਨਾ ਖਾਣ। ਮੈਂ ਹੁਣ ਤੁਹਾਨੂੰ ਆਹ ਲਾਸਟ ਦੱਸਣ ਲੱਗੀ, 2-3 ਚੀਜ਼ਾਂ ਤੁਸੀਂ ਵਿੱਚ ਛੱਡ ਗਏ ਜੇ ਤੇ ਮੈਂ ਤੁਸੀਂ ਵੀ ਧਿਆਨ ਦੇ ਲਿਆ ਜੇ। ਕਾਲਾ ਪੀ ਲਿਆ, ਚਿੱਟਾ ਹੋਵੇ, ਮੈਂ ਤੁਹਾਨੂੰ ਦੱਸਿਆ ਸਾਡਾ ਮੁੰਡਾ ਹਰ ਗਰਮੀਆਂ ਪਿਆਰੇ ਚੰਗਾ ਭਲਾ ਹੈ, 4 ਸਾਲ ਹੋ ਗਏ ਇਸ ਚੀਜ਼ ਨੂੰ। ਗਊ ਜਿਹੜੀ ਨਾ ਧਨੰਤੀ, ਗਊ ਧਨਤੀ 2 ਤੋਲੇ, ਤਵਾ ਸ਼ੀਰ 2 ਤੋਲੇ, ਕਲਮੀ ਸ਼ੋਰਾ 2 ਤੋਲੇ, ਜੌਂ ਖਾਰ 2 ਤੋਲੇ, ਸੁਹਾਗਾ 2 ਤੋਲੇ, ਠਿਕਰੀ ਸਾਦਰ 1 ਤੋਲਾ, ਕੱਥਾ 1 ਤੋਲਾ, ਬੰਗ ਭਸਮ 2 ਤੋਲੇ, ਸ਼ੱਦ ਚੀਨੀ 2 ਤੋਲੇ, ਨਿੱਕੀ ਇਲਾਚੀ 2 ਤੋਲੇ ਤੇ ਕੁੱਜਾ ਮਿਸ਼ਰੀ 400 ਜਿਹੜੀ ਹੈਗੀ ਨਾ 4 ਤੋਲੇ, ਕੁੱਜਾ ਮਿਸ਼ਰੀ ਧਾਗੇ ਵਾਲ ਜਿਹੜੀ ਨਾ ਉਹ 4 ਤੋਲੇ। ਇਹਨੂੰ ਪੀਸ ਕੇ, ਜਿਹਨੂੰ ਜ਼ਿਆਦਾ ਹੈ ਨਾ ਉਹ 2 ਚੁਟਕੀਆਂ ਵੀ ਲੈ ਸਕਦਾ, 2 ਚੁਟਕੀਆਂ, ਚਮਚੇ ਦਾ ਚੌਥਾ ਹਿੱਸਾ ਬਣਾ ਲੈਣ, ਇੱਕ ਵਾਰ ਭਰ ਕੇ ਮੇਲ ਲੈਣ, ਚਮਚੇ ਦਾ ਚੌਥਾ ਹਿੱਸਾ। ਬੱਕਰੀ ਦੁੱਧ ਦੀ ਕੱਚੀ ਲੈ, ਹਫ਼ਤੇ ਬਾਅਦ ਉਹਨਾਂ ਨੂੰ ਪਤਾ ਲੱਗਿਆ ਆਰਾਮ ਆ ਗਿਆ। ਕਰੂੰਬਲੀਆਂ ਕਿਸੇ ਦੇ ਕਰੀਆਂ ਆਇਆ ਹੋਵੇਗਾ ਉਹਦੇ ਨਾਲ, ਆਪਣੇ ਨਾਲ ਅੱਕਾਂ ਦੀਆਂ ਨਾਲ, ਪਰ ਉਹ ਦਵਾਈ ਹੈ ਇਹ, ਜਿੰਨੇ ਵੀ ਲਈ ਉਹਨੂੰ ਆਰਾਮ ਆ ਗਿਆ, ਕਾਲੇ ਵਾਲੇ, ਪੀਲੇ ਵਾਲੇ। ਓਕੇ ਬੇਟੇ, ਸਤਿ ਸ੍ਰੀ ਅਕਾਲ, ਖੁਸ਼ ਰਹੋ, ਆਬਾਦ ਰਹੋ, 11ਵਾਂ ਸਾਲ ਲੱਗਾ, ਤੁਹਾਨੂੰ ਤੰਦਰੁਸਤੀ ਮਿਲੇ ਤੇ ਕਾਮਯਾਬੀ ਮਿਲੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। 4082725020 ਸਟੂਡੀਓ ਦਾ ਫੋਨ ਨੰਬਰ ਆ। ਕਿਸ਼ਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਪਿਛਲੀ ਵਾਰ ਵੀ ਮੈਂ ਕਰੀ ਸੀ ਗੱਲ ਆਪ ਜੀ। ਆ ਮੁੜ ਕੇ ਬੋਲੋ, ਕੀ ਦੱਸਿਆ ਸੀ ਆਪਣਾ? ਨਾਲ ਉਹ ਬੰਦ, ਰੇਡੀਓ ਬੰਦ ਕਰੋ, ਬਾਬਾ ਸੁਣਦਾ ਸਾਨੂੰ। ਮੈਂ ਪਿਛਲੀ ਵਾਰੀ ਫੋਨ ਕੀਤਾ ਸੀ, ਕਾਫੀ ਰੇਡੀਓ ਤੇ ਆਪ ਜੀ ਨੂੰ ਕਾਲ ਕਰਦੇ ਸੀ। ਤੁਸੀਂ ਹੁਣ ਪੁੱਛੋ ਕੀ ਪੁੱਛਣਾ ਆ, ਤੁਸੀਂ ਰੇਡੀਓ ਬੰਦ ਕਰ ਲਓ। ਬੰਦ ਕਰ ਲਿਆ ਜੀ ਰੇਡੀਓ ਤੇ ਮੈਂ। ਹਾਂਜੀ ਹਾਂਜੀ, ਮੈਂ ਦੱਸਣਾ ਸੀ ਜਿਹੜਾ ਸ਼ੂਗਰ ਦੀ ਉਹ ਕਹਿੰਦੇ ਸੀ ਕਾਫੀ ਜਾਂ ਦੂਜਾ ਆਈ ਵੇ, ਹਾਂਜੀ ਉਹ ਜੇ ਨਹੀਂ ਮਿਲਦਾ ਕਿਸੇ ਨੂੰ ਤਾਂ ਇੱਥੋਂ ਮੈਂ ਦੇ ਸਕਦਾ। ਠੀਕ ਹੈ। ਇੱਕ ਗੋਡਿਆਂ ਬਾਰੇ ਪੁੱਛਦਾ ਸੀ ਕੋਈ, ਉਹਦੇ ਵਿੱਚ ਸੀਨ ਦਾ ਤੇਲ ਹੁੰਦਾ ਨੀ ਜਿਹੜਾ ਆਪਣੇ ਕੱਪੜੇ ਸੀਨ ਵਾਲੀ ਦਾ ਜੀ, ਅੱਧਾ ਉਹ ਪੈ ਲੈਣਾ, ਅੱਧਾ ਸੁਰਾ, ਉਹਦੀ ਮਾਲਸ਼ ਕਰੇ ਤੇ ਠੀਕ ਹੈ ਜੀ। ਜੇ ਕੋਈ ਕਿਸੇ ਨੂੰ ਨੰਬਰ ਚਾਹੀਦਾ ਠੀਕ ਹੈ। ਤੁਸੀਂ ਹੁਣ ਮੈਨੂੰ ਪਤਾ ਨਹੀਂ ਕਿੰਨੇ ਕੁ ਚਿਰ ਲਈ ਆਏ ਹੋਏ ਆ, ਤੇ ਫਿਰ ਤੁਹਾਨੂੰ ਲੱਭੀ ਜਾਣਗੇ। ਵੈਸੇ ਗੁਰਦੁਆਰੇ ਦੇ ਵਿੱਚ ਭਾਈ ਸਾਹਿਬ ਹੈਗੇ ਆ ਇਹ, ਤੇ ਕੋਈ ਨਹੀਂ, ਮੈਂ ਦੁਬਾਰਾ ਮਿਲਦੀ ਕਾਲ ਤੇ ਲਾ ਲੈਂਦੀ ਹਾਂ ਨੰਬਰ ਇਹਨਾਂ ਦਾ। ਗਰਮੇਜ ਕੌਰ ਜੀ, ਗਰਮੇਜ ਕੌਰ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀਗਾ, ਇੱਕ ਸ਼ੂਗਰ ਦੀ ਦਵਾਈ ਭਾਜੀ ਜਗਵੀਰ ਸਾਨੂੰ ਕਹਿ ਦਿਓ, ਤੇ ਇੱਕ ਬਲੱਡ ਪ੍ਰੈਸ਼ਰ, ਸ਼ਰਾਬ ਦਾ ਵੀ ਪੁੱਛਣਾ ਸੀ ਉਹਨਾਂ ਨੂੰ। ਥੈਂਕ ਯੂ ਜੀ, ਥੈਂਕ ਯੂ। ਵੈਸੇ ਦਵਾਈਆਂ ਦੱਸੀਆਂ ਵੀ ਜਾਂਦੀਆਂ ਆ, ਵੀਰਵਾਰ ਨੂੰ ਦੱਸਦੇ ਵੀ ਹੈਗੇ ਆ। ਨਾਲ ਦੀ ਨਾਲ ਦੱਸਣਾ ਕਿ ਡਾਕਟਰ ਤੇ ਕੋਈ ਨਹੀਂ ਹੈਗਾ ਸਾਡੇ ਕੋਲ, ਦਵਾਈਆਂ ਸਿਰਫ ਇੱਥੇ ਜਿਹਨੂੰ ਵੀ ਪਤਾ ਹੁੰਦਾ ਉਹ ਦੱਸ ਦਿੰਦਾ ਆ, ਤੇ ਤੁਸੀਂ ਲਿਖ ਲਿਆ ਕਰੋ ਇਹਨਾਂ ਚੀਜ਼ਾਂ ਨੂੰ। ਤੁਸੀਂ ਸਟੋਰਾਂ ਤੋਂ ਆਪ ਵੀ ਲੈ ਸਕਦੇ ਆ। ਸੁਰਿੰਦਰ ਕੌਰ ਜੀ, ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰੀ ਬੈਗ ਬਹੁਤ ਦੁਖਦੀ, ਅੱਗੇ ਵੀ ਕੈਂਸਲ ਕੀਤਾ ਸੀ,
ਬੈਕ ਮੇਰੀ ਬਹੁਤ ਦੁਖਦੀ, ਏਦਾਂ ਲੱਗਦਾ ਜਿੱਦਾਂ ਹੱਡੀਆਂ ਕਲਕਲੀਆਂ ਹੋਈਆਂ ਹੁੰਦੀਆਂ, ਏਦਾਂ ਹੋ ਜਾਂਦਾ। ਠੀਕ। ਇੱਕ ਮੇਰੀ ਤੇਜ਼ਾਬ ਨਹੀਂ ਹਟਦੀ, ਮੈਂ ਉਹ ਵੀ ਪੀ ਹਟੀ, ਤੇਜ਼ਾਬ ਨਹੀਂ ਮੇਰੀ ਹਟਦੀ, ਬਹੁਤ ਬਣਦੀ, ਚਾਹ ਦੇਖ ਲਾ ਮੈਂ ਪੀ। ਠੀਕ ਹੈ ਜੀ। ਗਿੱਟਾ ਮੇਰਾ ਸੁੱਜਾ ਹੈ ਅੰਦਰਲੇ ਪਾਸੇ, ਇਹਦੀ ਸੋਜ ਹੀ ਨਹੀਂ ਉਤਰਦੀ। ਤਾਂ ਹੋਰ ਮੈਨੂੰ ਦੱਸਿਓ, ਇਹਨਾਂ ਦੇ ਨਾ ਹਲ ਪਤਾ ਨਹੀਂ ਕਾਹਤੇ ਕਾਲੇ ਹੋ ਗਏ ਉਹ। ਠੀਕ ਹੈ, ਇਹ ਵੀ ਦੱਸਿਓ ਬੁੱਲਾਂ ਦੇ ਬਾਰੇ। ਠੀਕ ਆ। ਵੈਸੇ ਇਲਾਜ ਤੁਹਾਨੂੰ ਸਾਰਿਆਂ ਦੇ ਬਾਕੀਆਂ ਨੇ ਦੱਸੇ ਸੀ, ਜਿਹੜੇ ਸੀਗੇ ਸਾਰਿਆਂ ਦੇ ਕੋਲ। ਆਪਾਂ ਫਿਰ ਵੀ ਰਿਕੁਐਸਟ ਕਰਦੇ ਹਾਂ ਕਿ ਜਿਹਦੇ ਕੋਲ ਕਿਸੇ ਕੋਲ ਕੋਈ ਵੀ ਹੋਊਗਾ, ਵੈਸੇ ਤੁਹਾਡੀ ਬੈਕ ਪੇਨ ਬਹੁਤ ਜ਼ਿਆਦਾ ਆ, ਜਿਹਨੂੰ ਕਿਤਿਓਂ ਵੀ ਕੁਛ ਵੀ ਨਹੀਂ ਆਰਾਮ ਆਉਂਦਾ, ਉਹਦਾ ਜਿਹੜਾ ਨਾ ਹਾਰਡ ਥਾਂ ਦੇ ਉੱਤੇ ਸੌਂ ਕੇ ਆ ਜਾਂਦਾ, ਫੱਟੇ 'ਤੇ ਸੌਂ ਕੇ ਆ ਜਾਂਦਾ, ਥੱਲੇ ਸੌਂ ਕੇ ਆਰਾਮ ਆ ਜਾਂਦਾ ਥੋੜ੍ਹਾ ਬਹੁਤਾ। ਕੋਸ਼ਿਸ਼ ਜ਼ਰੂਰ ਕਰਿਆ ਕਰੋ। ਜਸਪਾਲ ਕੌਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਵਧਾਈਆਂ ਤੁਹਾਨੂੰ। ਧੰਨਵਾਦ ਜੀ। ਵਧਾਈਆਂ ਤੁਹਾਨੂੰ 10 ਸਾਲ ਦੀਆਂ, 11ਵਾਂ ਲੱਗ ਗਿਆ ਆਪਾਂ ਨੂੰ। ਹਾਂਜੀ ਹਾਂਜੀ, ਧੰਨਵਾਦ ਜੀ। ਭੈਣ ਜੀ 2 ਆਏ ਸੀ, ਅੱਜ ਦੱਸਿਆ ਸੀਗਾ ਭਾਜੀ ਉਹਨਾਂ ਨੇ ਵੀ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਨਾ, 3 ਗੋਲੀਆਂ ਖਾਂਦੇ ਆ। ਉਹਨਾਂ ਨੂੰ ਵੀ ਕਹਿਣਾ ਚਾਹੀਦਾ ਵੀ ਸਾਲਟ ਬਿਲਕੁਲ ਬੰਦ ਕਰਕੇ ਦੇਖ, ਕਿਉਂਕਿ ਕਈ ਵਾਰੀ ਆਪਣੇ ਸਿਆਣੇ ਸਾਲਟ ਵੀ ਨਾਲ ਟੇਸਟ ਨਹੀਂ ਮੁੱਕਦਾ। ਹਾਂਜੀ, ਇਹ ਤੇ ਬਿਲਕੁਲ ਬਿਲਕੁਲ ਬੰਦ ਕਰਕੇ ਦੇਖਣ 2-3 ਦਿਨ, ਤੇ ਮੇਰਾ ਲੱਗਦਾ ਕਿ ਉਹਨਾਂ ਦਾ BP ਥੱਲੇ ਹੋ ਜਾਊਗਾ ਜੀ ਜੀ ਜੀ। ਤੇ ਦੂਜਾ ਭੈਣ ਜੀ ਮੈਂ ਇਹ ਪੁੱਛਣਾ ਕਿ ਮੇਰੀਆਂ ਲੱਤਾਂ ਦੇ ਜਿਹੜੇ ਪਿਛਲੇ ਪਾਸੇ ਆਪਣੇ ਨਰਵਸ ਹੁੰਦੀਆਂ ਨੇ, ਉਹ ਬਹੁਤ ਬਲੂ ਹੋਈ ਜਾਂਦੀਆਂ ਨੇ, ਤੇ ਉਹਦਾ ਕੁਝ ਕਿਸੇ ਨੂੰ ਪਤਾ ਹੋਵੇ ਤਾਂ। ਨਾੜਾਂ ਬਲੂ ਹੋ ਗਈਆਂ ਨਾ? ਹਾਂਜੀ, ਨਾਲ ਬਲੂ ਹੋ ਕੇ ਜਿੱਦਾਂ ਬਲੱਡ ਜਿਹਾ ਨਹੀਂ ਆਪਣਾ ਇਕੱਠਾ ਹੋ ਜਾਂਦਾ, ਏਦਾਂ ਹੋ ਜਾਂਦੀਆਂ। ਠੀਕ ਹੈ, ਹਾਂਜੀ। ਓਕੇ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਇਹੀ ਇਹਦੇ ਲਈ ਤਾਂ ਚਿੱਟਾ ਸਿਰਕਾ ਕਿਸੇ ਨੇ ਪੀਤਾ ਸੀ, ਇਹੀ ਇਹਦਾ ਇਲਾਜ ਆਇਆ ਸੀ। ਇੱਕ ਦਾ ਕੋਈ ਹੋਰ ਆਇਆ ਸੀ, ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸ ਦਿਓ। ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਦੀਦੀ। ਮੈਂ 2-3 ਬਿਮਾਰੀਆਂ ਬਾਰੇ ਪੁੱਛਣਾ। ਜਿੱਦਾਂ ਇੱਕ ਤਾਂ ਮੈਨੂੰ ਪੀਰੀਅਡ ਨਹੀਂ ਆਇਆ, ਜਿੱਦਾਂ ਮੈਂ ਅੱਗੇ ਵੀ ਪਹਿਲਾਂ ਪੁੱਛਿਆ ਸੀਗਾ। ਜਿੱਦਾਂ ਕੋਈ ਗਰਮ ਚੀਜ਼ ਨਹੀਂ ਏਦਾਂ ਖਾ ਸਕਦੀ, ਮੈਂ ਖਾਧਾ ਉਹਨਾਂ ਜਿੱਦਾਂ ਮੇਰਾ ਦਿਲ ਪੱਟ ਹੁੰਦਾ। ਤੇ ਇੱਕ ਮੈਨੂੰ ਜਿੱਦਾਂ ਡਿਪਰੈਸ਼ਨ ਵੀ ਆ, ਜਿੱਦਾਂ ਉਹ ਆਂਟੀ ਨੇ ਦੱਸਿਆ ਸੀ ਪਹਿਲਾਂ, ਜਿੱਦਾਂ ਰਾਤ ਨੂੰ ਜਿੱਦਾਂ ਖਸਖਸ, ਉਹ ਸਾਰੀਆਂ ਚੀਜ਼ਾਂ ਮੈਂ 10 ਕੁ ਦਿਨ ਪੀਤਾ, ਉਹਨਾਂ ਵੀ ਮੈਨੂੰ ਦਿਲ ਪੱਟ ਹੁੰਦਾ ਦੁੱਧ ਨਾਲ। ਠੀਕ ਆ। ਹਾਂਜੀ। ਤੇ ਇੱਕ ਜਿਹੜੀ ਨਾਈਟ ਐਕਸਟਰਾ ਵਰਜੀਨੀਆ ਟੀ ਸੀ, ਉਹ ਜਿੱਦਾਂ ਇੱਕ ਹੀ ਪੈਕਟ ਪੀਣਾ ਹੈ ਰਾਤ ਨੂੰ, ਜਿੱਦਾਂ ਸੌਣ ਤੋਂ ਪਹਿਲਾਂ ਅੱਧਾ ਘੰਟਾ। ਹਾਂਜੀ ਹਾਂਜੀ। ਜਿੱਦਾਂ ਉੱਤੇ ਦੀਦੀ ਲਿਖਿਆ ਹੋਇਆ ਹੈ ਜਿੱਦਾਂ 2-3 ਕੱਪ ਜਿੱਦਾਂ ਪਹਿਲਾਂ ਪੀਣੀ ਆ ਡੇ ਟਾਈਮ। ਦਿਨੇ ਵੀ ਪੀ ਲਿਆ ਕਰੋ ਜੇ ਇਦਾਂ ਹੀ ਲਿਖਿਆ ਹੈ ਤਾਂ। ਹਾਂਜੀ। ਤੇ ਏਦਾਂ ਲਿਖਿਆ। ਇੱਕ ਜਿਹੜਾ ਮੇਰੇ ਡੈਡੀ ਆ, ਜਿੱਦਾਂ ਉਹ ਕੰਮ ਕਰਦੇ ਖੱਤਿਆਂ 'ਚ, ਤਾਂ ਉਹਨਾਂ ਦੇ ਰਾਤ ਨੂੰ ਖਾਜ ਬਹੁਤ ਆਉਂਦੀ ਹੈ। ਠੀਕ ਆ, ਖਾਜ ਬਹੁਤ ਆਉਂਦੀ ਹੈ। ਠੀਕ ਆ। ਹਾਂਜੀ। ਤੇ ਮੈਨੂੰ ਪੀਰੀਅਡ ਨਹੀਂ ਜਿੱਦਾਂ ਆਇਆ 2 ਮੰਥ ਹੋ ਗਏ। ਠੀਕ ਆ, ਆਪਾਂ ਪੁੱਛਦੇ ਜੇ ਕਿਸੇ ਨੂੰ ਪਤਾ ਹੋ ਤਾਂ ਜ਼ਰੂਰ ਦੱਸ ਦਊਗਾ। ਹਾਂਜੀ। ਠੀਕ ਹੈ, ਥੈਂਕ ਯੂ ਜੀ। ਮਹਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਵਧਾਈਆਂ ਬਹੁਤੀਆਂ ਦਰਸ਼ਨ ਕਰੇ ਕਰਦੀਆਂ। ਧੰਨਵਾਦ ਜੀ, ਧੰਨਵਾਦ। ਉਹ ਭੈਣ ਜੀ ਮੈਂ ਦੱਸਣਾ ਸੀਗਾ, ਸ਼ੂਗਰ ਦਾ ਜਿਹੜਾ ਚੇਅਰ ਤੇ ਬੈਠ ਕੇ, ਕੁਰਸੀ 'ਤੇ ਬੈਠ ਕੇ ਨਾ ਕੌਲੀ ਮੂੰਹ ਦੀ ਮਾਰ ਕੇ, ਮੈਨੂੰ ਆਰਾਮ ਆ ਗਿਆ ਉਹਨਾਂ। ਅੱਛਾ ਜੀ। ਕਿੰਨਾ ਕੁ ਚਿਰ ਬੈਠੇ ਤੁਸੀਂ? ਮੈਂ 3-4 ਦਿਨ ਬੈਠੀ ਹਾਂ। ਅੱਜ ਤਾਂ ਮੇਰੀ ਸ਼ੂਗਰ ਲੋ ਹੋ ਗਈ, ਸਗੋਂ 49 ਆਈ ਸਾਰੀ। ਅੱਛਾ। ਨਾ ਤੁਸੀਂ ਇੰਨੀ ਲੋ ਨਾ ਕਰਿਓ, ਤੁਸੀਂ ਬੰਦ ਕਰ ਲਓ ਵਿੱਚੋਂ। ਮੈਂ ਹੁਣ ਤਾਂ ਬੰਦ ਕੀਤੀ। ਮੇਰੀ ਬੈਕ ਦੀ ਰੀਤੀ ਜਿਹੜੀ ਹੇਠਾਂ ਨਾ, ਸ਼ੁਰੂ ਤੋਂ ਦੁਖਣ ਲੱਗ ਗਈ ਸੀ। ਮੈਂ ਤੁਹਾਨੂੰ ਪੁੱਛਿਆ ਸੀ ਫੋਨ ਕਰਕੇ, ਹੈ ਨਾ? ਹਾਂ, ਮੈਂ ਤੈਨੂੰ ਦੱਸਿਆ ਵੀ ਸੀ ਬੰਦ ਕਰ ਲਓ। ਹਾਂਜੀ। ਹੁਣ ਨਹੀਂ, ਮੈਂ ਬੈਠੀ 4 ਦਿਨ ਬੈਠੀ ਹਾਂ। ਤੇ ਗੋਲੀ ਤੁਸੀਂ ਛੱਡੀ ਹੋਈ ਆ ਨਾ? ਨਹੀਂ, ਗੋਲੀ ਤਾਂ ਮੈਂ ਖਾਂਦੀ ਹਾਂ ਜੀ। ਨਹੀਂ, ਫਿਰ ਗੋਲੀ ਕਿਉਂ ਖਾਂਦੇ ਆ? ਗੋਲੀ ਨਾ ਖਾਓ ਜੇ ਤੁਹਾਡੀ ਉਹ ਠੀਕ ਹੈ ਤੇ। ਆਹੋ, ਅੱਜ ਤਾਂ ਮੇਰੀ 49 ਆਈ। ਨਹੀਂ, ਉਹ ਬਹੁਤ ਘੱਟੀ ਮਾੜੀ ਹੁੰਦੀ ਆ। ਅੱਛਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਆ ਕੇ ਦੱਸਦੇ ਹਾਂ ਜੀ ਇਹਨਾਂ ਨੇ ਕੀ ਕੀਤਾ ਸੀਗਾ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ 4082725200। ਉਸੇ ਦੇ ਨਾਲ ਦੱਸੀਏ ਕਿ ਜਿਹੜੀਆਂ ਵੀ ਚੀਜ਼ਾਂ ਤੁਸੀਂ ਲੈਂਦੇ ਆ, ਉਹ ਬੋਡੀ ਤੁਹਾਡੀ ਆਪੋ ਆਪਣੀਆਂ, ਕਿਸੇ ਨੂੰ ਉਹ ਅਸਰ ਝੱਟ ਕਰ ਜਾਂਦੀਆਂ, ਕਿਸੇ ਨੂੰ ਕਰਦੀਆਂ ਨਹੀਂ ਆ, ਕਿਸੇ ਨੂੰ ਉਹ ਹੌਲੀ ਹੌਲੀ ਕਰਦੀਆਂ। ਸੋ ਇਹ ਇੱਕ ਦੇਸੀ ਨੁਸਖੇ ਆ, ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਗਾ ਤੁਹਾਨੂੰ ਐਲੋਪੈਥੀ ਦੀ ਦਵਾਈ ਦਊਗਾ, ਸਿਰਫ ਤੇ ਸਿਰਫ ਦੇਸੀ ਨੁਸਖੇ ਤੁਹਾਡੇ ਘਰਾਂ ਵਿੱਚ ਪਈਆਂ ਹੁੰਦੀਆਂ ਚੀਜ਼ਾਂ। ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਦੇਸੀ ਇਲਾਜ ਦੀ ਗੱਲ ਕਰਦੇ ਹਾਂ, ਟੋਟਕਿਆਂ ਦੀ ਗੱਲ ਕਰਦੇ ਹਾਂ, ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਜਿਹੜੀਆਂ ਚੀਜ਼ਾਂ ਸਾਡੇ ਘਰ ਵਿੱਚ ਪਈਆਂ ਹੁੰਦੀਆਂ, ਉਹਨਾਂ ਨੂੰ ਕਿਵੇਂ ਵਰਤਣਾ ਹੈ, ਕਿਵੇਂ ਲੈਣਾ ਹੈ, ਕਿਹੜੀ ਤੁਹਾਨੂੰ ਬਿਮਾਰੀ ਆ, ਕਿਹੜਾ ਨੁਸਖਾ ਆ ਉਹ ਕੰਮ ਆਊਗਾ, ਕਿਹੜੀਆਂ ਚੀਜ਼ਾਂ ਤੁਸੀਂ ਰਲਾ ਕੇ ਖਾ ਸਕਦੇ ਆ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਉਸ ਦੇ ਵਿੱਚ ਇਹ ਵੀ ਦੱਸਿਆ ਬੋਡੀ ਤੁਹਾਡੀ ਆਪੋ ਆਪਣੀ ਆ, ਕਿਸੇ ਨੂੰ ਬਾਏ, ਕਿਸੇ ਨੂੰ ਗਰਮੀ, ਕਿਸੇ ਦਾ ਸਰੀਰ ਕਿਸ ਤਰ੍ਹਾਂ, ਕਿਸੇ ਦਾ ਸਰੀਰ ਕਿਸ ਤਰ੍ਹਾਂ ਹੈਗਾ। ਟੀਕਾ ਅਸੀਂ ਕੋਈ ਲਾਉਂਦੇ ਨਹੀਂ ਹੈਗੇ, ਸਿਰਫ ਘਰ ਵਿੱਚ ਪਈਆਂ ਚੀਜ਼ਾਂ ਦੀ ਗੱਲ ਕਰਦੇ ਹਾਂ, ਜਾਂ ਸਟੋਰ ਦੇ ਉੱਤੋਂ ਉਹ ਜਲਦੀ ਮਿਲ ਜਾਂਦੀਆਂ ਤੁਹਾਨੂੰ, ਆਮ ਹੀ ਸਟੋਰਾਂ ਤੋਂ ਇਹ ਚੀਜ਼ਾਂ ਮਿਲ ਜਾਂਦੀਆਂ ਜਿਨ੍ਹਾਂ ਦੀ ਆਪਾਂ ਗੱਲਬਾਤ ਕਰਦੇ ਹਾਂ।
ਨਾਲ ਦੀ ਨਾਲ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਤੁਹਾਨੂੰ ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਉਹਦੇ ਬਾਰੇ ਤੁਸੀਂ ਜ਼ਰੂਰ ਦੱਸਿਆ ਕਰੋ, ਸ਼ੇਅਰ ਜ਼ਰੂਰ ਕਰਿਆ ਕਰੋ। ਬਹੁਤ ਸਾਰੇ ਨੁਸਖੇ ਦੱਸੇ ਜਾਂਦੇ ਆ। ਕਈ ਵਾਰੀ ਕੋਈ ਨਾ ਕੋਈ ਬੋਡੀ ਇੱਦਾਂ ਹੁੰਦੀ ਹੈ ਵੀ ਉਹਨੂੰ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਪਤਾ ਨਹੀਂ ਹੁੰਦਾ ਕਿੰਨੀ ਬਿਮਾਰੀ ਪੁਰਾਣੀ ਹੈਗੀ ਆ, 20 ਸਾਲਾਂ ਤੋਂ 25 ਤੋਂ 30 ਤੋਂ ਕਿੰਨੀ ਪੁਰਾਣੀ ਹੈਗੀ ਆ, ਪਰ ਉਹਨੂੰ ਆਰਾਮ ਵੀ ਹੌਲੀ ਹੌਲੀ ਆਊਗਾ। ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਕੋਈ ਨਹੀਂ ਹੁੰਦੇ। ਸੋ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਫ਼ੋਨ ਨੰਬਰ 4082725200। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਰਾਤ ਨੂੰ, ਅਤੇ ਉਹਦੇ ਵਿੱਚ ਅਸੀਂ ਕਾਲ ਕੋਈ ਨਹੀਂ ਲੈਂਦੇ। ਜੇ ਤੁਹਾਨੂੰ ਉਸ ਲਈ ਸੁਣਦੇ ਆ ਤੁਸੀਂ, ਤੁਹਾਨੂੰ ਇਲਾਜ ਦਾ ਪਤਾ ਆ, ਅਤੇ ਕਾਲ ਬੈਕ ਕਰ ਸਕਦੇ ਤੁਸੀਂ ਮੰਗਲਵਾਰ ਨੂੰ 4 ਤੋਂ 5:30 ਵਾਲੇ ਪ੍ਰੋਗਰਾਮ ਦੇ ਵਿੱਚ। ਇਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਸਰੀ, ਗਰਮੀਤ ਸਿੰਘ ਚਾਲੀ ਐਸਕਲੋਨ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਡਰਲਿਕ, ਸਤਵੰਤ ਕੌਰ ਸਿੱਖੋਂ ਜੂਨੀਅਰ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ। ਆਪ ਸਭ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ, ਤੁਸੀਂ ਠੀਕ ਠਾਕ ਰਹੋ, ਇਸੇ ਤਰ੍ਹਾਂ ਸੇਵਾ ਦੇ ਵਿੱਚ ਜੁਟੇ ਰਹੋ ਜੀ। ਅਤੇ ਚੱਲਦੇ ਹਾਂ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ। ਕਾਲ ਕਰ ਸਕਦੇ ਹਾਂ 4082725200। ਹਰਵੰਸ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ 10 ਸਾਲ ਜਿਹੜਾ ਪ੍ਰੋਗਰਾਮ ਤੁਸੀਂ ਚਲਾਇਆ। ਧੰਨਵਾਦ ਜੀ, ਧੰਨਵਾਦ। ਹਾਂਜੀ, ਬਹੁਤ ਲੋਕਾਂ ਨੂੰ ਫਾਇਦਾ ਹੋਇਆ। ਅੱਛਾ, ਮੈਂ ਤੁਹਾਨੂੰ ਦੱਸਣਾ ਜੀ, ਪਿਛਲੇ 2 ਵੀਕ ਪਹਿਲਾਂ ਮੇਰਾ ਇੱਕ ਭੈਣ ਨੇ ਦੱਸਿਆ ਸੀਗਾ ਵੀ ਜੇ ਹਿਚਕੀ ਲੱਗ ਜੇ ਤਾਂ ਤੁਸੀਂ ਤੇਲ ਲਗਾ ਦਿਓ ਸਰੋਂ ਦਾ। ਮੈਂ ਜੀ ਮੇਰੀ ਪੋਤੀ ਦੇ ਬਹੁਤ ਮਤਲਬ ਕਿ ਹਿਚਕੀ ਲੱਗਦੀ ਸੀ ਉਹਨੂੰ, ਮੈਂ ਉਹਦੇ ਤੇਲ ਲਗਾਇਆ, 5 ਮਿੰਟਾਂ ਵਿੱਚ ਉਹ ਬਿਲਕੁਲ ਸਹੀ ਹੋ ਗਈ। ਸਹੀ ਹੋ ਗਈ, ਠੀਕ ਹੈ ਜੀ। ਤੇ ਅਗਲੇ ਦਿਨ ਸਵੇਰੇ ਫੇਰ ਮਾੜੀ ਜਿਹੀ ਹਿਚਕੀ ਆਈ ਤੇ ਮੈਂ ਨਾਲ ਦੀ ਨਾਲ ਫੇਰ ਤੇਲ ਲਗਾਇਆ। ਮੈਂ ਦੇਖਣ ਦੇ ਮਾਰੇ ਨੇ ਵੀ ਕੀ ਹੁੰਦਾ, ਪਰ ਉਹ ਬਿਲਕੁਲ ਠੀਕ ਹੋ ਜਾ। ਠੀਕ ਹੈ ਜੀ, ਥੈਂਕ ਯੂ ਜੀ। ਦੂਜਾ ਇੱਕ ਭੈਣ ਕਹਿੰਦੇ ਸੀ ਨਾ ਵੀ ਮੇਰੀਆਂ ਲੱਤਾਂ ਦੇ ਨੀਲੀਆਂ ਨਾੜਾਂ। ਹਾਂਜੀ ਹਾਂਜੀ। ਉਹ ਇੱਕ ਮੇਰੇ ਦੋਸਤ ਦੀ ਮਿਸੇਜ ਸੀਗੇ, ਉਹਨਾਂ ਦੇ ਵੀ ਇਹੀ ਹਾਲ ਸੀ। ਉਹ ਕਹਿੰਦੀ ਮੈਂ ਟਮਾਟਰ ਦੀ ਚਟਨੀ ਬਣਾ ਕੇ ਲਾਈ ਸੀ। ਹਾਂਜੀ ਹਾਂਜੀ, ਉਹ ਵੀ ਦੱਸੀਆਂ ਸੀ। ਹਾਂ, ਟਮਾਟਰ ਦੀ ਚਟਨੀ ਵੀ ਦੱਸੀ ਸੀ। ਹਾਂਜੀ, ਉਹ ਰਾਤ ਨੂੰ ਕੱਪੜੇ ਨਾਲ ਮਤਲਬ ਕਿ ਚੰਗੀ ਤਰ੍ਹਾਂ ਲਾ ਕੇ ਕੱਪੜਾ ਉੱਤੇ ਬੰਨ੍ਹ ਲੈਣ, ਕਿਉਂਕਿ ਸੌਣ ਵੇਲੇ ਫਿਰ ਉਹ ਲੈ ਜੂਗਾ ਨਹੀਂ ਤਾਂ। ਹਾਂਜੀ ਹਾਂਜੀ, ਉਹਦੇ ਨਾਲ ਕਹਿੰਦੇ ਠੀਕ ਹੋ ਜਾਂਦੀ ਹੈ ਬਹੁਤ ਜ਼ਿਆਦਾ। ਅੱਛਾ ਅੱਛਾ। ਇੱਕ ਦੂਜੀ ਭੈਣ ਕਹਿੰਦੀ ਮੇਰਾ ਲੱਕ ਬਹੁਤ ਦੁਖਦਾ, ਪਰ ਜੇ ਉਹ ਕਰ ਸਕਦੇ ਆ ਕਿਉਂਕਿ ਉਹਨਾਂ ਦੀ ਹਿੰਮਤ ਹੋਣੀ ਚਾਹੀਦੀ ਆ। ਜਦੋਂ ਆਪਾਂ ਸਿੱਧੇ ਖੜੇ ਆ, ਆਪਣੇ ਹੱਥ ਸਿੱਧੇ ਰੱਖ ਕੇ ਆਪਾਂ ਪੈਰਾਂ ਦੇ ਗੁੱਠਿਆਂ ਨੂੰ ਲਾਉਣੇ ਆ। ਠੀਕ ਆ। ਪਹਿਲੇ ਦਿਨ ਤਾਂ ਨਹੀਂ ਲੱਗਣੀ, ਪਹਿਲੇ ਦਿਨ ਤਾਂ ਬਹੁਤ ਦਰਦ ਹੋਊਗਾ। ਉਹਨਾਂ ਨੂੰ ਕਹੋ ਹੌਲੀ ਹੌਲੀ, ਜਿਵੇਂ 2 4 5 ਵਾਰ ਗਿਣ ਲਿਆ, ਅਗਲੇ ਦਿਨ 6 7 ਵਾਰ ਗਿਣ ਲਿਆ, ਫਿਰ 8 9 10 ਵਾਰ ਗਿਣ ਲਿਆ, ਤੇ ਉਹਦੇ ਨਾਲ ਹੌਲੀ ਹੌਲੀ ਇੱਕਦਮ ਬੈਕ ਦਾ ਪੇਨ ਖਤਮ ਹੋ ਜਾਊ। ਕਿਉਂਕਿ ਮੇਰਾ ਖੁਦ ਦਾ ਹੋਇਆ। ਠੀਕ ਹੈ ਜੀ। ਬਹੁਤ ਪ੍ਰੋਬਲਮ ਸੀਗੀ, ਪਰ ਉਹ ਬਿਲਕੁਲ ਠੀਕ ਹੋ ਗਿਆ ਹੁਣ। ਠੀਕ ਹੈ ਜੀ। ਤੇ ਜਿਹੜੀ ਉਹ ਭੈਣ ਨੇ ਕਿਹਾ ਕੁਰਸੀ ਦੇ ਉੱਤੇ ਬਹਿ ਕੇ ਮੇਰੀ ਸ਼ੂਗਰ ਘਟੀ ਆ, ਹਾਂਜੀ, ਉਹ ਮੈਂ ਟਰਾਈ ਕੀਤੀ ਆ। ਮੇਰੀ ਸ਼ੂਗਰ ਬਹੁਤ ਜ਼ਿਆਦਾ ਸੀਗੀ। ਅੱਛਾ ਜੀ। ਇੱਕਦਮ ਨੋਰਮਲ ਆ, ਨਾ ਘਟਦੀ ਆ ਤੇ ਨਾ ਹੀ ਵੱਧਦੀ ਆ। ਹੁਣ ਕਿੰਨੇ ਕੁ ਦਿਨਾਂ ਚ ਹੋ ਗਈ ਆ? ਮੈਨੂੰ ਤਾਂ ਹੋਇਆ ਜੀ ਮਹੀਨੇ ਤੋਂ। ਅੱਛਾ ਅੱਛਾ, ਠੀਕ ਹੈ। ਮੈਂ ਤਾਂ ਰੋਜ਼ 5 ਮਿੰਟ ਰੋਜ਼ ਕਰ ਲਈਦਾ, ਕੀ ਫਰਕ ਪੈਂਦਾ, ਬੈਠੀ ਆ। ਹਾਂਜੀ ਹਾਂਜੀ। ਤੇ ਮੇਰੀ ਤਾਂ ਅੱਗੇ ਸ਼ੂਗਰ ਘਟ ਜਾਂਦੀ ਸੀਗੀ, ਕਦੇ ਵੱਧ ਜਾਂਦੀ ਸੀ, ਕਦੇ ਅੱਖਾਂ ਤੋਂ ਧੁੰਦਲਾ ਦਿਖਦਾ ਸੀਗਾ। ਉਹ ਸਾਰਾ ਕੁਝ ਤਕਰੀਬਨ ਨੋਰਮਲ ਆ, ਕੰਟਰੋਲ ਹੋ ਗਿਆ। ਹਾਂਜੀ, ਕਿਸੇ ਕਿਸਮ ਦੀ ਮਤਲਬ ਕੋਈ ਐਂ ਨਹੀਂ ਲੱਗਦੀ ਵੀ ਸ਼ੂਗਰ ਵੱਧਦੀ ਆ। ਪਹਿਲਾਂ ਬਹੁਤ ਜ਼ਿਆਦਾ ਫਰਕ ਪੈਂਦਾ ਸੀ। ਰਾਤ ਨੂੰ ਜਦੋਂ ਗੱਡੀ ਦੇ ਉੱਤੇ ਜਾਣਾ ਤੇ ਉਹ ਤੁਹਾਨੂੰ ਝੋਲਾ ਦਿਖਣ ਲੱਗ ਜਾਂਦਾ ਸੀਗਾ। ਠੀਕ ਹੈ, ਬਿਲਕੁਲ ਨੋਰਮਲ ਹੋ ਗਿਆ। ਠੀਕ ਹੈ ਜੀ। ਇੰਨਾ ਫਰਕ ਆ, ਕਿਉਂਕਿ ਜੇ ਕਰਨਗੇ ਤਾਂ ਹੀ ਹੋਊਗਾ, ਜੇ ਨਹੀਂ ਕਰਨਗੇ ਸਲਾਹਾਂ ਕਰੀ ਜਾਣਗੇ ਫਿਰ ਤਾਂ ਕੁਝ ਨਹੀਂ। ਬਿਲਕੁਲ 2 ਦਿਨ ਨਾਲ ਵੀ ਕੋਈ ਫਰਕ ਨਹੀਂ ਪੈਣਾ। ਨਹੀਂ ਜੀ ਨਹੀਂ। ਠੀਕ ਹੈ। ਤੇ ਉਹ ਭੈਣ ਨੂੰ ਕਹੋ ਗੋਲੀ ਛੱਡਣੀ ਪੈਣੀ ਆ, ਉਹ ਤਾਂ ਗੋਲੀ ਖਾਂਦੇ ਕਰਕੇ ਉਹਨੇ ਸ਼ੂਗਰ ਡਾਊਨ ਹੋਈ। ਹਾਂਜੀ ਹਾਂਜੀ, ਤਾਂ ਹੀ ਡਾਊਨ ਹੋਈ। ਹਾਂ, ਉਹਨਾਂ ਨੂੰ ਕਹੋ ਗੋਲੀ ਨਾਲ ਨਾ ਖਾਣ, ਜੇ ਲੋੜ ਪੈਂਦੀ ਹੈ ਫਿਰ ਬੇਸ਼ੱਕ ਦੀ ਖਾ ਲੈਣ। ਹਾਂਜੀ ਹਾਂਜੀ, ਚਲੋ ਓਕੇ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਇੱਕ ਸ਼ੂਗਰ ਚੀਜ਼ ਇੱਦਾਂ ਦੀ ਹੈ, ਤੁਹਾਨੂੰ ਪਤਾ ਲੱਗ ਜਾਂਦਾ ਵੈਸੇ ਤੁਹਾਡੀ ਬੋਡੀ ਨੂੰ ਵੱਧਦੀ ਆ ਘਟਦੀ ਆ। ਸੋ ਤੁਸੀਂ ਉਹ ਇੱਕ ਮਨ ਦੇ ਵਿੱਚ ਹੈਗਾ ਵੀ ਗੋਲੀ ਖਾਣੀ ਹੀ ਖਾਣੀ ਆ, ਪਤਾ ਨਹੀਂ ਕੀ ਹੋ ਜਾਣਾ, ਕੁਛ ਨਹੀਂ ਹੁੰਦਾ। ਜਿੱਦਣ ਨਹੀਂ ਗੋਲੀਆਂ ਖਾਂਦੇ ਨਾ, ਉਦੋਂ ਵੀ ਪਤਾ ਨਹੀਂ ਕਦੋਂ ਦੀਆਂ ਬਿਮਾਰੀਆਂ ਤੁਸੀਂ ਚੱਕੀ ਫਿਰਦੇ ਸੀ। ਪਰ ਤੁਹਾਡੇ ਕੋਲ ਅੱਜ ਕੱਲ੍ਹ ਮਸ਼ੀਨਾਂ ਆ, ਉਹ ਤੁਸੀਂ ਦੇਖ ਲੈਂਦੇ। ਜੇ ਜ਼ਿਆਦਾ ਘਟ ਗਈ ਤਾਂ ਬਹੁਤ ਮਾੜੀ ਹੈਗੀ ਆ, ਜੇ ਤੁਹਾਡੀ ਉਹਦੇ ਨਾਲ ਘਟਦੀ ਆ ਤੇ ਫਿਰ ਠੀਕ ਆ। ਕਿਵੇਂ ਕਰਨਾ ਹੈ ਉਹ ਵੀ ਦੱਸ ਦਿੰਦੇ ਇੱਕ ਵਾਰੀ। ਕੁਲਵੰਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਹਾਨੂੰ ਟੀਮ ਨੂੰ ਬਹੁਤ ਬਹੁਤ ਵਧਾਈਆਂ ਸਾਡੀ ਵੱਲੋਂ। ਥੈਂਕ ਯੂ ਜੀ। ਬਹੁਤ ਸੋਹਣਾ ਪ੍ਰੋਗਰਾਮ ਜੀ, ਅਸੀਂ ਸੁਣਦੇ ਹਾਂ 10 ਸਾਲ ਦੇ ਸਾਰੇ ਪ੍ਰੋਗਰਾਮ ਬਹੁਤ ਚੜ੍ਹ ਤੋਂ ਚਿਹਰੇ ਉੱਤੇ ਦੇ ਉੱਤੇ ਹੈਗੇ ਆ ਜੀ। ਧੰਨਵਾਦ, ਬਹੁਤ ਬਹੁਤ ਵਧਾਈ ਹੋਵੇ।
ਤੇ ਦੂਸਰਾ ਮੈਂ ਪੁੱਛਣਾ ਸੀਗਾ, ਪਿਛਲੀ ਵੀਕ ਉਹਨਾਂ ਦੱਸਿਆ ਸੀਗਾ ਉਹ ਜਾਕਮ ਮੇਰੇ ਤਾਇਆ ਜੀ ਦੇ ਉਂਗਲੀ ਚੀਚੀ ਤੇ ਉਹਨੇ ਦੱਸਿਆ ਸੀਗਾ ਚਾਹ ਪੱਤੀ ਰੋਸਟ ਕਰਕੇ ਰਗੜ ਕੇ ਤੇ ਤੇਲ ਜਿਹੜਾ ਮਰਜ਼ੀ ਹੋਵੇ ਤਾਂ ਉਹ ਅਸੀਂ ਲਾਉਂਦੇ ਆ। ਤਾਂ ਉਹ ਪਹਿਲਾਂ ਤਾਂ ਇਦਾਂ ਸੀਗਾ 3 ਮਹੀਨੇ ਹੋ ਗਏ, ਜਿੱਦਾਂ ਲਾਲ ਜਿਹੀ ਉਂਗਲੀ ਤਾਂ ਮਾੜੀ ਜਿਹੀ ਛਿਲਤ ਜਿਹੀ ਲੱਗੀ ਹੁੰਦੀ ਆ, ਹੁਣ ਉਹ ਜਰਾ ਹੋਰ ਵਧੀਆ, ਹੁਣ ਉਹ ਜਿਹੜਾ ਜ਼ਖਮ ਜਿਹਾ ਉਹ ਕਾਲਾ ਜਿਹਾ ਹੋ ਗਿਆ। ਤੇ ਉਹਨਾਂ ਨੂੰ ਪੁੱਛਣਾ ਜੇ ਕਿਤੇ ਉਹ ਭੈਣ ਜੀ ਸੁਣ ਨਾ ਭਾਈ ਉਹ ਕਿੰਨਾ ਚਿਰ ਲਾਉਣਾ ਹੈ ਜਾਂ ਕਿੰਨੀ ਵਾਰੀ ਦਿਨ ਚ ਲਾਉਣਾ ਹੈ, ਉਹ ਜੇ ਉਹ ਦੱਸ ਸਕਣ ਤੇ ਬਹੁਤ ਉਹਨਾਂ ਦਾ ਧੰਨਵਾਦ ਹੋਊਗਾ। ਦੂਸਰਾ ਜਿਹੜਾ ਸ਼ੂਗਰ ਲਈ ਦੱਸਦੇ ਆ ਉਹ ਕੁਰਸੀ ਤੇ ਕਿੱਦਾਂ ਬਹਿਣਾ ਜੀ, ਕਿੱਦਾਂ ਉਹ ਮੈਂ ਦੱਸ ਦਿੰਦੀ ਅੱਜ। ਹਾਂਜੀ ਅੱਛਾ ਜੀ, ਤਾਂ ਜੇ ਕੋਈ ਭੈਣ ਹੋਵੇ ਦੱਸ ਦਓ ਤਾਂ ਪਤਾ ਨਹੀਂ, ਫਰਕ ਨਹੀਂ ਪਿਆ ਜੀ, ਹਫ਼ਤਾ ਹੋ ਗਿਆ ਲਾਉਂਦਿਆਂ ਨੂੰ। ਠੀਕ ਹੈ, ਠੀਕ। ਓਕੇ ਭੈਣ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਮੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਬਲੱਡ ਪ੍ਰੈਸ਼ਰ ਲੋ ਹੁੰਦਾ। ਤੁਹਾਡਾ ਲੋ ਹੁੰਦਾ, ਠੀਕ ਹੈ। ਹਾਂਜੀ, ਲੋ ਹੁੰਦਾ ਤੇ ਡਾਇਲਸਿਸ ਤੇ ਵੀ ਠੀਕ ਹੈ, ਉੱਥੇ ਵੀ ਲੋ ਹੋ ਜਾਂਦਾ। ਹਾਂਜੀ ਹਾਂਜੀ, ਪੂਰਾ ਉਹ ਕੱਢਣੀ। ਠੀਕ ਹੈ, ਅੱਗੇ ਮੈਂ ਬਿਲਕੁਲ ਠੀਕ ਸੀ। ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ। ਅੱਛਾ ਜੀ, ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਸਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅਸੀਂ ਪੁੱਛਣਾ ਜੀ, ਮੇਰੇ ਨਾਲ ਵੱਖੀਆਂ ਪਸਲੀਆਂ ਵਿੱਚ ਨਾ ਦਰਦ ਹੋਣ ਲੱਗ ਜਾਂਦਾ, ਪਾਣੀ ਪੀਣੀ ਫਿਰ ਵੀ ਹੋਣ ਲੱਗ ਜਾਂਦਾ, ਕੋਈ ਦੱਸਿਓ ਪਤਾ ਹੋਏ। ਜ਼ਰੂਰ ਜੀ, ਜ਼ਰੂਰ। ਹਾਂਜੀ, ਥੈਂਕ ਯੂ ਜੀ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਤੇ ਪਹਿਲਾਂ ਤਾਂ 10 ਸਾਲ ਹੋ ਗਏ ਪੰਜਾਬੀ ਰੇਡੀਓ ਐਸੇ ਨੂੰ, ਤੇ ਉਹਦੀ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ, ਪਰਮਾਤਮਾ ਚੜ੍ਹਦੀ ਕਲਾ ਰੱਖੇ। ਇੱਕ ਭੈਣ ਜੀ ਮੈਂ ਪੁੱਛਣਾ ਸੀਗਾ, ਮੇਰਾ ਨਾ ਭਾਣਜਾ ਹੈ, ਉਹਦੇ ਨਾ ਹੈਂਡੀਕੈਪ ਹੈਗਾ, ਉਹਦੇ ਬੈੱਡ ਸੋਲ ਹੋ ਜਾਂਦੇ ਆ ਗਰਮੀਆਂ ਚ ਬੈਠਣ ਨਾਲ। ਹਾਂਜੀ, ਤੇ ਹੁਣ ਬਹੁਤ ਜ਼ਿਆਦਾ ਹੋਏ ਉਹਨੂੰ, ਇੰਨੀ ਮਤਲਬ ਸੀਰੀਅਸ ਹੋਇਆ ਪਿਆ, ਇੰਨੀ ਇਨਫੈਕਸ਼ਨ ਵੱਧ ਗਈ ਉਹਦੇ, ਤੇ ਹੁਣ ਫਿਰ ਉਹ ਸਰਜਰੀ ਹੋ ਨਹੀਂ ਰਹੀ, ਉਹਦੀ ਸਰਜਰੀ ਕਰਨੀ ਪੈਂਦੀ ਬੈੱਡ ਸੋਲਾਂ ਦੀ। ਅੱਗੇ ਵੀ ਕਰਦੇ ਹੁੰਦੇ ਆ ਵੈਸੇ ਜਦੋਂ ਹੁੰਦੀ ਉਹਨੂੰ ਪ੍ਰੋਬਲਮ, ਤੇ ਹੁਣ ਉਹ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਉਹਦਾ ਇਨਫੈਕਸ਼ਨ ਨਾਲ ਕਦੀ ਘਟ ਜਾਂਦਾ, ਬੁਖਾਰ ਕਦੇ ਫੇਰ ਜ਼ਿਆਦਾ ਹੋ ਜਾਂਦਾ ਹੈ। ਉਹਨੂੰ ਕੌਣ ਸਾਂਭਦਾ? ਨਰਸ ਸਾਂਭਦੀ ਜਾਂ ਆਪ ਸਾਂਭਦੇ? ਉਹਨਾਂ ਨੂੰ ਹੁਣ ਤਾਂ ਉਹ ਹਸਪੀਟਲ 'ਚ ਆਪਾਂ ਘਰ ਵੈਸੇ ਹੈਗਾ, ਉਹਦਾ ਭਰਾ ਛੋਟਾ, ਉਹਦੀ ਚੱਕ ਥਲ ਕਰਦਾ। ਵੈਸੇ ਉਹ ਥੋੜਾ ਜਿਹਾ ਦੁਕਾਨ ਤੇ ਬੈਠਦਾ ਏ, ਤੇ ਉਹ ਥੋੜਾ ਜਿਹਾ ਜ਼ਿਆਦਾ ਬੈਠਦਾ ਨਾ ਕੁਰਸੀ ਤੇ, ਉਹਦੇ ਕਰਕੇ ਉਹਨੂੰ ਇਸ ਵਾਰੀ ਗਰਮੀ ਜ਼ਿਆਦਾ ਹੋਣੇ ਕਰਕੇ ਇੱਕ ਤਾਂ ਦੱਸਦਾ ਨਹੀਂ ਜਲਦੀ ਆਪਣੇ ਦੁੱਖ ਨੂੰ, ਫਿਰ ਜਦੋਂ ਹੁਣ ਜ਼ਿਆਦਾ ਵੱਧ ਗਿਆ ਤਾਂ ਬਹੁਤ ਔਖਾ ਹੋ ਗਿਆ ਉਹਨੂੰ। ਹਾਂਜੀ, ਤੇ ਇੱਕ ਭੈਣ ਜੀ ਇੱਕ ਮੇਰੇ ਨਾ ਜੀਜਾ ਜੀ, ਉਹਨਾਂ ਤੇ ਨਾ ਇੰਡੀਆ ਹੈ, ਉਹਨਾਂ ਪੌੜੀਆਂ ਚੜ੍ਹਦੇ ਨਾ, ਗੋਡੇ ਦੇ ਜਿਹੜੇ ਹੇਠਲੇ ਪਾਸੇ ਆ ਨਾ, ਤੇ ਉਹਨੂੰ ਪਤਾ ਨੀ ਕੀ ਕੋਈ ਝਟਕਾ ਲੱਗਿਆ ਕਿ ਪਤਾ ਨੀ ਕੀ ਹੋਇਆ, ਡਾਕਟਰ ਤਾਂ ਕਹਿੰਦੇ ਚੱਪਣੀ ਹਿੱਲ ਗਈ, ਤੇ ਕੋਈ ਕਹਿੰਦਾ ਵੀ ਇਹਦੀਆਂ ਵੈਸੇ ਨਸਾਂ ਇਕੱਠੀਆਂ ਹੋ ਗਈਆਂ। ਉਹਨਾਂ ਬਹੁਤ ਪ੍ਰੋਬਲਮ ਆ ਉਹਨਾਂ ਦੇ, ਜਦੋਂ ਵਸਾਰਦੇ ਆ ਨਾ ਲੱਤ ਨੂੰ, ਇਹ ਤਾਂ ਸਿੱਧੀ ਕਰਦੇ ਆ ਤਾਂ ਪੇਨ ਹੁੰਦੀ ਆ, ਜੋ ਬੈਠਦੇ ਤਾਂ ਵੀ ਹੁੰਦੀ ਆ। ਹਾਂਜੀ, ਇਹ ਦੱਸਿਆ। ਇੱਕ ਜਿਹੜਾ ਇਹ ਮਸ਼ੀਨ ਦਾ ਤੇਲ ਦੱਸਿਆ ਗੋਡਿਆਂ ਤੇ ਪੇਨ ਹੁੰਦੀ ਹੈ ਜੀ, ਇਹ ਕੱਪੜੇ ਸੀਣ ਵਾਲੀ ਮਸ਼ੀਨ ਦਾ? ਹਾਂਜੀ ਹਾਂਜੀ ਹਾਂਜੀ। ਅੱਛਾ ਜੀ, ਓਕੇ ਜੀ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਰਨੇਕ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਬਹੁਤ ਬਹੁਤ ਵਧਾਈਆਂ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਇੱਕ ਮੈਂ ਪੁੱਛਣਾ ਸੀ, ਮੇਰੇ ਹਰਨੀਆਂ ਦੀ ਪ੍ਰੋਬਲਮ ਆ, ਉਹਦੇ ਬਾਰੇ ਕੋਈ ਕਿਸੇ ਨੂੰ ਪਤਾ ਹੋਵੇ ਦੱਸਿਆ ਜ਼ਰੂਰ। ਹਰਨੀਆਂ? ਹਾਂਜੀ, ਠੀਕ ਹੈ, ਠੀਕ ਹੈ ਜੀ। ਹਰਨੀਆਂ ਤੋਂ ਵੀ ਦੱਸਿਆ ਗਿਆ। ਬਾਕੀ ਤੁਸੀਂ ਬੈੱਡ ਸੋਰ ਦੀ ਗੱਲ ਕੀਤੀ ਆ, ਵੈਸੇ ਹੁਣ ਤਾਂ ਮੈਨੂੰ ਪਤਾ ਨਹੀਂ ਵੀ ਉਹ ਡਾਕਟਰ ਕੀ ਕਰਦੇ, ਨਰਸਾਂ ਕੀ ਕਰਦੀਆਂ, ਪਰ ਉਹਨਾਂ ਦਾ ਬੈਸਟ ਤਰੀਕਾ ਇਹੀ ਆ ਵੀ ਉਹ ਜਿਹੜੀ ਲਾਈਟ ਹੁੰਦੀ ਹੈ ਨਾ ਆਪਣੇ ਲਾਈਟ ਬਲਬ ਵਾਲੀ, ਉਹਦੇ ਨਾਲ ਹੀ ਉਹ ਸੁਕਾਉਂਦੇ ਆ ਉਸ ਪਾਣੀ ਨੂੰ। ਬਸ ਇਹ ਪਾਊਡਰ ਪਾਈ ਜਾਓ, ਕੁਛ ਵੀ ਕਰੀ ਜਾਓ, ਉਹ ਵੱਖਰੀ ਗੱਲ ਆ, ਪਰ ਉਹਦੇ ਨਾਲ ਮੈਂ ਖੁਦ ਦੇਖੇ ਹੈਗੇ ਆ ਵੀ ਉਹਦੇ ਨਾਲ ਉਹਨੂੰ ਠੀਕ ਕਰਦੇ ਆ। ਹਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਵਧਾਈ ਹੋ ਤੁਹਾਨੂੰ। ਥੈਂਕ ਯੂ ਜੀ। ਲੇਟ ਹੋ ਗਏ ਥੋੜੇ ਜਿਹੇ। ਨਹੀਂ ਕੋਈ ਲੇਟ ਨਹੀਂ, ਸਾਰਾ ਹਫਤਾ ਚੱਲਣਾ। ਇੱਕ ਅੱਖਾਂ ਵਾਸਤੇ ਮੈਂ ਦੱਸ ਦਿੰਦੀ ਬੀਬੀਆਂ ਨੂੰ। ਹਾਂਜੀ, ਲੈ ਲਓ 7 ਮਗਾਂ 10 ਤਿਰਫਲੇ ਦੀਆਂ ਗਿਰੀਆਂ ਲੈ ਕੇ ਆਵਲੇ ਦੇ ਰਸ ਵਿੱਚ ਇਹਨਾਂ ਨੂੰ ਘਸਾ ਕੇ ਖੱਟੇ ਇਹਦੇ ਨਜ਼ਰ ਜਿਹੜੀ ਉਹਨੂੰ। ਠੀਕ ਆ। ਹੈਲੋ, 5-6 ਹੋਰ ਵੀ ਹੈਗੇ, ਸ਼ੋ ਤੁਹਾਨੂੰ ਲਿਖਾ ਦਾਂਗੇ। ਇੱਕ ਜ਼ਰੂਰੀ ਮੈਂ ਦੱਸਣਾ ਚਾਹੁੰਦੇ ਕਰਨੀ ਗੱਲ ਆ ਭਾਜੀ, ਸੁਣ ਭਾਜੀ, ਜਿਹੜਾ ਆਪਾਂ ਅਸਗੁੰਦਾ ਲੈਂਦੇ ਆ ਨਾ, ਹਾਂਜੀ, ਉਹ ਜਿਹੜਾ ਆਪਾਂ ਲੈ ਕੇ ਆਉਣੇ ਆ ਨਾ, ਇਹਨੂੰ ਸ਼ੁਕਲਾ ਵੀ ਕਹਿੰਦੇ। ਮੈਨੂੰ ਆਰਜੂ ਕਿਤੇ ਡਾਕਟਰ ਜੀ ਮਿਲੇ ਸੀ, ਉਹਨਾਂ ਨੇ ਕਿਹਾ ਜਿਹੜਾ ਆਪਾਂ ਅਸ਼ਵਗੰਧਾ ਉੱਥੋਂ ਲੈ ਕੇ ਆਉਣੇ ਆ ਨਾ, ਖਾਂਦੇ ਆ ਨਾ, ਇਹ ਬਹੁਤ ਰੋਗ ਤੇ ਕੱਟਦਾ ਆ, ਪਰ ਇਹ ਜੜ ਤੋਂ ਤਿਆਰ ਕਰਕੇ ਆਪਾਂ ਨੂੰ ਦਿੰਦੇ ਆ। ਜਿਹੜੀ ਜੜ ਆ ਨਾ ਸੁੱਕੀ, ਉਹਦੇ ਤੋਂ, ਕਿਉਂਕਿ ਇਹ ਬਹੁਤ ਕੜਵਾ ਹੁੰਦਾ ਆ, ਨਸ਼ੀਲੀ ਹੁੰਦਾ, ਇਹਦਾ ਨਸ਼ੀਲਾ ਨਸ਼ਾ ਹੁੰਦਾ ਹੈ, ਗਰਮ ਹੁੰਦੀ ਆ ਤੇ ਖੁਸ਼ਬੂਦਾਰ ਹੁੰਦੀ ਆ। ਪਿਛਲੇ ਸਮੇਂ ਦੇ ਵਿੱਚ ਇਹਨੇ ਤਬਦੀਕ ਨੂੰ, ਜਿਹੜੀ TB ਹੁੰਦੀ ਸੀ ਜੀ, ਉਹਨੂੰ ਖਤਮ ਕੀਤਾ,
ਪਲੇਗ ਨੂੰ ਖਤਮ ਕੀਤਾ। ਅਫਗਾਨਿਸਤਾਨ ਦੇ ਵਿੱਚ ਭਾਜੀ ਜਗਬੀਰ ਜੀ ਸੁਣਦੇ ਆ, ਅਫਗਾਨਿਸਤਾਨ ਤੇ ਬਲੋਚਿਸਤਾਨ ਵਿੱਚ ਇਸ ਨੂੰ ਦੁੱਧ ਦਾ ਜਾਮਣ ਲਾਇਆ ਜਾਂਦਾ। ਹਾਂਜੀ ਠੀਕ ਹੈ ਹਰਜੀਤ ਜੀ, ਇਹ ਸਾਰੀਆਂ ਗੱਲਾਂ ਸਾਨੂੰ ਸ਼ੁੱਕਰਵਾਰ ਦੱਸਦਾ ਵਾ। ਇਹ ਤਾਂ ਜੀ ਦਵਾਈ ਵਾਲੀਆਂ ਹੀ ਆ। ਪਰ ਉਹ ਹੁਣ ਉਹਨੇ ਅਫਗਾਨਿਸਤਾਨ ਲੈਣ ਨਹੀਂ ਨਾ ਜਾਣੀਆਂ, ਗੱਲ ਆਪਾਂ ਪੰਜਾਬ ਤੋਂ ਲੈ ਕੇ ਆਉਂਦੇ ਹਾਂ। ਸੌਰੀ, ਮੈਂ ਇਹ ਨਹੀਂ ਕਿਹਾ, ਮੈਂ ਉਹਨਾਂ ਨੂੰ ਇਹ ਕਿਹਾ ਹੈ ਵੀ ਵੇਖੋ ਜਿਹੜੀ ਅਫਗਾਨਿਸਤਾਨ ਦੇ ਵਿੱਚ ਤੇ ਬਲੋਚਿਸਤਾਨ ਚ ਦੁੱਧ ਨੂੰ ਆਪਾਂ ਜਾ ਕੇ ਲਾਉਂਦੇ ਲੋਕ, ਆਖਰ ਉਹ ਜਿਹੜਾ ਵਾ ਭਾਈ ਡਾਕਟਰ ਜੀ ਨੇ ਮੈਨੂੰ ਦੱਸਿਆ ਕਿ ਉੱਥੋਂ ਉਹਨਾਂ ਨੂੰ 1800 ਫੁੱਟ ਦੀ ਉਚਾਈ ਤੋਂ ਇਹ ਮਿਲਦਾ ਵਾ। ਠੀਕ। ਵੈਸੇ ਤੇ ਇਹ ਜਿਹੜਾ ਆਪਾਂ ਯੂਜ਼ ਕਰਦੇ ਆ ਇਹ ਵੀ ਸਾਡੇ ਕਿੰਨੇ ਕੰਮ, ਕਿੰਨੀਆਂ ਦਵਾਈਆਂ ਲਈ ਭਾਜੀ ਦੱਸਿਆ, ਹਰ ਇੱਕ ਦੀ ਕੰਮ ਕਰਦਾ। ਪਰ ਮੇਰੇ ਕਹਿਣ ਤੋਂ ਭਾਵ ਆ ਵੀ ਜਿਹੜੇ ਉਹ ਚੀਜ਼ ਵਾ ਉਹ ਡਾਕਟਰ ਕਹਿੰਦੇ ਸਾਨੂੰ ਮਿਲ ਸਕਦੀ ਹੈ। ਸ਼ਾਇਦ ਹੋ ਸਕਦਾ ਜਗਬੀਰ ਭਾਜੀ ਪਤਾ ਕਰ ਸਕਣ, ਉਹਨਾਂ ਨੂੰ ਪਤਾ ਲੱਗ ਜਾਵੇ। ਠੀਕ। ਦੂਜੀ ਗੱਲ ਮੇਰੀ ਇੱਕ ਹੋਰ ਉਹਨਾਂ ਕੋਲ ਆ ਕਿ ਮੈਂ ਸਰਸਾਈ ਜਿਹੜੀ ਆ ਉਹ ਕਿੰਨੇ ਤੋਲਿਆਂ ਦੀ ਹੁੰਦੀ ਆ, ਮੈਂ ਭੁੱਲ ਗਈ ਆ। ਜੇ ਜਗਬੀਰ ਭਾਜੀ ਸੁਣਦੇ ਪਲੀਜ਼ ਮੈਨੂੰ ਜ਼ਰੂਰ ਦੱਸ ਦਿਓ। ਮੈਂ ਇੱਕ ਦਵਾਈ ਬਣਾਉਣੀ ਆ, ਦੱਸਦੀ ਆ ਕਿ 12 ਤੋਲੇ ਦੀ ਆ। ਠੀਕ। ਇੱਕ ਜੇ ਤੁਸੀਂ ਅੱਖਾਂ ਦਾ ਕਹੋ ਤਾਂ ਮੈਂ ਇੱਕ ਹੋਰ ਤੁਹਾਨੂੰ ਦੱਸ ਦੇਣੀ, ਜੇ ਤੁਹਾਡੇ ਕੋਲ ਟਾਈਮ ਹੈਗਾ ਆ ਤੇ। ਹਾਂਜੀ ਛੋਟਾ ਜਿਹਾ ਦੱਸ ਦਿਓ। ਇੱਕ ਲੋਧ ਫਲਾਈ ਫਟਕੜੀ ਮੱਖਣ ਲੈ ਕੇ ਕਹਿ ਦੇ ਥਾਲ ਦੇ ਵਿੱਚ ਇਹਨੂੰ ਘਸਾ ਕੇ ਲਾਓ, ਕੋਈ ਅੱਖਾਂ ਦਾ ਰੋਗ ਰਹੂਗਾ ਹੀ ਨਾ। ਠੀਕ ਹੈ। ਲੋਧ ਫਲਾਈ ਫਟਕੜੀ। ਠੀਕ ਹੈ ਜੀ, ਠੀਕ ਹੈ। ਤੁਹਾਡੀ ਲਾਈਨ ਕੱਟੀ ਗਈ ਆ। ਜੇ ਤੁਸੀਂ ਇਹਨੂੰ ਪੂਰਾ ਕਰਨਾ ਤੇ ਦੁਬਾਰਾ ਵੀ ਕਾਲ ਕਰ ਸਕਦੇ ਆ। ਕੁਛ ਕੁ ਲਾਈਨਾਂ ਓਪਨ ਹੈਗੀਆਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਅੱਗੇ ਜੁੜੇ ਨੇ ਜਸਪ੍ਰੀਤ। ਹਾਂਜੀ ਭੈਣ ਜੀ, ਬਹੁਤ ਬਹੁਤ ਵਧਾਈ ਜੀ। ਧੰਨਵਾਦ ਜੀ, ਧੰਨਵਾਦ। ਹਾਂਜੀ ਮੈਂ ਇਹ ਪੁੱਛਣਾ ਸੀ, ਇੰਡੀਆ 'ਚ ਮੇਰੀ ਭਤੀਜੀ ਹੈ ਨਾ, ਉਹਦੇ ਵਾਲ ਨਾ ਜੜ੍ਹਾਂ ਤੋਂ ਹੀ ਟੁੱਟੀ ਜਾਂਦੇ ਆ। ਜੜ੍ਹਾਂ ਤੋਂ ਕਾਫੀ ਚੀਜ਼ਾਂ ਉਹਨਾਂ ਨੇ ਵਰਤ ਲਈਆਂ ਪਰ ਕੋਈ ਫਾਇਦਾ ਨਹੀਂ ਹੋਇਆ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਕੋਈ ਵਧੀਆ ਦੱਸ ਦੇਣ ਜੀ। ਤੇ ਇੱਕ ਦੂਜੀ ਗੱਲ ਇਹ ਸੀ ਤੇ ਮੰਮਾ ਦਾ ਨਾ ਮੂੰਹ ਬਹੁਤ ਦੁਖਦਾ ਰਹਿੰਦਾ, ਵਿੱਚੋਂ ਛਾਲੇ ਨਹੀਂ ਹੈਗੇ। ਜਦੋਂ ਕੁਝ ਖਾਂਦੇ ਆ ਚੀਜ਼ ਖਾਣੀ ਵੀ ਔਖੀ ਹੋ ਜਾਂਦੀ ਹੈ। ਠੀਕ ਆ। ਹਾਂ ਹਾਂਜੀ ਕਾਫੀ ਪ੍ਰੋਬਲਮ ਹੈ ਕਿ 1-2 ਸਾਲ ਤੋਂ ਠੀਕ ਨਹੀਂ ਹੁੰਦੀ। ਗਲੈਸਰੀਨ ਵੀ ਲਾਈ ਆ ਤੇ ਕਾਫੀ ਚੀਜ਼ਾਂ ਲਈਆਂ ਨੇ ਜੀ। ਠੀਕ ਆ। ਹਾਂਜੀ ਠੀਕ ਹੈ ਜੀ, ਤਾਂ ਥੈਂਕ ਯੂ ਜਸਪ੍ਰੀਤ ਜੀ। ਦੇਖੋ ਗਲੈਸਰੀਨ ਤੇ ਤਾਂ ਲਾਈ ਹੈ ਨਾ ਲਾਈ ਦੀ ਜੇ ਛਾਲੇ ਹੁਣ, ਪਰ ਛਾਲੇ ਹੈ ਨਹੀਂ ਗੇ। ਜ਼ਰੂਰ ਇਹਨਾਂ ਦੱਸ ਦਿਆ। ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ, ਵਧਾਈ ਨਾਲੇ ਤੁਹਾਨੂੰ ਬਹੁਤ ਬਹੁਤ ਵੀ ਥੈਂਕ ਯੂ ਜੀ। ਤੇ ਹਾਂਜੀ ਮੈਂ ਪੁੱਛਣਾ ਸੀ, ਰਾਤ ਮੇਰੇ ਹੱਡ ਪੈਰ ਬਹੁਤ ਬੁਖਾਰ ਹੋ ਗਿਆ ਮੈਨੂੰ ਕੰਬੇ ਦੇ ਨਾਲ। ਅੱਛਾ। ਹਾਂਜੀ ਨਾਲ ਸਿਰ ਦੁਖਦਾ ਸੀ। ਤੇ ਅੱਜ ਤਾਂ ਫਿਰ ਕੰਮ ਤੇ ਗਏ ਨਹੀਂ ਤੇ ਟੈਸਟ ਕਰਾ ਕੇ ਆਂਦਾ ਹੈ 2 ਦਿਨ ਨੂੰ ਰਿਪੋਰਟ ਆਊਗੀ। ਡਾਕਟਰ ਕਹਿੰਦੇ ਪਹਿਲਾਂ ਟੈਸਟ ਕਰਾਵੋ ਆਪਦਾ। ਠੀਕ ਆ। ਹਾਂਜੀ ਕੀ ਕਰੀਏ, ਤੋੜ ਪੋੜ ਕਰਕੇ। ਨਹੀਂ ਓੜ ਪੋੜ ਵੀ ਕਰੋ, ਬਿਮਾਰੀ ਦੀ ਇਸ ਦੀ ਦਵਾਈ ਤਾਂ ਬਣੀ ਨਹੀਂ ਕੋਈ। ਹਾਂਜੀ ਨਾ ਵੀ ਬੁਖਾਰ ਹਾਂਜੀ ਹਾਂਜੀ ਗੋਲੀ ਲਓ ਤੁਸੀਂ, ਉਹ ਤੁਹਾਨੂੰ ਕਿਹੜਾ ਕੁਝ ਦਿੰਦੇ ਆ। ਗੋਲੀਆਂ ਲਈਆਂ ਸੀ। ਹਾਂਜੀ ਹਾਂਜੀ ਬਸ ਡਾਕਟਰ ਥੋੜੀ ਦਿੰਦਾ ਕੁਝ ਵੀ ਤੁਹਾਨੂੰ, ਉਹ ਤਾਂ ਉਹਦੇ ਭੇਜ ਦਿੱਤਾ ਤੁਹਾਨੂੰ। ਨਹੀਂ ਹਾਂਜੀ ਆਪਣੇ ਓੜ ਪੋੜ। ਹਾਂਜੀ ਵੀ ਕੀ ਕੁਛ ਕਰੀਏ ਹੋਰ ਘਰੇ। ਠੀਕ ਆ। ਹਾਂਜੀ ਥੈਂਕ ਯੂ। ਠੀਕ ਆ, ਪੁੱਛਦੇ ਆ ਜੀ। ਅਸੀਂ ਆਸ ਕਰਦੇ ਆ ਕਿ ਤੁਹਾਨੂੰ ਇਹੋ ਜਿਹੀ ਬਿਮਾਰੀ ਨਾ ਹੋਵੇ, ਕਿਉਂਕਿ ਮੌਸਮ ਵੀ ਹੈਗਾ ਆ ਤੇ ਤੱਤਾ ਠੰਡਾ ਵੀ ਹੋ ਜਾਂਦਾ ਬੰਦਾ, ਐਸੀ ਗੱਲ ਨਹੀਂ। ਹਾਂਜੀ ਥੈਂਕ ਯੂ ਕੁਲਵਿੰਦਰ ਜੀ, ਥੈਂਕ ਯੂ। ਕਈ ਵਾਰੀ ਨਾਰਮਲੀ ਵੀ ਤੁਹਾਨੂੰ ਬੁਖਾਰ ਚੜ੍ਹਦਾ ਆ, ਨਾਰਮਲੀ ਤੁਹਾਨੂੰ ਜ਼ੁਕਾਮ ਹੁੰਦਾ ਤੇ ਉਹ ਬਿਮਾਰੀ ਬਾਰੇ ਨਾ ਸੋਚਿਆ ਕਰੋ। ਪਰ ਜਦੋਂ ਕੰਮਾਂ 'ਤੇ ਜਾਂਦੇ ਹੋ ਤੁਹਾਨੂੰ ਕਹਿੰਦੇ ਟੈਸਟ ਕਰਾਓ। ਜੇ ਟੈਸਟ ਤੁਹਾਡਾ ਇਹ ਨਿਕਲ ਵੀ ਆਉਂਦਾ, ਤੁਹਾਡਾ ਪੋਜ਼ੀਟਿਵ ਨਿਕਲ ਆਉਂਦਾ ਆ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਖਤਮ ਹੈਗਾ ਆ, ਸਾਰਿਆਂ ਨੂੰ ਆਰਾਮ ਹੀ ਆਉਂਦਾ ਆ। ਅਤੇ ਇਹ ਰੇਟ ਆ ਜਿਹੜਾ ਬਚਣ ਦਾ ਬਹੁਤ ਜ਼ਿਆਦਾ ਹੁੰਦਾ ਆ, ਬਹੁਤ ਵੱਧ ਗਿਆ ਆ ਵੀ ਬਚ ਜਾਣਾ ਹੈ ਸਾਰਿਆਂ ਨੇ। ਸੋ ਉਹ ਤੁਸੀਂ ਓੜ ਪੋੜ ਨਾ ਛੱਡੋ ਆਪਣੇ, ਉਹ ਜ਼ਰੂਰ ਕਰਦੇ ਰਹੋ। ਪਰਮਜੀਤ ਕੌਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੁਹਾਨੂੰ ਪੁੱਛਣਾ, ਸਾਡੀ ਨਾ ਮੇਰੀ ਪੋਤੀ ਆ 5 ਸਾਲ ਦੀ ਹੋਣ ਵਾਲੀ ਆ। ਹਾਂਜੀ। ਤੇ ਉਹਨੂੰ ਨਾ ਆਟਿਜ਼ਮ ਆ, ਜਿੱਦਾਂ ਬੋਲਦੀ ਨਹੀਂ ਹੈਗੀ। ਉਹਦਾ ਕੁਝ ਹੈ ਹੱਲ? ਹੱਲ ਤਾਂ ਬੜੀ ਵਾਰੀ ਦੱਸੇ ਆ ਪਰ ਤੁਸੀਂ ਹੁਣ ਸੁਣੇ ਨਹੀਂਗੇ। ਨਹੀਂ ਜੀ, ਸਾਨੂੰ ਤਾਂ ਤੁਹਾਡਾ ਕਿਸੇ ਨੇ ਨੰਬਰ ਦਿੱਤਾ, ਮੇਰੀ ਚਾਚੀ ਸੀ ਬੇਕਰਫੀਲਡ, ਉਹਨੂੰ ਪਤਾ ਲੱਗਾ ਮੇਰੀ ਪੋਤੀ ਬਾਰੇ ਤਾਂ ਉਹਨਾਂ ਨੇ ਨੰਬਰ ਦਿੱਤਾ। ਮੈਂ ਤਾਂ ਬਹੁਤ ਘੁੰਮ ਘੁਮਾ ਕੇ ਤੁਹਾਡਾ ਨੰਬਰ ਲਿਆ ਜੀ, ਪਹਿਲੀ ਵਾਰ ਫੋਨ ਕੀਤਾ ਮੈਂ। ਹਾਂਜੀ। ਔਰ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤਾਂ ਰੇਡੀਓ 93 ਤੋਂ ਚੱਲਦਾ ਆ। ਅੱਛਾ ਜੀ। ਨਾਲ ਐਥਰੋ ਪਿਆ ਜੀ ਅਸੀਂ। ਹਾਂਜੀ 93 ਤੋਂ ਉੱਥੇ ਰੇਡੀਓ ਚੱਲਦਾ। ਹਾਂਜੀ ਜੀ ਪਤਾ ਨਹੀਂ ਸੀ ਸਾਨੂੰ, ਅਸੀਂ ਆਏ ਵੀ ਨਵੇਂ ਆ ਥੋੜੇ ਹਾਲੇ। ਹਾਂਜੀ ਹਾਂਜੀ ਚੱਲਦਾ ਕਰ ਰਿਹਾ। ਹਾਂਜੀ ਕੋਈ ਨਹੀਂ ਜੀ 5 ਸਾਲ ਦੀ ਹੋ ਗਈ ਆ। ਹਾਂਜੀ ਦੱਸਿਆ ਹੋਇਆ ਆਪਾਂ ਕੋਸ਼ਿਸ਼ ਕਰਦੇ ਜੇ ਕੋਈ ਮੁੜ ਕੇ ਆ ਕੇ ਉਹਨਾਂ ਚੀਜ਼ਾਂ ਨੂੰ ਦੱਸ ਜਾਏ ਤਾਂ। ਅੱਛਾ ਜੀ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਉਹਦੀ ਫੀਡਬੈਕ ਵੀ ਆ ਗਈ ਆ, ਆਪੇ ਬੱਚਾ ਬੋਲਣ ਲੱਗ ਪਿਆ। ਕਈ ਕੁਛ ਦੱਸਿਆ ਜਾਂਦਾ, ਉਹ ਲੈਣੀਆਂ ਪੈਂਦੀਆਂ ਤੁਹਾਨੂੰ ਚੀਜ਼ਾਂ। ਗੁਰਦੀਪ। ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਨੂੰ ਹੁਣੇ ਦੱਸਣਾ ਸੀ, ਆ ਭੈਣ ਹੁਣੀ ਪੁੱਛ ਰਹੇ ਸੀ ਕਿ ਕਹਿੰਦੇ ਕਿ ਉਹਨਾਂ ਨੂੰ ਬੁਖਾਰ ਆ, ਨਾਲੇ ਸਿਰ ਦੁਖਦਾ ਆ। ਆਹ ਕਰੋਨਾ ਦੇ ਬਾਰੇ ਸ਼ਰਤੀਆ ਇਲਾਜ ਦੱਸਿਆ ਗਿਆ ਆ। ਉਹ ਕਹਿੰਦੇ ਕਿ 7 ਗਲਾਸ ਤੁਸੀਂ ਨਾਰੀਅਲ ਪਾਣੀ ਦੇ ਪੀਣੇ ਆ, ਜਿਹੜਾ ਹਰਾ ਨਾਰੀਅਲ ਹੁੰਦਾ ਆ, ਹਨਾ। ਤੇ 7 ਗਲਾਸ ਹੀ ਤੁਸੀਂ ਔਰੰਜ ਜੂਸ ਦੇ ਪੀਣੇ ਆ ਪਹਿਲੇ ਦਿਨ, ਤੇ ਦੂਜੇ ਦਿਨ ਉਹ ਕਹਿੰਦੇ ਕਿ ਤੁਸੀਂ 3.5 ਗਲਾਸ ਨਾਰੀਅਲ ਪਾਣੀ ਦੇ ਪੀਓ, ਤੇ ਨਾਲ 3.5 ਗਲਾਸ ਤੁਸੀਂ ਔਰੰਜ ਜੂਸ ਦੇ ਪੀਣੇ ਆ। ਤੇ ਉਹਦੇ ਨਾਲ ਤੁਸੀਂ ਲੰਚ ਦੇ ਵਿੱਚ 3 ਖੀਰੇ ਤੇ 3 ਟਮਾਟਰ ਖਾਣੇ ਆ। ਠੀਕ ਆ। ਤੇ ਤੀਜੇ ਦਿਨ ਤੁਸੀਂ 2.5 ਗਲਾਸ ਨਾਰੀਅਲ ਪਾਣੀ ਦੇ ਪੀਣੇ ਆ, ਤੇ 2.5 ਗਲਾਸ ਹੀ ਔਰੰਜ ਜੂਸ ਦੇ ਪੀਣੇ ਆ 12 ਵਜੇ ਤੱਕ। ਤੇ ਲੰਚ ਦੇ ਵਿੱਚ ਫਿਰ ਉਹਨਾਂ ਨੇ ਟਮਾਟਰ ਤੇ ਖੀਰੇ ਹੀ ਖਾਣੇ ਆ। ਇਹ 3 ਦਿਨ ਤੁਸੀਂ ਲਗਾਤਾਰ ਕਰੋ, ਤੇ ਜੇ ਕਰੋਨਾ ਤੁਹਾਡੀ ਬਾਡੀ 'ਚ ਵੀ ਆਇਆ ਨਾ, ਤੇ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਕਿਹੜੇ ਵੇਲੇ ਆਇਆ ਤੇ ਕਿਹੜੇ ਵੇਲੇ ਚਲੇ ਗਿਆ। ਠੀਕ ਹੈ ਜੀ। ਤੇ ਇੱਕ ਭੈਣ ਪੁੱਛਦੀ ਸੀ ਵਾਲਾਂ ਬਾਰੇ ਕਿ ਉਹਨਾਂ ਦੇ ਵਾਲ ਜੜ੍ਹਾਂ ਤੋਂ ਲੱਥ ਰਹੇ ਆ। ਮੈਂ ਖੁਦ ਕੀਤਾ ਹੋਇਆ, ਮੇਰੇ ਵੀ ਵਾਲ ਜੜ੍ਹਾਂ ਤੋਂ ਲੱਥ ਰਹੇ ਸੀ। ਆਪਣੀ ਜਿਹੜਾ ਕਪੂਰ ਹੁੰਦਾ ਨਾ, ਇੰਡੀਆ ਦੇ ਵਿੱਚ ਆਪਾਂ ਵਰਤਦੇ ਆ, ਉਹਨੂੰ ਚੰਗੀ ਤਰ੍ਹਾਂ ਫੇਹ ਲੈਣਾ, ਜਿਵੇਂ ਲੂਣ ਵਾਂਗੂ ਬਣਾ ਲੈਣਾ ਉਹਨੂੰ। ਤੇ ਆਪਣੀ ਵਿਕਸ ਹੁੰਦਾ ਨਾ ਜਿਹੜਾ ਛਾਤੀ ਤੇ ਮਲਦੇ ਆਪਾਂ, ਵਿਪੋ ਵੈਕਸ, ਉਹਦੇ ਵਿੱਚ ਮਿਕਸ ਕਰਕੇ ਉਹਨਾਂ ਨੂੰ ਕਹੋ ਮਹੀਨੇ ਦੇ ਵਿੱਚ 4-5 ਵਾਰੀ ਲਾਉਣ, ਤੇ ਉਹਨਾਂ ਦੇ ਵਾਲ ਬਿਲਕੁਲ ਝੜਨੋਂ ਹਟ ਜਾਣਗੇ। ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਕਰੋਨਾ ਦਾ ਇਲਾਜ ਦੇਖੋ, ਚੀਜ਼ਾਂ ਦੇ ਓੜ ਪੋੜ ਇਹਨੂੰ ਕਹਿੰਦੇ ਆ, ਜਿਹੜਾ ਗੁਰਦੀਪ ਜੀ ਦੱਸਿਆ ਓੜ ਪੋੜ ਕਰ ਸਕਦੇ ਆ। ਬਹੁਤ ਵਧੀਆ। ਇਹਦੇ ਵਿੱਚ ਆਟਾ ਨਹੀਂ ਦੱਸਿਆ ਕਿ ਤੁਸੀਂ ਰੋਟੀ ਨਹੀਂ ਖਾਣੀ ਹੈਗੀ, ਤੁਹਾਨੂੰ ਡਾਈਟ ਦੱਸੀ ਆ ਕਿ ਡਾਈਟ ਕਿਹੜੀ ਕਰਨੀ ਹੈਗੀ ਆ। ਡਾਈਟ ਮਾੜੀ ਨਹੀਂ ਦੱਸੀ, ਡਾਈਟ ਤਾਂ ਕਹਿੰਦੇ ਜਿਹੜੇ ਅਸੀਂ ਨੋਰਮਲ ਆ ਨਾ, ਇਹ ਡਾਈਟ ਕਰਨੀ ਚਾਹੀਦੀ ਆ। ਸੋ ਉਹਦੇ ਨਾਲ ਜਦੋਂ ਤੁਹਾਨੂੰ ਬੁਖਾਰ ਵਗੈਰਾ ਚੜ੍ਹਦਾ, ਰੋਟੀ ਘੱਟ ਖਾਓ, ਰੋਟੀ ਖਾਓ ਹੀ ਨਾ, ਹੋਰ ਚੀਜ਼ਾਂ ਬਹੁਤ ਆ ਖਾਣ ਨੂੰ, ਉਹ ਖਾ ਲਓ। ਬੇਅੰਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਮੈਂ ਪੁੱਛਣਾ ਸੀਗਾ, 6-7 ਮਹੀਨੇ ਦਾ ਬੱਚਾ ਹੈਗਾ ਜਿੱਦਾਂ ਇੰਡੀਆ, ਉਹ ਨਾ ਪੋਟੀ ਬਹੁਤ ਕਰਦਾ, ਜਿਵੇਂ ਦਿਨ 'ਚ 7-8 ਵਾਰੀ ਕਰ ਦਿੰਦੀ ਹੈ ਪੋਟੀ। ਅੱਛਾ ਜੀ। ਜਿਹਦਾ ਹਾਂਜੀ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਣ। ਤੇ ਇੱਕ ਕੋਈ ਡਿਪਰੈਸ਼ਨ ਬਾਰੇ ਪੁੱਛਦਾ ਸੀਗਾ, ਉਹ ਇੱਥੇ ਮੈਂ ਸੁਣਿਆ ਸੀ ਰੇਡੀਓ ਤੇ, ਇਹਨਾਂ ਨੇ ਅਸ਼ਵਗੰਧਾ ਪਾਊਡਰ ਹੁੰਦਾ, ਇੰਡੀਆ ਸਟੋਰ ਤੋਂ ਵੀ ਮਿਲ ਜਾਂਦਾ, ਉਹ ਮਤਲਬ ਲੈ ਲੈਣ 1 ਚਮਚਾ ਦੁੱਧ ਨਾਲ ਜਾਂ ਪਾਣੀ ਨਾਲ, ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ। ਕਿਸੇ ਨੂੰ ਦੱਸਿਆ ਸੀਗਾ, ਦੱਸਿਆ ਸੀ ਜੀ, ਬਹੁਤ ਫਰਕ ਪੈਂਦਾ ਡਿਪਰੈਸ਼ਨ। ਜੀ ਜੀ, ਥੈਂਕ ਯੂ ਜੀ। ਹਾਂਜੀ, ਥੈਂਕ ਯੂ ਬੇਅੰਤ ਕੌਰ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। 4082725200 ਸਟੂਡੀਓ ਦਾ ਫੋਨ ਨੰਬਰ ਹੈ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਫੀਡਬੈਕ ਆ ਉਹ ਤੁਸੀਂ ਦੇ ਸਕਦੇ ਆ ਜੀ। ਅੱਗੇ ਹਰਮੀਤ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੈਂ ਪੁੱਛਣਾ ਚਾਹ ਰਿਹਾ ਸੀ, ਇੱਕ ਭੈਣ ਪਿਛਲੀ ਦੱਸ ਰਹੀ ਨੂੰ ਸਮਝ ਨਹੀਂ ਆਈ, ਉਹ ਕੰਨ 'ਚ ਪਾਉਣ ਵਾਸਤੇ ਤੇਲ ਦੇ ਵਿੱਚ ਲਸਣ ਤੇ ਕਾਲੀ ਮਿਰਚ ਪ੍ਰੋਪਰ ਦੱਸਿਆ ਨਹੀਂ ਭੈਣ ਨੇ, ਕਿ ਮੈਂ ਯੂਜ਼ ਕੀਤਾ ਤੇ ਉਹਦੇ ਨਾਲ ਕੰਨ 'ਚ ਝੱਪੇ ਜੇ ਹਟ ਗਏ। ਜੇ ਉਹ ਫੇਰ ਦੁਬਾਰਾ ਕੋਈ ਦੱਸ ਦੇ ਮਿਹਰਬਾਨੀ। ਇੱਕ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਜਿੱਦਾਂ ਮੈਨੂੰ ਨਾ ਮਤਲਬ ਸਾਹ ਬਹੁਤ ਛੇਤੀ ਚੜ੍ਹਦਾ ਹੈ, ਜਿੱਦਾਂ ਪੌੜੀਆਂ ਚੜ੍ਹ ਗਿਆ ਇੰਨੇ ਵਿੱਚ ਹੀ, ਜਿੱਦਾਂ ਸਾਹ ਜਿਹਨੂੰ ਕਹਿੰਦੇ ਫੁੱਲ ਬਹੁਤ ਤੇਜ਼ ਤੇ ਆਉਣ ਲੱਗ ਜਾਂਦਾ, ਜਿੱਦਾਂ ਸਾਹ ਚੜ ਜਾਂਦਾ ਬੰਦਾ। ਇਹ ਆ, ਇਹਦੇ ਬਾਰੇ ਜੇ ਕੋਈ ਦੱਸ ਸਕੇ। ਤੁਸੀਂ ਬਾਹਰੀ ਇਲਾਜ ਚਾਹੁੰਦੇ ਆ, ਤੁਸੀਂ ਪਹਿਲਾਂ ਆਪਣਾ ਅੰਦਰ ਵੀ ਚੈੱਕ ਕਰਾ ਕੇ ਆਓ। ਕਿੱਦਾਂ ਜੀ? ਡਾਕਟਰ ਤੋਂ ਚੈੱਕ ਵੀ ਕਰਾ ਕੇ ਆਓ। ਤੁਹਾਨੂੰ ਸਾਹ ਕਿਉਂ ਚੜਦਾ ਆ? ਡਾਕਟਰ ਦੇ ਮੈਂ ਟੈਸਟ ਜੇ ਕਾਫੀ ਕਰਾਏ ਆ, ਨੋਰਮਲ ਹੀ ਆ ਸਭ ਕੁਝ। ਅੱਛਾ, ਸਾਹ ਹੀ ਚੜਦਾ ਹੈ ਤੁਹਾਨੂੰ ਨਾ? ਹਾਂਜੀ, ਮਤਲਬ ਇੰਨਾ ਜ਼ਿਆਦਾ ਵੀ ਨਹੀਂ, ਮਤਲਬ ਨੋਰਮਲ ਦਾ ਵੈਸੇ ਕੋਈ ਗੱਲ ਨਹੀਂ, ਲੇਕਿਨ ਥੋੜਾ ਵੀ ਤੇਜ਼ ਕੋਈ ਕੰਮ ਕਰਾਂ, ਜਿੱਦਾਂ ਥੋੜਾ ਤੇਜ਼ ਤੁਰਲਾ ਜਾਂ ਥੋੜਾ ਪੌੜੀਆਂ ਚੜ੍ਹਲਾ ਤੇਜ਼ ਇੰਨੇ ਵਿੱਚ ਹੀ ਜਿੱਦਾਂ ਸਾਹ ਚੜ ਜਾਂਦਾ। ਹਾਂ, ਜਦੋਂ ਤਾਂ ਕਦੀ ਕਰੋ ਫਿਰ ਤਾਂ ਚੜਨਾ ਹੀ ਆ, ਫਿਰ ਤਾਂ ਮੇਕ ਸੈਂਸ ਆ ਨਾ। ਹਾਂ, ਚਲੋ ਆਪਾਂ ਪੁੱਛਦੇ ਆ ਜਿਹੜਾ ਤੁਹਾਨੂੰ ਸਾਹ ਚੜਦਾ ਕਿਉਂ ਚੜਦਾ। ਠੀਕ ਹੈ, ਤੇ ਉਹ ਕੰਨਾਂ ਵਾਲਾ ਵੀ ਪੁੱਛਦੇ ਆ ਜੇ ਕੋਈ ਦੱਸ ਜਾਏ ਤਾਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਸੁੱਚਾ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਮੇਰੇ ਨਾ 5 ਮਹੀਨੇ ਹੋ ਗਏ, ਮੋਢੇ ਨੂੰ ਪੀੜ ਹੁੰਦੀ, ਥੱਲੇ ਬਾਂਹ ਤੱਕ ਜਾਂਦੀ ਆ। ਮੈਂ ਸਾਰੇ ਇਲਾਜ ਕਰਕੇ ਵੇਖ ਲਏ, ਕੋਈ ਵੀ ਨਹੀਂ ਫਾਇਦਾ ਹੁੰਦਾ। ਤੇ ਡਾਕਟਰ ਨੇ ਹੁਣ ਗੋਲੀ ਦਿੱਤੀ ਹੈ 800 ਬਰੂਫ ਹੁੰਦੀ, ਉਹ ਖਾ ਕੇ ਜਦੋਂ ਉਦੋਂ ਠੀਕ ਹੋ ਜਾਂਦਾ। ਤੇ ਕਈ ਵਾਰ ਰਾਤ ਨੂੰ ਸਮਝਦੀ ਬਾਂਹ, ਐਕਸਰਸਾਈਜ਼ਾਂ ਵੀ ਸਾਰੀਆਂ ਕਰਨਾ, ਪਤਾ ਨਹੀਂ ਕੀ ਗੱਲ, ਹਟਦੀ ਨਹੀਂ ਬਾਂਹ ਸੱਜੀ। ਕੋਈ ਨਹੀਂ, ਆਪਾਂ ਪੁੱਛਦੇ ਆ। ਬਰੂਫਨ ਦੀ ਡਾਕਟਰ ਤੋਂ ਕਿਉਂ ਲੈਣ ਜਾਣਾ, ਉਹ ਤਾਂ ਉਦੋਂ ਮਿਲ ਜਾਂਦੀ ਆ। ਹਾਂਜੀ, ਮੈਂ ਸੌਣ ਲਈ ਆ ਤੁਹਾਨੂੰ, ਉਹ ਤੇ ਰੈਸਟ ਆ। ਹਾਂਜੀ, ਮੈਂ ਤੇ ਸੁਣਨਾ ਰੇਡੀਓ, ਮੈਂ ਤੇ ਦੇਸੀ ਇਲਾਜ ਜ਼ਿਆਦਾ ਕਰਨਾ, ਮੈਂ ਖਾ ਕੇ ਰਾਜੀ ਨਹੀਂਗਾ। ਪਰ ਪ੍ਰੋਬਲਮ ਹੈ ਉਹ ਚੀਸਾਂ ਪੈਂਦੀਆਂ, ਕਦੀ ਹਟ ਜਾਂਦੀ ਆ, ਟਸ ਕਰਦੀ। ਠੀਕ ਹੈ। ਜਿੰਨਾ ਚਿਰ ਤੇ ਗੋਲੀ ਖਾ ਲਈ ਉਹਨਾਂ ਚਿਰ ਰਮਾਨ ਹੈ। ਤੇ ਪਤਾ ਨਹੀਂ ਪਹਿਲੀ ਵਾਰੀ ਹੈਪਨ ਹੋਇਆ 4-5 ਮਹੀਨੇ ਹੋ ਗਏ। ਅੱਗੇ ਵੀ ਮੈਂ ਕੀਤਾ ਇਹ ਫੋਨ। ਹਾਂਜੀ, ਤੇ ਜੇ ਕਿਸੇ ਨੂੰ ਪਤਾ ਹੋਏ ਹਾਂਜੀ ਪਲੀਜ਼। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਇਹਨਾਂ ਨੂੰ। ਜਦੋਂ ਪੇਨ ਹੁੰਦੀ ਬੰਦਾ ਫਿਰ ਕਹਿੰਦਾ ਕੁਛ ਵੀ ਆ ਜਾ ਖਾ ਲਓ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਗੁਰਪ੍ਰੀਤ ਹਾਂ ਜੀ। ਓ ਸੌਰੀ, ਗੁਰਪ੍ਰੀਤ।
ਵਧਾਈਆਂ ਤੁਹਾਨੂੰ ਨਾਲੇ ਬਹੁਤ ਥੈਂਕ ਯੂ ਜੀ, ਥੈਂਕ ਯੂ ਤੁਹਾਨੂੰ ਵੀ। ਬਹੁਤ ਪਿਆਰੇ ਲੱਗਦੇ ਪਿਕਚਰ ਜਦ ਮੈਂ ਤੁਹਾਡੀ ਫੇਸਬੁੱਕ ਤੇ ਪਿਕਚਰ ਦੇਖੀ। ਮੈਂ ਕਿੱਥੇ ਮੇਰੇ ਤੁਹਾਡੇ ਬਹੁਤ ਫੈਨ ਨੇ। ਮੈਂ ਵੀ ਨਾ ਪਹਿਲਾਂ ਨਹੀਂ ਸੀ ਹੁੰਦਾ, ਹੁਣ ਮੈਂ ਘਰ ਹੁੰਦੀ ਆ ਤਾਂ ਮੈਂ ਰੇਡੀਓ ਮੈਂ ਵੀ ਕੋਈ ਪ੍ਰੋਗਰਾਮ ਨਹੀਂ ਤੁਹਾਡਾ ਮਿਸ ਕਰਦੀ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਲਵ ਯੂ। ਥੈਂਕ ਯੂ ਮੈਂ ਜੀ। ਨਾ ਹਾਂਜੀ ਮੇਰੀ ਨਾ ਉਹ ਸੇਮ ਕੁਐਸਚਨ ਹੀ ਆ। ਮੇਰੀ ਬੇਟੀ ਆਂਟੀ 3 ਮਹੀਨੇ ਦੀ, ਉਹ ਨਾ ਬਹੁਤ ਪੋਟੀਆਂ ਕਰਦੀ ਦਿਨ ਚ, ਬ੍ਰੈਸਟ ਫੀਡ ਹੀ ਲੈਂਦੀ ਆ ਤੇ ਮੈਂ ਡਾਕਟਰ ਨੂੰ ਪੁੱਛਿਆ, ਉਹ ਕਹਿੰਦੇ ਨਾਰਮਲ ਆ। ਵੈਸੇ ਬਹੁਤ ਐਕਟਿਵ ਆ, ਬਹੁਤ ਵਧੀਆ, ਪਰ ਪਤਾ ਨਹੀਂ ਕਿਉਂ ਬਸ ਜਦੋਂ ਦੁੱਧ ਪੀਂਦੀ ਆ ਤਾਂ ਉਹ ਪੋਟੀ ਕਰ ਦਿੰਦਾ। ਅੱਛਾ ਠੀਕ ਹੈ, ਨਾਲ ਹੀ ਆ। ਹਾਂਜੀ ਹਾਂਜੀ। ਤੇ ਇੱਕ ਮੈਂ ਦੱਸਣਾ ਸੀਗਾ ਵੀ ਜੇ ਕਿਸੇ ਦੇ ਵਾਈਟ ਸੈੱਲ ਘਟਦੇ ਆ ਤਾਂ ਹੋਰ ਕੁਛ ਨਾ ਖਾਵੇ, 2-3 ਕਿਵੀ ਰੋਜ਼ ਖਾ ਲਵੇ, ਕਿਉਂਕਿ ਮੇਰੇ ਵਾਈਟ ਸੈੱਲ ਬਹੁਤ ਘਟ ਗਏ ਸੀ ਤਾਂ ਮੈਨੂੰ ਡਾਕਟਰ ਕਹਿੰਦੇ ਸੀ ਜਿੱਦਾਂ ਇੱਥੇ ਤੁਹਾਨੂੰ ਪਤਾ ਦਵਾਈਆਂ ਤਾਂ ਉਹ ਦਿੰਦੇ ਨਹੀਂਗੇ, ਤਾਂ ਮੈਂ ਤਕਰੀਬਨ 2-3 ਕਿਵੀ ਫਰੂਟ ਰੋਜ਼ ਖਾਂਦੀ ਹੁੰਦੀ ਸੀ। ਤੇ ਉਸ ਤੋਂ ਬਾਅਦ ਮੇਰੇ ਵੀ ਬਹੁਤ ਵਧੀਆ ਅੱਜ ਘਟਦੇ ਤੇ ਠੀਕ ਆ। ਹਾਂਜੀ। ਤੇ ਇੱਕ ਜੇ ਕਿਸੇ ਦੇ ਵਾਲ ਝੜਦੇ, ਮੇਰੇ ਵਾਲ ਬਹੁਤ ਝੜਨ ਲੱਗੇ ਸੀਗੇ, ਜਿੱਦਾਂ ਇਹ ਹੋ ਗਿਆ ਸੀ ਵੀ ਗੰਜ ਹੀ ਪੈ ਚੱਲਿਆ, ਤਾਂ ਉਹ ਆਪਣਾ ਇੱਕ ਵਿਟਾਮਿਨ B12 ਕਹਿੰਦੇ ਹੁੰਦੇ ਉਹ ਟੈਸਟ ਕਰਾਉਣ, ਤੇ ਇੱਕ ਆਇਰਨ ਦੀ ਕਮੀ ਨਾਲ ਹਮੇਸ਼ਾ ਹੀ ਵਾਲ ਝੜਦੇ। ਠੀਕ ਹੈ ਜੀ। ਜਦੋਂ ਤੁਹਾਡੇ ਚ ਮੇਰੇ ਚ ਆਇਰਨ ਵੀ ਘੱਟ ਸੀ, ਜਦੋਂ ਆਇਰਨ ਪੂਰੀ ਹੋ ਗਈ ਤਾਂ ਵਾਲ ਆਪਣੇ ਆਪ ਝੜਨੇ ਬੰਦ ਹੋ। ਠੀਕ ਹੈ ਜੀ। ਜਿੰਨਾ ਟਾਈਮ ਆਇਰਨ ਲੈਵਲ ਪੂਰਾ ਨਹੀਂ ਹੋਊਗਾ, ਜੋ ਮਰਜ਼ੀ ਉਹ ਲਾਈ ਜਾਣ ਖਾਈ ਜਾਣ, ਆਰਾਮ ਨਹੀਂ ਆਉਣਾ ਉਹਦੇ ਨਾਲ। ਠੀਕ ਹੈ ਜੀ। ਹਾਂਜੀ ਥੈਂਕ ਯੂ ਆਂਟੀ ਜੀ। ਥੈਂਕ ਯੂ ਜੀ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਿਹੜੀ ਆਇਰਨ ਵਗੈਰਾ B12 ਆ, ਪਹਿਲਾਂ ਤਾਂ ਜਦੋਂ ਬਹੁਤ ਜ਼ਿਆਦਾ ਘਟਿਆ ਤਾਂ ਤੁਸੀਂ ਗੋਲੀਆਂ ਲੈ ਲੈਂਦੇ ਆ, ਵੈਸੇ ਕੋਸ਼ਿਸ਼ ਕਰਿਆ ਕਰੋ ਤੁਹਾਡੇ ਫੂਡ ਦੇ ਵਿੱਚ ਹੀ ਹੋਵੇ ਸਾਰਾ ਕੁਝ। ਪਾਲ ਚਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਸਭ ਤੋਂ ਪਹਿਲਾਂ ਤਾਂ 10 ਸਾਲ ਦੀ ਮਨੁੱਖਤਾ ਦੀ ਸੇਵਾ ਦੀ ਵਧਾਈ ਹੋਵੇ। ਧੰਨਵਾਦ ਜੀ ਧੰਨਵਾਦ। ਜਿਸ ਤਰ੍ਹਾਂ ਕਿ ਗੁਰਬਾਣੀ ਚਾਹੁੰਦੇ ਨਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿ ਗਿਆਨ ਦਾ ਐਸੈਂਸ ਇਹੀ ਹੈ ਕਿ ਬੰਦਾ ਪਰਉਪਕਾਰ ਕਰੇ ਜੀ। ਉਹ ਤੁਸੀਂ 10 ਸਾਲ ਕੀਤਾ ਹੈਗਾ, ਬਹੁਤ ਸੋ ਨਾਈਸ ਹੈ, ਕੰਟੀਨਿਊ ਪਲੀਜ਼। ਹਾਂਜੀ ਹਾਂ, ਉਹ ਇੱਕ ਬੇਟੀ ਨੇ ਕਾਲ ਕੀਤੀ ਸੀ ਕਿ ਉਹਨਾਂ ਨੇ ਉਹ ਡਿਪਰੈਸ਼ਨ ਬਾਰੇ ਕਹਿ ਰਹੇ ਸੀ ਨਾ, ਨਾਈਟ ਵਲੇਰੀਅਨ ਜਿਹੜੀ ਹੈਗੀ, ਦੈਟਸ ਵੈਰੀ ਗੁੱਡ। ਉਹ ਡਿਪਰੈਸ਼ਨ ਦੀ ਬਹੁਤ ਅੱਛੀ ਦਵਾਈ ਹੈਗੀ ਹੈਗੀ। ਹਾਂ ਉਹਨਾਂ ਨੇ ਜਿਹੜਾ ਹੈਗਾ ਜਿਨ੍ਹਾਂ ਨੇ ਪੈਕੇਜਿੰਗ ਕੀਤੀ ਹੈ ਨਾ, ਜਿਹੜੇ ਸੈਲ ਕਰਦੇ ਨੇ, ਉਹ ਲਿਖਦੇ ਹੈਗੇ ਨੇ ਵੀ ਦਿਨ ਵਿੱਚ 2-3 ਵਾਰ ਲਈ ਜਾ ਸਕਦੀ ਹੈਗੀ। ਹਾਂ ਬਸ ਉਹਦਾ ਇਹੀ ਹੈ ਕਿਉਂਕਿ ਉਹਨੂੰ ਪੀਣ ਤੋਂ ਬਾਅਦ ਨਾ ਕੋਈ ਗੱਡੀ ਵਗੈਰਾ ਨਾ ਡਰਾਈਵ ਕਰਨਾ, ਕਿਉਂਕਿ ਉਸ ਨੀਂਦ ਆਉਂਦੀ ਹੈਗੀ। ਹਾਂਜੀ ਹਾਂ, ਗਾੜੀ ਨੀਂਦ ਆਉਂਦੀ ਹੈ। ਤੇ ਬਾਕੀ ਮੈਂ ਇੱਕ ਵਾਰੀ ਫੇਰ ਉਹ ਥੋੜਾ ਜਿਹਾ ਕਵਰ ਕਰ ਦੇਣਾ, ਕਿਉਂਕਿ ਡਿਪਰੈਸ਼ਨ ਬਹੁਤ ਕਾਮਨ ਹੈਗਾ। ਤੇ ਇੱਕੋ ਖਸਖਸ ਤੇ ਮਲੱਠੀ ਤੇ ਅੰਜੀਰ, ਅਖਰੋਟ, ਇਹਨਾਂ ਦੀ ਪੰਜੀਰੀ ਬਣਾ ਕੇ ਖਾ ਸਕਦੇ ਨੇ। ਤੇ ਇੱਕ ਡੇਮੀਆਨਾ ਟਰਾਈ ਕਰਨ, DAMIANA, ਡੇਮੀਆਨਾ ਟੀ, ਇਹ ਜਿੱਥੋਂ ਉਹਨਾਂ ਨੇ ਉਹ ਲੈਤੀ ਹੈ ਨਾ, ਉੱਥੋਂ ਵੀ ਮਿਲ ਜਾਏਗੀ। ਤੇ ਹਾਂਜੀ, ਤੇ ਇੱਕ ਜਿਹੜਾ ਹੈ ਨਾ, ਉਹ ਬ੍ਰਹਮੀ ਦੇ ਤੇਲ ਦੀ ਸਿਰ ਤੇ ਜਾਂ ਪੁੜਪੜੀਆਂ ਤੇ ਮਾਲਿਸ਼ ਕਰ ਸਕਦੇ। ਇੱਕ ਭੈਣ ਜੀ ਆਪਾਂ ਨਾ ਪਿਛਲੇ ਹਫ਼ਤੇ ਕਾਲ ਆਈ ਸੀਗੀ, ਕਾਲਾ ਪੀਲੀਆ, ਸ਼ਾਇਦ ਉਹਨੂੰ ਅੰਗਰੇਜ਼ੀ ਦੇ ਵਿੱਚ ਹੈਪੇਟਾਈਟਸ ਸੀ ਕਹਿੰਦੇ ਹੈਗੇ ਨੇ। ਹਾਂ ਮੈਂ ਹੈਪੇਟਾਈਟਸ ਸੀ ਦੇ ਬਾਰੇ ਦੱਸ ਰਿਹਾ, ਕਿਉਂਕਿ ਇਹਦੇ ਚ ਨਾ ਸਾਡੇ ਕਿਸੇ ਰਿਸ਼ਤੇਦਾਰ ਲੇਡੀ ਦੇ ਬੇਟੇ ਨੂੰ ਹੈਗਾ ਸੀਗਾ, ਤੇ ਉਹ ਦੱਸ ਰਹੇ ਸੀ, ਕਹਿੰਦੇ ਵੀ ਉਹਦੀ ਇੰਨੀ ਐਕਸਪੈਂਸਿਵ ਮੈਡੀਸਨ ਤਾਂ ਮਿਲ ਜਾਂਦੀ ਹੈ ਉਹ, ਪਰ ਕਹਿੰਦੇ ਵੀ ਉਹ $60,000 ਦੀ ਹੈ, $80,000 ਦੀ ਹੈ। ਔਰ ਬਾਕੀ ਮੈਂ ਉਹ ਚੈੱਕ ਕੀਤਾ ਉਹਦੇ ਤੋਂ ਇੰਟਰਨੈਟ ਤੋਂ, ਬਾਕੀ ਇੰਨੀ ਐਕਸਪੈਂਸਿਵ ਹੈਗੀ ਹੈ। ਪਰ ਆਪਾਂ ਦੇਸੀ ਕੀ ਹੈਗਾ ਕਿ ਜਿਹੜੀ ਹੈਗੀ ਇਹਨੂੰ ਘਟਾਉਣ ਵਾਸਤੇ ਇਮਲੀ ਦੀ ਚਟਨੀ ਖਾਣੀ ਹੈਗੀ ਹੈ, ਮਲੱਠੀ ਦੁੱਧ ਜਾਂ ਚਾਹ 'ਚ ਪਾ ਕੇ ਪੀਣੀ ਹੈਗੀ ਹੈ। ਤੇ ਤੀਸਰਾ ਜਿਹੜਾ ਹੈਗਾ ਨਾ, ਜਿਹੜੀ ਹਲਦੀ ਦੀ ਗੰਢੀ ਆ, ਉਹ ਚਾਹ 'ਚ ਪਾ ਕੇ ਪੀਣਾ ਸ਼ੁਰੂ ਕਰਨ। ਔਰ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਹੈ, ਕਿਉਂਕਿ ਇਹ ਨਾ ਵਾਇਰਸ ਹੈਗਾ ਕਰੋਨਾ ਵਾਇਰਸ ਦੀ ਤਰ੍ਹਾਂ, ਇਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੈ। ਪਰ ਇੱਕ ਜਿਹੜੀ ਹੈਗੀ ਹੈ ਜੜੀ ਬੂਟੀ, ਉਹ ਬਹੁਤ ਕੋਸ਼ਿਸ਼ ਕੀਤੀ ਹੈਗੀ, ਤਕਰੀਬਨ 330 ਰਿਸਰਚਾਂ ਉਹਦੇ ਉੱਤੇ ਹੋਈਆਂ ਨੇ। ਉਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਮਿਲਕ ਥਿਸਲ। ਮੈਂ ਸਪੈਲ ਕਰ ਦੇਣਾ, MILK ਮਿਲਕ THISTLE, ਮਿਲਕ ਥਿਸਲ। ਇਹ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ। ਇਹਦਾ ਜਿਹੜਾ ਅੱਧਾ ਚਮਚਾ ਹੈ ਨਾ, ਜਿੱਦਾਂ ਹੈਗਾ ਸਬਜ਼ੀ 'ਚ ਪਾ ਕੇ ਖਾ ਸਕਦੇ ਹੈਗੇ ਨੇ। ਠੀਕ ਹੈ ਜੀ। ਤੇ ਇੱਕ ਜਿਹੜਾ ਹੈਗਾ ਜੀ ਆਪਣੇ ਅੱਜ ਕੱਲ੍ਹ ਆਮ ਮਿਲ ਜਾਂਦਾ ਹੈਗਾ ਡੈਂਡੋਲੀਅਨ, ਉਹਦਾ ਸਾਗ ਜਾਂ ਚਟਨੀ ਬਣਾ ਕੇ ਉਹ ਖਾਣ। ਠੀਕ ਹੈ ਜੀ। ਹਾਂਜੀ। ਤੇ ਭੈਣ ਜੀ ਆਪਾਂ ਨੂੰ ਇੱਕੋ ਭੈਣ ਦੀ ਕਾਲ ਆਈ ਸੀ ਵੀ ਸ਼ਾਇਦ ਜਿਹੜਾ ਹੈਗਾ ਨਾ, ਇਹਨਾਂ ਨੂੰ ਕਰੋਨਾ ਵਾਇਰਸ ਦੀ ਏਦਾਂ ਲੱਗਦਾ ਵੀ ਸ਼ੁਰੂ ਦੇ ਵਿੱਚ ਮੁਸ਼ਕਲਾਤ ਹੋਵੇ। ਹਾਂ ਉਹਦਾ 1-2 ਚੀਜ਼ਾਂ ਮੈਂ ਦੱਸ ਦਿੰਦਾ, ਬਾਕੀ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈਗਾ। ਇੱਕ ਤਾਂ ਜਿਹੜਾ ਹੈ ਨਾ, ਉਹ ਚਿੱਲੀ ਸੌਸ ਕਹਿੰਦੇ ਹੈਗੇ ਨੇ, ਟਬੈਸਕੋ ਸੌਸ ਹੈਗੇ ਨੇ, ਉਹਦੇ ਗਰਾਰੇ ਕਰਨ। ਅੱਛਾ ਠੀਕ ਹੈ ਜੀ। ਹਾਂ ਉਹ ਗਲੇ 'ਚ ਜਿਹੜਾ ਹੈ ਨਾ, ਉਹ ਜੋ ਉੱਥੇ ਸਮਝ ਲਓ ਮਿਰਚਾਂ ਦਾ ਲੱਗਣ ਕਰਕੇ ਨਾ, ਫਿਰ ਉੱਥੇ ਵਾਇਰਸ ਨਹੀਂ ਟਿਕਦਾ ਹੈਗਾ। ਠੀਕ ਹੈ ਜੀ। ਤੇ ਦੂਸਰਾ ਜਿਹੜਾ ਹੈਗਾ, ਨਿੰਬੂ ਦੇ ਨਾਲ ਜਿਹੜਾ ਗਰਮ ਪਾਣੀ ਨਿਚੋੜ ਕੇ ਉਹਦੇ ਵੀ ਗਰਾਰੇ ਕਰ ਸਕਦੇ ਨੇ। ਠੀਕ ਹੈ। ਤੇ ਇੱਕ ਤੀਸਰਾ ਜਿਹੜਾ ਹੈਗਾ ਨਾ, ਉਹ ਅਗਰ ਉਹ ਵੀਟ ਗ੍ਰਾਸ ਗਰੋ ਕਰਨਾ ਸ਼ੁਰੂ ਕਰ ਦੇਣਾ, ਉਹਦਾ ਜੂਸ ਪੀਣ, ਜਾਂ ਇੱਥੇ ਸਟੋਰਾਂ 'ਚ ਵੀ ਮਿਲ ਜਾਂਦਾ ਅੱਜ ਕੱਲ੍ਹ ਤਾਂ, ਹਾਂਜੀ ਉਹਦੇ 'ਚ ਕਲੋਰੋਫਿਲ ਹੋਣ, ਹਾਂਜੀ ਹਾਂ ਕਲੋਰੋਫਿਲ ਹੋਣ ਕਰਕੇ ਨਾ, ਉਹ ਸਿਹਤ ਵਾਸਤੇ ਬਹੁਤ ਗੁੱਡ ਹੈਗਾ ਤੇ ਉਹ ਵਾਇਰਸ ਨੂੰ ਭਜਾ ਦਿੰਦਾ ਹੈਗਾ। ਠੀਕ ਹੈ। ਤੇ ਹੋਰ ਹੈਗਾ ਕਿ ਚੌਥਾ ਜਿਹੜਾ ਹੈਗਾ, ਕਈ ਵੀ ਘਰ ਦਾ ਬਣਾਇਆ ਹੋਇਆ ਦਹੀਂ, ਉਹ ਖਾਣ, ਕਿਉਂਕਿ ਉਹ ਵੀ ਵਾਇਰਸ ਨੂੰ ਰੋਕਣ ਵਾਸਤੇ ਮਦਦ ਕਰਦਾ ਹੈ ਜੀ। ਹਾਂਜੀ। ਤੇ ਇਹ ਆਪਾਂ ਨੂੰ ਇੱਕ ਹੋਰ ਕਾਲ ਆਈ ਸੀ
ਉਹ ਹੈਗੀ ਸੀ ਕਿ ਹਿਮੋਰਾਇਡਸ ਕਹਿੰਦੇ ਸੀ। ਇੱਕ ਤਾਂ ਉਹਦੇ ਚ ਜਿਹੜਾ ਹੈ ਨਾ ਕੈਸਟਰੋਲ, ਰਿੰਡ ਦਾ ਤੇਲ ਜਿਹਨੂੰ ਕਹਿੰਦੇ ਹੈਗੇ ਆ, ਉਹ ਲੋਕਲੀ ਲਗਾਉਣ, ਉਹ ਫਾਰਮੇਸੀ ਦੇ ਵਿੱਚ ਲੈ ਆਉਣ ਤੇ ਕਾਟਨ ਦੇ ਸਵਾਬ ਦੇ ਨਾਲ ਨਾ ਉੱਤੇ ਗੁਦਾ ਦੇ ਉੱਤੇ, ਰੈਕਟਮ ਦੇ ਏਰੀਆ ਦੇ ਉੱਤੇ ਜਿਹੜਾ ਨਾ ਉਹ ਲਗਾਉਣਾ ਸ਼ੁਰੂ ਕਰਨ। ਉਹ ਹੈਗਾ, ਜਾਂ ਫਿਰ ਕੁਆਰ ਦਾ ਜਿਹੜਾ ਗੁਦਾ ਹੈਗਾ ਉਹ ਲਗਾਉਣ ਦੀ ਕੋਸ਼ਿਸ਼ ਕਰਨ। ਉਹ ਜ਼ਖਮਾਂ ਤੇ ਲਗਾਉਣ ਦੇ ਨਾਲ ਨਾ ਫਿਰ ਉੱਤੇ ਥੋੜੀ ਥੋੜੀ ਸੋਜਸ਼ ਘਟ ਜਾਂਦੀ ਹੈ। ਠੀਕ ਹੈ। ਤੇ ਇੱਕ ਉਹਦਾ ਤਰੀਕਾ ਹੋਰ ਸੌਖਾ ਇਹ ਹੈਗਾ ਕਿ ਇਸ ਗੋਲ ਦੇ ਬਰਾਦੇ ਦੀ ਨਾ ਖੀਰ ਬਣਾ ਕੇ ਖਾਣ। ਉਹ ਨਾਲ ਜਿਹੜੀ ਅੰਤੜੀਆਂ ਦੇ ਵਿੱਚ ਨਾ ਅੰਦਰ ਆਰਾਮ ਪਹੁੰਚਦਾ ਹੈ। ਚਲੋ ਇੰਨਾ ਹੀ ਕਾਫੀ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਆਪਾਂ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਪਹਿਲਾਂ ਜਾਂਦੇ ਜਾਂਦੇ ਦੱਸਦਾ, ਜਿਹੜੀ ਸ਼ੂਗਰ ਦੀ ਦੱਸਦੇ ਆ ਉਹ ਲੱਕੜੀ ਦੀ ਚੇਅਰ ਆਉਣੀ ਆ। ਜੇ ਲੱਕੜੀ ਦੀ ਨਹੀਂ ਹੈਗੀ, ਕੋਈ ਬਹੁਤ ਸਖਤ ਆ, ਤੁਹਾਡੇ ਘਰ 'ਚ ਟੇਬਲ ਵੀ ਹੁੰਦਾ, ਉੱਤੇ ਕੋਈ ਕੌਲੀ ਰੱਖ ਲੈਣੀ ਆ ਅਤੇ ਉਹਦੇ 'ਤੇ ਬੈਠਣਾ ਆ ਤੁਸੀਂ। ਜਿੱਦਾਂ ਰੀੜ੍ਹ ਦੀ ਹੱਡੀ ਉਹਦੇ 'ਤੇ ਆਉਣੀ ਚਾਹੀਦੀ ਆ। ਉਹਨਾਂ ਨੇ 5 ਮਿੰਟ ਬੈਠਣ ਨੂੰ ਕਿਹਾ ਸੀ, ਉਹਨਾਂ ਨੇ ਨਾਲ ਪਾਠ ਕਰਨ ਨੂੰ ਵੀ ਕਿਹਾ ਸੀ, 1 ਗਲਾਸ ਪਾਣੀ ਦਾ ਪੀਣ ਨੂੰ ਵੀ ਕਿਹਾ ਸੀ। ਹੌਲੀ ਹੌਲੀ ਕਰਕੇ ਪੀਣਾ, ਉਹਨਾਂ 5 ਮਿੰਟ ਹੋ ਜਾਂਦੇ ਆ। ਅਤੇ ਕਿਸੇ ਨੂੰ ਮਹੀਨੇ 'ਚ ਆਰਾਮ ਆਇਆ, ਕਿਸੇ ਨੂੰ ਕੁਛ ਹਫ਼ਤਿਆਂ ਦੇ ਵਿੱਚ ਆਇਆ, ਕਿਸੇ ਨੂੰ 2 ਮਹੀਨਿਆਂ ਦੇ ਵਿੱਚ ਆਇਆ। ਸ਼ੂਗਰ ਕੰਟਰੋਲ ਹੋ ਗਈ ਆ। ਸੋ ਇਹ ਤੁਸੀਂ ਕਰ ਜ਼ਰੂਰ ਸਕਦੇ ਆ। ਆਪਾਂ ਲੈਂਦੇ ਹਾਂ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਵਾਂਗੇ ਅਤੇ ਤੁਸੀਂ ਵੀ ਕਾਲ ਕਰਕੇ ਕੋਈ ਫੀਡਬੈਕ ਦੇਣੀ ਆ, ਦੇ ਸਕਦੇ ਆ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਹੈ, ਜਿਸ ਦੇ ਵਿੱਚ ਨੁਸਖਿਆਂ ਦੀ ਗੱਲ ਕਰਦੇ ਹਾਂ, ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਇਸ ਵਿੱਚ ਡਾਕਟਰ ਕੋਈ ਨਹੀਂ ਹੁੰਦਾ ਸਾਡੇ ਕੋਲ, ਸਿਰਫ ਅਤੇ ਸਿਰਫ ਹੋਮ ਰੈਮਡੀ ਸ਼ੇਅਰ ਕੀਤੀਆਂ ਜਾਂਦੀਆਂ। ਤੁਸੀਂ ਵੀ ਦੱਸ ਸਕਦੇ ਆ, ਤੁਸੀਂ ਵੀ, ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਆ, ਸ਼ੇਅਰ ਕਰ ਸਕਦੇ ਆ। ਅਤੇ ਇਹ ਪ੍ਰੋਗਰਾਮ ਹੈ ਜਿਹੜਾ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ, ਜਿਸ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ। ਕਾਲਾਂ ਸਿਰਫ ਅੱਜ ਦੇ ਦਿਨ ਲਈਆਂ ਜਾਂਦੀਆਂ, ਮੰਗਲਵਾਰ 4 ਤੋਂ 5:30 ਵਜੇ। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਮੈਂ 2 ਵਾਰੀ ਆਈ ਹਾਂ। ਹਾਂਜੀ ਹਾਂਜੀ, ਦੱਸੋ। ਵਧਾਈਆਂ ਨਾਲੇ ਤੁਹਾਨੂੰ ਬਹੁਤੀਆਂ ਰੇਡੀਓ ਦੀਆਂ। ਦੂਸਰਾ, ਮੈਂ ਨਾ ਜਿਹੜੇ ਤੁਸੀਂ ਕਹਿੰਦੇ ਨਾ ਥੱਲੇ ਤਾਂ ਮੈਂ ਪੈ ਨਹੀਂ ਸਕਦੀ। ਜਿਹੜੀ ਮੇਰੀ ਢੂਈ ਆ ਨਾ, ਰੀੜ੍ਹ ਦੀ ਹੱਡੀ ਮੇਰੀ ਤਾਹਾਂ ਨੂੰ ਆਤ ਹੈ, ਕੁੱਬ ਮੰਗਰ ਹੋਇਆ ਆ। ਠੀਕ ਹੈ। ਫਿਰ ਦੂਸਰਾ, ਮੇਰੇ ਆਪਣੇ ਢਿੱਡ ਦੀਆਂ ਨਾੜਾਂ ਆ ਨਾ, ਢਿੱਡ ਛਾਤੀ ਦੇ ਵਿਚਾਲੇ ਹੋਇਆ, ਏਦਾਂ ਇਕੱਠਾ ਹੋਇਆ ਹੈ ਢਿੱਡ। ਤਾਂ ਮੈਨੂੰ ਕੀ ਦੱਸੋ ਵੀ ਇਹ ਢਿੱਡ ਤੇ ਮੈਂ ਕੀ ਕਰਾਂ। ਬੋਤਲ ਮੈਨੂੰ ਕਿਸੇ ਨੇ ਫੇਰ ਨਹੀਂ ਦੱਸੀ, ਉਧਰ ਮੈਂ ਬੋਰੀ ਫੇਰੀ ਪਰ ਨਹੀਂ, ਮੈਨੂੰ ਫਾਇਦਾ ਨਹੀਂ ਕੁਛ ਲੱਗਾ। ਜੇ ਬੋਤਲ ਫੇਰ ਸਕਦੀ ਤਾਂ ਸੌਣ ਲੱਗੀ ਬੋਤਲ, ਹੈ ਨਾ। ਤਾਂ ਇੱਕ ਮੇਰਾ ਬਾਥਰੂਮ ਕੰਟਰੋਲ ਹੁੰਦਾ ਬਹੁਤ। ਤਾਂ ਤੁਹਾਨੂੰ ਦੱਸਿਆ ਹੀ ਆ, ਇਹ ਜ਼ਰੂਰ ਪਲੀਜ਼ ਭੈਣ ਜੀ ਮੈਨੂੰ ਦੱਸਿਓ। ਜ਼ਰੂਰ ਪੁੱਛ ਰਹੇ ਹਾਂ ਆਪਾਂ, ਕੋਈ ਨਾ ਕੋਈ ਜਿਹੜਾ ਜ਼ਰੂਰ ਉਹ ਦੱਸ ਦਊਗਾ। ਤੁਸੀਂ ਸੁਣਦੇ ਜ਼ਰੂਰ ਰਹਿਓ ਜੀ। ਕੋਈ ਨਾ ਕੋਈ, ਜਿਹਨੂੰ ਵੀ ਕਿਸੇ ਵੀ ਇਲਾਜ ਦਾ ਪਤਾ, ਇਹਨਾਂ ਨੇ ਬਹੁਤ ਸਾਰੀਆਂ ਬਿਮਾਰੀਆਂ ਇਕੱਠੀਆਂ ਕੀਤੀਆਂ ਹੋਈਆਂ, ਜ਼ਰੂਰ ਦੱਸੋ ਜੀ। ਰਾਮ ਪ੍ਰਕਾਸ਼। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਅਰਬਾਂ ਖਰਬਾਂ ਬਾਰੇ ਤੁਹਾਡੇ ਰੇਡੀਓ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਜੀ। ਧੰਨਵਾਦ ਜੀ, ਧੰਨਵਾਦ। ਹਾਂਜੀ, ਦੂਜੇ ਜੀ ਇੱਕ ਭਾਈ ਜਗਵੀਰ ਸਿੰਘ ਹੋਣੀ ਦੱਸਿਆ ਸੀਗਾ, ਮੈਂ ਪੁੱਛਿਆ ਸੀਗਾ ਅਸ਼ਵਗੰਧਾ ਦੇ ਕੈਪਸੂਲ ਮਿਲਦੇ ਆ ਜੀ। ਹਾਂਜੀ, ਉਹਦੇ ਬਾਰੇ ਪੁੱਛਿਆ ਸੀਗਾ ਵੀ ਕਿਸ ਕੰਮ ਆਉਂਦੇ, ਕਿੱਦਾਂ ਹੈ ਜੀ, ਵਰਤੇ ਜਾ ਸਕਦੇ, ਕਿਹੜੇ ਕੰਮ ਵਾਸਤੇ। ਠੀਕ ਆ। ਤੇ ਉਹਨਾਂ ਨੇ ਨਾਂ ਲਿਆ ਸੀਗਾ ਅਸਗੰਧ। ਉਹਨਾਂ ਨੇ ਰੇਡੀਓ ਦੇ ਵਿੱਚ ਨਾਂ ਅਸਗੰਧ ਲਿਆ। ਕੀ ਅਸਗੰਧ ਤੇ ਅਸ਼ਵਗੰਧਾ ਇੱਕੋ ਚੀਜ਼ ਹੁੰਦੇ ਆ ਜੀ? ਉਹੀ ਦੱਸਣਗੇ। ਇਹ ਜਰਾ ਕੋ ਕਲੀਅਰ ਕਰ ਦੇਣ, ਤੇ ਨਾਲੇ ਇਹ ਜਰਾ ਫਾਇਦੇ ਦੱਸ ਦੇਣ ਕਿ ਜਿਹੜੇ ਇਹ ਕੈਪਸੂਲ ਖਾਣੇ ਤੇ ਕਿਹੜੇ ਕੰਮ ਵਾਸਤੇ ਖਾਧੇ ਜਾ ਸਕਦੇ। ਕਿਉਂਕਿ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਉਹ ਤਾਂ ਕਈ ਚੀਜ਼ਾਂ ਰਲਾ ਕੇ ਦੱਸਿਆ ਸੀਗਾ, ਕਿਸੇ ਦੇ ਵਿੱਚ ਕੁਛ ਚੀਜ਼ ਪਾ ਕੇ, ਕਿਸੇ 'ਚ ਕੁਛ ਚੀਜ਼ ਪਾ ਕੇ, ਬਿਮਾਰੀਆਂ ਵਾਸਤੇ। ਤੇ ਇਹ ਕੈਪਸੂਲਾਂ ਬਾਰੇ ਜ਼ਰੂਰ ਦੱਸਣ, ਬੜੀ ਮਿਹਰਬਾਨੀ। ਓਕੇ ਜੀ, ਥੈਂਕ ਯੂ ਸਰ। ਥੈਂਕ ਯੂ ਜੀ, ਥੈਂਕ ਯੂ। ਗੁਰਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਜਗਵੀਰ ਭਾਈ ਨੇ ਦੱਸਿਆ ਸੀਗਾ ਜਿਹੜਾ ਇੱਕ ਅੱਖਾਂ ਦਾ ਨੁਸਖਾ ਆਪਣਾ ਸ਼ਹਿਦ, ਨਿੰਬੂ, ਆਪਣੇ ਪਿਆਜ਼ ਤੇ ਇੱਕ ਆਈਟਮ ਹੋਰ ਸੀ ਅਦਰਕ ਦਾ ਰਸ, ਉਹ ਸ਼ੂਗਰ ਵਾਲਾ ਬੰਦਾ ਪਾ ਸਕਦਾ? ਤੇ ਨਰਾਤੇ ਜਿਹੜਾ ਆਪਣਾ ਦੂਜਾ ਆਪਣਾ ਜਿਹਨੂੰ ਮੋਤੀਆ ਉਤਰਦਾ ਹੋਵੇ ਉਹ ਤੋਂ ਅਸਰ ਕਰਦਾ ਜਾਂ ਉਹਦਾ ਹੈਗਾ? ਮੋਤੀਆ ਨੂੰ ਵੀਰਵਾਰ ਦੱਸਣਗੇ। ਹਾਂਜੀ। ਅਤੇ ਦੂਸਰਾ ਇੱਕ ਚੀਜ਼ ਹੋਰ ਹੈਗੀ ਆ, ਮੈਂ ਕਣਕ ਚੈੱਕ ਕਰਾਈ ਸੀ, ਮੇਰੇ ਕਹਿੰਦੇ ਕਣਕ ਥੋੜਾ ਜਿਹਾ ਹੁਣ ਕਿਨੋਂ ਸੁਣਨ ਦੀ ਪਾਵਰ ਘਟੀ ਆ। ਉਹ ਕਹਿੰਦੇ ਅੰਦਰਲੇ ਪਾਸੇ ਨੁਕਸਾ ਬਾਹਰ ਨਹੀਂ ਹੈਗਾ। ਉਹਦਾ ਕੋਈ ਨੁਕਸਾ ਜੇ ਕੋਈ ਹੋਵੇ ਤਾਂ ਜਿਹੜੀ ਆਵਾਜ਼ ਸੁਣਨਾ ਘਟਿਆ ਵੀ ਬਰਾਬਰ ਹੋ ਜਾਵੇ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੀ ਇੱਕ ਕੁਐਸਚਨ ਸੀਗਾ, ਜੇ ਕਿਸੇ ਨੂੰ ਮਿਰਗੀ ਦੀ ਪ੍ਰੋਬਲਮ ਦੇ ਇਲਾਜ ਤੇ ਨੁਸਖੇ ਬਾਰੇ ਪਤਾ ਹੋਵੇ ਤਾਂ ਪਲੀਜ਼ ਸ਼ੇਅਰ ਕਰਨ। ਜ਼ਰੂਰ ਜੀ, ਜ਼ਰੂਰ। ਸੁਣਦੇ ਰਹੋ ਜੀ। ਮਿਰਗੀ ਦਾ ਪੁੱਛਿਆ ਇਹਨਾਂ ਨੇ, ਜੇ ਪਤਾ ਕਿਸੇ ਨੂੰ ਤਾਂ ਜ਼ਰੂਰ ਦੱਸਿਓ ਜੀ। ਬਿੰਦਰ ਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਜੀ, ਵਧਾਈਆਂ ਤੁਹਾਨੂੰ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਤੁਹਾਨੂੰ ਵੀ। ਹਾਂਜੀ, ਪਿਛਲੇ ਵੀ ਨਾ ਪੁੱਛਿਆ ਸੀ ਕਿਸੇ ਨੇ ਵੀ ਮੈਨੂੰ ਡਕਾਰ ਬਹੁਤ ਆਉਂਦੇ ਆ, ਤੇ ਨਾਲੇ ਮਤਲਬ ਐਸੀਡਿਟੀ ਬਹੁਤ ਵੱਧਦੀ ਪੰਜਾਬ,
ਉਹਦੇ ਵਾਸਤੇ ਬਹੁਤ ਹੀ ਸ਼ਰਤੀਆ ਇਲਾਜ ਆ ਇਹ ਵਾਲਾ। ਸਾਡੇ ਘਰ ਵਰਤਦੇ ਹਾਂ ਅਸੀਂ ਤੇ ਬਹੁਤ ਹੀ ਬਿਲਕੁਲ ਠੀਕ ਹੋ ਜਾਂਦਾ। ਇਹ ਹੈਗਾ 200 ਗ੍ਰਾਮ ਅਜਵਾਇਣ, ਉਹਨੂੰ ਸਾਫ਼ ਸੂਫ ਕਰਕੇ ਧੋ ਲਓ, ਧੋ ਕੇ ਤੇ ਉਹਨੂੰ ਸੁਕਾ ਲਓ। ਇਹ 4 ਨਿੰਬੂ ਤੇ 50 ਗ੍ਰਾਮ ਨਮਕ, ਇਹਨੂੰ ਕੱਚ ਦੇ ਭਾਂਡੇ ਦੇ ਵਿੱਚ ਨਾ ਅਜਵਾਇਣ ਨੂੰ ਪਾ ਕੇ ਤੇ ਨਮਕ ਉਸੇ ਦਿਨ ਵੀ ਪਾ ਲਓ। ਤੇ ਜਿਹੜੇ ਨਿੰਬੂ ਹੈ 1 ਨਿੰਬੂ ਰੋਜ਼ ਦਾ ਪਾਉਣਾ। ਠੀਕ ਆ। ਹਾਂਜੀ, 1 ਨਿੰਬੂ ਪਾ ਕੇ ਤਾਂ ਉਹਨੂੰ ਹਿਲਾ ਕੇ ਤੇ ਬਸ ਦੂਸਰੇ ਦਿਨ ਦੂਸਰਾ, ਤੀਸਰੇ ਦਿਨ ਤੀਸਰਾ, ਚੌਥੇ ਉਹਨੂੰ ਬੰਦ ਕਰਕੇ ਰੱਖ ਦਓ। ਰੋਜ਼ ਦਾ 1 ਚਮਚ ਖਾ ਲਓ, ਸਭ ਕੁਛ ਐਸਿਡਿਟੀ ਕੀ ਡਕਾਰ ਬਿਲਕੁਲ ਠੀਕ ਹੋ ਜਾਂਦਾ। ਠੀਕ ਹੈ ਜੀ। ਹਾਂਜੀ, ਤੇ ਦੂਜਾ ਅੱਖਾਂ ਵਾਸਤੇ ਹੈਗਾ, ਉਹ ਕਹਿੰਦੇ ਆ ਵੀ ਮੈਂ ਪੜ੍ਹਿਆ ਸੀ ਬੁੱਕ ਦੇ ਵਿੱਚ, ਮੇਰੇ ਕੋਲ ਬੁੱਕਸ ਕਾਫੀ ਨੇ, ਤੇ ਉਹ ਕਹਿੰਦੇ ਆ ਵੀ ਲਸਣ ਜਿਹੜਾ ਹੈ ਨਾ ਇੰਨਾ ਫਾਇਦਾ ਨਹੀਂ ਦਿੰਦਾ ਜਿੰਨਾ ਚਿੱਟੇ ਗੰਢੇ ਦਾ ਜਿਹੜਾ ਹੈ ਨਾ ਗੰਢਾ, ਉਹ ਫਾਇਦਾ ਦਿੰਦਾ ਅੱਖਾਂ ਵਾਸਤੇ। ਠੀਕ ਹੈ। ਕਈ ਰੋਗ ਠੀਕ ਕਰਦਾ। ਠੀਕ ਹੈ ਜੀ। ਹਾਂਜੀ, ਇੱਕ ਕਾੜਾ ਹੈ, ਉਹ ਸ਼ੂਗਰ ਵਾਸਤੇ ਵੀ ਬਹੁਤ ਵਧੀਆ ਹੈ, ਗਠੀਏ ਵਾਸਤੇ ਵੀ। ਤੇ ਉਹ ਹੈਗਾ ਕਾੜਾ, ਮੇਥੇ 1 ਚਮਚ ਤੇ ਕੱਚੀ ਹਲਦੀ 1 ਗੰਢੀ ਤੇ ਦਾਲਚੀਨੀ ਦੇ 2 ਟੁਕੜੇ, ਉਹਨਾਂ ਨੂੰ ਪਾਣੀ 1 ਗਿਲਾਸ ਦੇ ਵਿੱਚ ਹੀ ਉਬਾਲ ਕੇ ਨਾ ਜਦੋਂ ਅੱਧਾ ਰਹਿ ਜੇ ਤਾਂ ਉਹਨੂੰ ਤੁਸੀਂ ਕੋਸਾ ਜਿਹਾ ਕਰਕੇ ਪੀ। ਠੀਕ ਹੈ ਜੀ। ਇਹ ਸਾਰੇ ਦੁਰਦਾਂ ਹਰ ਚੀਜ਼, ਗਠੀਆ ਹਰ ਚੀਜ਼ ਦਾ ਫਰਕ ਪੈਂਦਾ ਇਹਦੇ। ਸਾਡੇ ਘਰ ਵਰਤੇ ਜਾਂਦੇ ਆ, ਮੈਂ ਤਾਂ ਤੁਹਾਨੂੰ ਦੱਸਿਆ। ਠੀਕ ਹੈ ਜੀ। ਹਾਂਜੀ, ਇੱਕ ਬਲੱਡ ਪ੍ਰੈਸ਼ਰ ਆ, ਉਹ ਵੀ ਮੈਂ ਵਰਤਦੀ ਆਪ ਵੀ ਤੇ ਬਿਲਕੁਲ ਠੀਕ ਹੈ ਇਹਦਾ, ਮੇਰੇ ਹਸਬੈਂਡ ਵੀ। ਤੇ ਉਹ ਰੋਟੀ ਜਿਹੜੀ ਬਾਸੀ ਰੋਟੀ ਆਪਣੀ ਬਈ ਰੋਟੀ ਹੁੰਦੀ ਹੈ, ਉਹਨੂੰ ਦੁੱਧ ਚ ਪਾ ਕੇ ਸਵੇਰ ਨੂੰ ਉਹ ਖਾਓ, ਉਹਦੇ ਨਾਲ ਬਲੱਡ ਪ੍ਰੈਸ਼ਰ ਦਾ ਬਹੁਤ ਫਰਕ ਪੈਂਦਾ। ਜੀ ਜੀ। ਇੱਕ ਮਖਾਣੇ। ਅੱਛਾ ਜੀ। ਹਾਂਜੀ, ਮਖਾਣਿਆਂ ਨਾਲ ਵੀ ਬਹੁਤ ਡਾਊਨ ਜਾਂਦਾ। ਮਖਾਣੇ ਆ ਜਾਂ ਉਹ ਜਿਹੜੇ ਫਿੱਕੇ ਜਿਹੇ ਹੁੰਦੇ ਆ? ਫੁੱਲ ਮਖਾਣੇ ਜੀ। ਫੁੱਲ ਮਖਾਣੇ, ਠੀਕ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਇਹ ਚੀਜ਼ਾਂ ਨਾ ਵਰਤਣੀਆਂ ਪੈਂਦੀਆਂ ਹੁੰਦੀਆਂ, ਵਰਤ ਕੇ ਜ਼ਰੂਰ ਦੇਖਿਆ ਕਰੋ, ਹੋ ਸਕਦਾ ਕਿ ਤੁਹਾਨੂੰ ਉਹ ਗੋਡੇ ਬੈਠਣ। ਮੈਂ ਗੋਡਿਆਂ ਦਾ ਇੱਕ ਵਾਰ ਦੱਸਦਾ, ਮਿੰਟ ਮੇਰੇ ਕੋਲ 4 ਰਹਿ ਗਏ ਹੈਗੇ ਆ ਜੀ। ਗੋਡਿਆਂ ਦਾ ਜਿਹੜਾ ਇਲਾਜ ਹੈਗਾ, ਇਹਨੂੰ ਕਰਕੇ ਤੁਸੀਂ ਦੇਖ ਸਕਦੇ ਆ। ਅਸ਼ਵਗੰਧਾ ਲੈਣਾ 2 ਚਮਚੇ, ਅੰਬਾ ਹਲਦੀ ਲੈਣੀ ਆ 2 ਚਮਚੇ, ਸੁੰਡ ਲੈਣੀ ਆ 2 ਚਮਚੇ ਤੇ 1 ਸਪਰਾਈਟ ਦੀ ਬੋਤਲ ਲੈਣੀ ਆ। ਕਹਿੰਦੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਅਸ਼ਵਗੰਧਾ, ਹਲਦੀ ਤੇ ਸੁੰਡ ਆ, ਉਹਨਾਂ ਨੂੰ ਇੱਕ ਪਲੇਟ ਦੇ ਵਿੱਚ ਮਿਕਸ ਕਰ ਲਓ। ਤੇ ਜਿਹੜਾ ਤੁਸੀਂ ਸਪਰਾਈਟ ਵਾਲੀ ਬੋਤਲ ਲੈਣੀ ਹੈ ਨਾ, ਉਹਨੂੰ ਦੇਖੋ ਹਿਲਾਇਓ ਨਾ, ਜੇ ਹਿਲਾਓਗੇ ਤਾਂ ਉਹ ਉੱਪਰ ਨੂੰ ਬੱਬਲ ਜਿਹੇ ਆਉਣਗੇ। ਤੇ ਕਿਸੇ ਇਸ ਤਰ੍ਹਾਂ ਦੀ ਚੀਜ਼ 'ਚ ਪਾਓ ਉਹਨਾਂ ਦੂਜੇ ਚੀਜ਼ਾਂ ਨੂੰ, ਮਿਸ਼ਰਣ ਨੂੰ, ਕਿ ਜਲਦੀ ਤੁਸੀਂ ਉਹ 'ਚ ਪਾ ਲਓ। ਕਹਿੰਦੇ ਜਦੋਂ ਉਹ 'ਚ ਪਾ ਦਿੰਦੇ ਆ ਤਾਂ ਉਹ ਉਬਲਦੀ ਆ ਤੁਹਾਨੂੰ। ਉਹ 30 ਸੈਕਿੰਡ ਦੇ ਵਿੱਚ ਸਾਰੀਆਂ ਚੀਜ਼ਾਂ ਤੁਸੀਂ ਬੋਤਲ ਦੇ ਵਿੱਚ ਸਿੱਟ ਕੇ ਤਾਂ ਉਹਦਾ ਢੱਕਣ ਬੰਦ ਕਰ ਦਿਓ। ਉਹਦੇ ਵਿੱਚ ਉਹਨੇ ਕੱਢਣਾ ਆ, ਆਪਣੇ ਆਪ ਹੀ ਉਹਨੇ ਨਾ ਉਬਾਲੇ ਮਾਰਨੇ। ਤੇ ਥੋੜਾ ਉਹਦਾ ਨਾ ਅਨਟਾਈਟ ਕਰੀ ਜਾਓ ਉਹ ਬੋਤਲ ਨੂੰ, ਢੱਕਣ ਨੂੰ ਥੋੜਾ ਲੂਜ਼ ਕਰੀ ਜਾਓ, ਖੋਲੀ ਜਾਓ, ਤਾਂ ਕਿ ਉਹਦੀ ਬਾਹਰ ਵੀ ਨਾ ਡੁੱਲੇ ਉਹ, ਤੇ ਉਹ ਥੋੜਾ ਥੱਲੇ ਵੀ ਹੋਈ ਜਾਵੇ। ਤੇ ਫਿਰ ਉਹਨੂੰ ਕਹਿੰਦੇ ਵੀ ਫ੍ਰਿਜ ਦੇ ਵਿੱਚ ਨਹੀਂ ਰੱਖਣਾ, ਤੇ ਉਹਦਾ 1 ਕੱਪ ਰੋਜ਼ ਪੀਣਾ ਆ ਤੁਸੀਂ। ਕਹਿੰਦੇ 2-3 ਜੇ ਬੋਤਲਾਂ ਪੀਓਗੇ ਤਾਂ ਤੁਹਾਡੇ ਗੋਡੇ ਵਗੈਰਾ ਨਾ ਸਾਰੇ ਇਹ ਹਟ ਜਾਂਦੇ ਆ। ਜੋੜਾਂ ਦੀਆਂ ਦਰਦਾਂ ਵੀ ਇਹਦੇ ਨਾਲ ਹਟ ਜਾਂਦੀਆਂ, ਕੋਈ ਔਖਾ ਨਹੀਂ ਹੈਗਾ। ਤੇ ਇਹ ਤੁਸੀਂ ਕਰਕੇ ਦੇਖ ਸਕਦੇ ਆ। ਬਲਵਿੰਦਰ ਕੌਰ। ਹਾਂਜੀ, ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਗਲੇ 'ਚ ਰੇਸ਼ਾ ਬਹੁਤ ਰਿੱਝਦਾ। ਅੱਛਾ ਜੀ। ਬਸ ਮੂੰਹ ਭਰੇ ਹੀ ਰਹਿੰਦਾ, ਹਰ ਟਾਈਮ ਭਰੇ ਹੀ ਰਹਿੰਦਾ ਰੇਸ਼ੇ ਨਾਲ। ਠੀਕ ਹੈ। ਇਹਦਾ ਕੋਈ ਇਲਾਜ ਦੱਸੋ ਭੈਣ ਜੀ ਮੈਨੂੰ। ਜ਼ਰੂਰ ਆਪਾਂ ਪੁੱਛਦੇ ਆ ਜੀ। ਮੇਰਾ ਤਾਂ ਬਹੁਤ ਔਖਾ ਕੰਮ ਦਾ, ਬੱਚੇ ਵੀ ਖਿੱਚ ਜਾਂਦੇ ਨੇ, ਕਹਿੰਦੇ ਨੇ ਘੜੀ ਗਲਾ ਸਾਫ਼ ਕਰੀ ਜਾਂਦੇ ਆ ਬੀਬੀ। ਕੋਈ ਨਹੀਂ, ਆਪਾਂ ਤੁਸੀਂ ਸੁਣਦੇ ਜ਼ਰੂਰ ਰਹੋ। ਜੇ ਹੁਣ ਇੰਨੇ ਕੁ ਕਾਲਰਾਂ ਦੇ ਵਿੱਚ ਕਿਸੇ ਨੇ ਦੱਸ ਦਿੱਤਾ ਤਾਂ ਵੈਸੇ ਰੇਸ਼ਾ ਤੋਂ ਇਲਾਜ ਤਾਂ ਦੱਸੇ ਗਏ ਹੈਗੇ ਆ। ਜੇ ਤੁਹਾਨੂੰ ਵੀ ਕੋਈ ਯਾਦ ਹੋਊਗਾ ਤੇ ਕਮਲਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੁਬਾਰਕਾਂ ਬਹੁਤ ਸਾਰੀਆਂ ਪਹਿਲਾਂ ਤਾਂ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਤੇ ਮੈਂ ਪੁੱਛਣਾ ਸੀ, ਮੇਰੀ ਬੇਟੀ ਦੇ ਨਾ ਜਿੱਦਾਂ ਧੱਫੜ ਜਿਹੇ ਉਹਦੇ ਪੈਂਦੇ ਆ ਤਾਂ ਆਪੇ ਹਟ ਜਾਂਦੇ ਆ, ਕਦੀ ਬਾਂਹ ਤੇ ਲੱਤ, ਧੱਫੜਾਂ ਬਾਰੇ ਪੁੱਛਿਆ, ਚਲੇ ਜਾਂਦੇ ਆ ਮੁੜ ਕੇ। ਤੇ ਦੂਸਰਾ ਸੀਗਾ ਕਿ ਮੇਰੀ ਦੇ ਨਾ ਪਿੰਨੀਆਂ ਦੇ ਵਿੱਚ ਕਹਿੰਦੀ ਦਰਦਾਂ ਜਿਹੀਆਂ ਹੁੰਦੀਆਂ ਰਹਿੰਦੀਆਂ ਲੱਤਾਂ ਦੀਆਂ। ਠੀਕ ਆ। ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਪਿੰਨੀਆਂ ਦੇ ਵਿੱਚ ਦਰਦਾਂ ਹੁੰਦੀਆਂ, ਫੁੱਲ ਮਖਾਣੇ ਦੱਸੇ ਹੋਏ ਆ, ਪਹਿਲਾਂ ਵੀ ਕਾਲੀਆਂ ਮਿਰਚਾਂ ਦੱਸੀਆਂ ਹੋਈਆਂ, ਪਰ ਬੋਡੀ ਆਪੋ ਆਪਣੀਆਂ ਟਰਾਈ ਕਰਕੇ ਦੇਖ ਸਕਦੇ ਆ। ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ ਜਿਸ ਜਿਹੜੀ ਉਹ ਬੱਚਿਆਂ ਨੂੰ ਕਹਿੰਦੀ ਸੀ ਨਾ ਵੀ ਬੇਬੀ ਨੂੰ ਪੋਟੀਆਂ ਬਹੁਤ ਆਉਂਦੀਆਂ ਆ। ਹਾਂਜੀ। ਤੇ ਉਹਦੇ ਲਈ ਜਿੱਦਾਂ ਇਹ ਇਸਬਗੋਲ ਦੀ ਪੱਕੀ ਜਿਹੜੀ ਆ ਨਾ, ਉਹ ਬਹੁਤ ਚੰਗੀ ਹੁੰਦੀ। ਜੇ ਤਾਂ ਟਿੱਟੀਆਂ ਲੱਗੀਆਂ ਹੋਣ ਤਾਂ ਉਹ ਵੀ ਉਹਦੇ ਨਾਲ ਹਟ ਜਾਂਦੀਆਂ ਆ। ਠੀਕ ਆ। ਤੇ ਜੇ
ਉਹ ਜੇ ਨਾ ਉਹਦੀ ਹੋਵੇ ਤਾਂ ਫੇਰ ਵੀ ਆ ਜਾਂਦੀ ਆ, ਪਰ ਜੇ ਪੋਟੀਆਂ ਆਉਂਦੀਆਂ ਨਾ ਇਹਨੂੰ 1 ਚਮਚਾ ਫੁੱਕੀ ਦਾ ਖਿਲਾ ਕੇ ਖਿਲਾਵੇ ਦੁੱਧ ਦੇ ਨਾਲ। ਹਾਂਜੀ। ਤੇ ਉਹਦੇ ਨਾਲ ਹਟ ਜਾਣਗੀਆਂ। ਠੀਕ। ਖੁਸ਼ਕ ਹੋ ਜਾਂਦਾ ਅੰਦਰ, ਉਹਦੇ ਨਾਲ ਫੁੱਲ ਜਾਂਦੀ ਨਾ ਅੰਦਰ ਜਾ ਕੇ। ਠੀਕ ਹੈ। ਤੇ ਉਹਦੇ ਨਾਲ ਫੇਰ ਟੱਟੀਆਂ ਹਟ ਜਾਂਦੀਆਂ। ਠੀਕ ਹੈ ਜੀ। ਹਾਂ, 1 ਚਮਚਾ ਰੋਜ਼ ਖਿਲਾ ਕੇ ਦੇਖਣ 2-3 ਵਾਰੀ, ਠੀਕ ਉਹ ਠੀਕ ਹੋ ਜਾਣਾ ਉਹਨੇ। ਥੈਂਕ ਯੂ ਜੀ। ਓਕੇ ਜੀ। ਥੈਂਕ ਯੂ ਬਹੁਤ ਧੰਨਵਾਦ ਹੈ। ਸਰਜੀਤ ਕੈਨੇਡਾ ਤੋਂ। ਸਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਕੌਰ ਜੀ, ਕਿਸੇ ਨੇ ਬੀਬੀ ਨੇ ਫੋਨ ਕੀਤਾ, ਉਹ ਪੁੱਛਦੇ ਆ ਮਿਰਗੀ ਦੇ ਇਲਾਜ ਵਾਸਤੇ। ਹਾਂਜੀ। ਤੇ ਉਹ ਮੈਂ ਇੱਥੋਂ ਰੇਡੀਓ ਤੋਂ ਸੁਣਿਆ ਸੀਗਾ, ਕਹਿੰਦੇ ਸੀ ਜਿਹੜੇ ਨਾਜਬੋ ਹੁੰਦਾ ਹਨਾ ਇੱਕ, ਨਾਜਬੋ ਹੁੰਦਾ। ਹਾਂ, ਨਾਜਬੋ ਦੇ ਪੱਤਿਆਂ ਦਾ ਪਾਣੀ ਕੱਢ ਕੇ ਤੇ ਉਹ ਕਹਿੰਦੇ ਨੱਕ ਵਿੱਚ ਪਾਓ ਤੇ ਉਹਦੇ ਨਾਲ ਛਿੱਕਾਂ ਆ ਕੇ ਤੇ ਉਹ ਕੀੜਾ ਹੁੰਦਾ ਦਿਮਾਗ ਵਿੱਚ, ਉਹ ਨਿਕਲ ਜਾਂਦਾ। ਹਾਂਜੀ, ਤੇ ਮਿਰਗੀ ਦਾ ਇਲਾਜ ਦੱਸਿਆ ਸੀ ਮੈਂ ਸੀਗਾ। ਹੋਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਬਰੇ ਗੰਢ। ਥੈਂਕ ਯੂ ਜੀ। ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਬਹੁਤ ਧੰਨਵਾਦ। ਤੇ ਜੀ ਹੋਰ ਕਾਲਸ ਮੈਂ ਨਹੀਂ ਲੈ ਸਕਾਂਗੀ, ਟਾਈਮ ਮੇਰਾ ਹੋ ਗਿਆ। ਬਲਵਿੰਦਰ ਕੌਰ ਜੀ। ਸਵਰਨ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਦਵਾਈ ਦੱਸਣੀ ਸੀ, ਵਿਟਾਮਿਨ ਸੀ। ਆ ਬੀਬੀ ਜਿਹੜੀ ਕਹਿੰਦੀ ਵੀ ਰੇਸ਼ਾ ਗਲੇ 'ਚ ਰਹਿੰਦੀ, ਕਦੀ ਜ਼ੁਕਾਮ ਹੋਇਆ ਹੀ ਨਹੀਂ, 75 ਸਾਲ ਦੀ ਉਮਰ ਆ, ਤੇ ਕਦੀ ਹੋਣ ਹੀ ਨਹੀਂ ਦਿੱਤਾ। ਇੱਕ ਬੁੱਗਾ ਲੈ ਆਵੇ ਉੱਥੇ ਸਟੋਰ ਤੋਂ, ਵਾਲਮਾਰਟ ਚੋਂ, ਜਿੱਥੋਂ ਮਰਜ਼ੀ ਲੈ ਆਓ, ਵਿਟਾਮਿਨ ਸੀ ਮਿਲ ਜਾਂਦਾ। ਰੋਜ਼ ਦਾ 1 ਖਾਈ ਜਾਵੇ। ਠੀਕ ਆ। ਪਹਿਲਾਂ 2 ਵੀ ਖਾ ਲਵੇ, 2 ਵੀ ਸ਼ੁਰੂ ਕਰ ਲਵੇ, ਤੇ ਬਾਕੀ ਮਲੱਠੀ ਮਲੁੱਠੀ ਏਦਾਂ ਉਰਾ ਪਰਾ ਚਾਹ 'ਚ ਪਾ ਕੇ, ਦੇਸੀ ਚਾਹ, ਤੁਲਸੀ ਦੇ ਪੱਤੇ, ਏਦਾਂ ਜੋ ਮਰਜ਼ੀ ਦੁੱਧ 'ਚ ਚਾਹੇ, ਹਲਦੀ ਪੀਵੇ ਤਾਂ ਸਭ ਕੁਝ ਛੱਡ ਜਾਂਦਾ ਏਦਾਂ। ਠੀਕ ਹੈ ਜੀ। ਹਾਂਜੀ, ਤਾਂ ਭੈਣ ਜੀ ਵਧਾਈਆਂ ਬਹੁਤ ਬਹੁਤ। ਧੰਨਵਾਦ ਜੀ। ਧੰਨਵਾਦ। ਸਾਡੇ ਪਿੰਡ ਹਰੀਪੁਰ ਦਾ ਨਾਂ ਰੋਸ਼ਨ ਕੀਤਾ ਤੁਸੀਂ। ਧੰਨਵਾਦ ਜੀ। ਧੰਨਵਾਦ। ਹਾਂ, ਦਿਓ ਲਿਆ ਤੁਸੀਂ ਵੀ ਸਾਡੇ ਗੋਤੀ। ਥੈਂਕ ਯੂ ਜੀ। ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਅੱਗੇ ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਬਹੁਤ ਬਹੁਤ ਵਧਾਈਆਂ ਪਹਿਲਾਂ। ਧੰਨਵਾਦ ਜੀ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ। ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਸਾਰਿਆਂ ਨੂੰ ਖੁਸ਼ੀਆਂ ਦੇਣ। ਤੇ ਮੈਂ ਤੁਹਾਨੂੰ ਦੱਸਣ ਲੱਗੀ, ਹਾਂਜੀ, ਇਲਾਜ ਤੇ ਜਿਹੜਾ ਪੁੱਛਦੇ ਸੀਗੇ ਬਵਾਸੀਰ ਤੋਂ, ਉਹ ਨਾਰੀਅਲ ਦੇ ਬਾਲਾਂ ਦੀ ਹੈ ਨਾ ਸਵਾਹ ਕਰਕੇ ਉਹ ਲਗਾ ਸਕਦੇ ਆ। ਠੀਕ ਆ। ਤੇ ਇੱਕ ਆਪਣਾ ਬਾਥਰੂਮ ਲਗਾ ਸਕਦੇ ਆ, ਉਹਦੇ ਨਾਲ ਵੀ ਕਾਫੀ ਫਰਕ ਪੈਂਦਾ। ਤੇ ਦਹੀਂ ਕੱਲਾ ਵੀ ਖਾ ਸਕਦੇ ਆ। ਤੇ ਹਾਨੀਆਂ ਵਾਸਤੇ ਅਦਰਕ ਤੇ ਗੁੜ ਖਾ ਸਕਦੇ ਆ, ਉਹਦੇ ਵਿੱਚ ਮਿਕਸ ਕਰਕੇ ਉਹ ਖਾ ਸਕਦੇ। ਪਿੱਤ ਪਾਪੜਾ, ਚਰੈਤਾ, ਅਫਲਾਤੀਨ ਤੇ ਪਨੀਰ ਡੋਡੀ ਆ, ਇਹਨੂੰ ਪਾਣੀ ਵਿੱਚ ਉਬਾਲ ਕੇ ਇਹ ਪੀ ਸਕਦੇ ਆ। ਤੇ ਹਿਜਕੀ ਵਾਸਤੇ ਜਿੱਦਾਂ ਆਪਣਾ ਦੂਸਰਾ ਪਤਾਸਾ ਜਿਹੜਾ, ਉਹ ਵੀ ਚੂਸ ਸਕਦੇ ਆ, ਉਹਦੇ ਨਾਲ ਵੀ ਫਰਕ ਪੈਂਦਾ। ਤੇ ਇੱਕ ਕਾਗਜ਼ ਦੀ ਸਿਗਰਟ ਬਣਾ ਕੇ ਉਹਨੂੰ ਅੱਗ ਲਗਾ ਕੇ ਉਹਦਾ ਧੂੰਆਂ ਅੰਦਰ ਨੂੰ ਖਿੱਚਣ, ਤੇ ਉਹਦੇ ਨਾਲ ਵੀ ਫਰਕ ਪੈਂਦਾ। 3-4 ਇੱਕ ਦੂਸਰਾ ਇਹਦਾ ਇਲਾਜ ਆ ਹਿਜਕੀ ਦਾ, 3-4 ਲੌਂਗ ਲੈ ਕੇ ਉਹਦਾ ਪਾਣੀ ਉਬਾਲ ਕੇ ਉਹ ਪੀ ਸਕਦੇ ਆ। ਤੇ ਜਿਨ੍ਹਾਂ ਦੇ ਸਾਹ ਚੜਦਾ ਆ, ਉਹਦੇ ਲਈ ਮੂਲੀਆਂ ਦੇ ਪੱਤਿਆਂ ਸਮੇਤ ਨਾ ਰਸ ਕੱਢ ਕੇ ਉਹ ਪੀ ਸਕਦੇ ਆ। ਤੇ ਇਹਨਾਂ ਨੂੰ ਸਟੀਮ ਜ਼ਰੂਰੀ ਆ, ਜਿਹੜੀ ਉਹ ਛਾਤੀ ਨੂੰ ਕਲੀਨ ਕਰਨ, ਤੇ ਗਰਮੀ ਜਿੱਦਾਂ ਗਰਮ ਪਾਣੀ ਪੀਣ ਜ਼ਰੂਰ ਆ। ਤੇ ਉਹਨਾਂ ਦੀ ਬਲਗਮ ਵਗੈਰਾ ਹੋ ਸਕਦੀ ਆ ਉਹਦੇ ਵਿੱਚ, ਤੇ ਉਹਦੇ ਨਾਲ ਵੀ ਉਹਨਾਂ ਦਾ ਸਾਹ ਜਿਹੜਾ ਲੈਣ ਨੂੰ ਪ੍ਰੋਬਲਮ ਆਉਂਦੀ ਹੈ ਜਦੋਂ ਵੀ ਪੌੜੀਆਂ ਚੜ੍ਹਦੇ ਜਾਂ ਕੁਛ ਵੀ ਆ। ਤੇ ਉਹਨਾਂ ਨੂੰ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ। ਥੋੜੇ ਦਿਨ ਕਰ ਸਕਦੇ ਆ, 10 ਦਿਨ ਕਰ ਸਕਦੇ, ਉਸ ਤੋਂ ਬਾਅਦ ਜਿੱਦਾਂ ਮਰਜ਼ੀ ਪੀ ਸਕਦੇ ਜਾਂ ਖਾ ਸਕਦੇ। ਤੇ ਇੱਕ ਡਿਸਕ ਲਈ ਕਹਿੰਦੇ ਸੀਗੇ, ਡਿਸਕ ਲਈ ਜੋਗਰਾਜ ਦੀਆਂ ਗੋਲੀਆਂ ਵੀ ਖਾ ਸਕਦੇ ਆ, 2 ਗੋਲੀਆਂ ਵੀ ਖਾ ਸਕਦੇ ਸਵੇਰੇ ਤੇ 2 ਸ਼ਾਮ ਨੂੰ, ਇਹ ਖਾ ਸਕਦੇ। ਇੱਕ ਇਹ ਲੱਕੜੀ ਦੀ ਕੁਰਸੀ ਦੇ ਉੱਤੇ ਜ਼ਰੂਰ ਬੈਠਣ, ਜਿਨ੍ਹਾਂ ਦੀ ਵੀ ਡਿਸਕ ਹਿੱਲੀ ਉਹ ਆ। ਤੇ ਪੂਰਾ ਭਾਰ ਪੈਰ ਚੁੱਕ ਲੈਣੇ ਆ, ਪੈਰ ਧਰਤੀ ਤੇ ਨਹੀਂ ਲੱਗਣੇ ਚਾਹੀਦੇ। ਪੂਰਾ ਭਾਰ ਬੋਡੀ ਦਾ ਜਿਹੜਾ ਆਪਣੀ ਬੈਠਕ ਵਾਲੀ ਜਗ੍ਹਾ ਤੇ ਹੋਣਾ ਚਾਹੀਦਾ ਆ। ਤੇ ਉਹਦੇ ਨਾਲ ਕਾਫੀ ਫਰਕ। ਜੇ ਲੱਕੜ ਦੀ ਕੁਰਸੀ ਨਹੀਂ ਹੈਗੀ ਤਾਂ ਪੌੜੀਆਂ ਹੋ ਸਕਦੀਆਂ, ਤੇ ਪੌੜੀ ਕੋਈ ਵੀ ਸਖਤ ਚੀਜ਼ ਹੋ ਸਕਦੀ ਹੈ। ਹਾਂਜੀ, ਸਖਤ ਚੀਜ਼ ਹੋ ਸਕਦੀ, ਉਹਦੇ ਤੇ ਬੈਠ ਸਕਦੇ, ਟੇਬਲ ਤੇ ਬੈਠ ਸਕਦੇ, ਜਿੱਥੇ ਮਰਜ਼ੀ ਬੈਠ ਕੇ ਉਹ ਡਿਸਕ ਠੀਕ ਕੀਤੀ ਜਾ ਸਕਦੀ ਆ। ਠੀਕ ਹੈ। ਤੇ ਇਹਦੇ ਨਾਲ ਬਾਕੀ ਮਾਲਿਸ਼ ਵੀ ਕਰ ਸਕਦੇ ਆ, ਉੱਪਰ ਤੋਂ ਮਣ ਕੇ ਸੈੱਟ ਕਰਵਾ ਸਕਦੇ ਆ ਜੇ ਕੋਈ ਅਕੂਪ੍ਰੈਸ਼ਰ ਦਾ ਕਰਦਾ ਹਨਾ। ਠੀਕ ਹੈ। ਤੇ ਇੱਕ ਸ਼ੂਗਰ ਦਾ ਇਲਾਜ ਆ, ਸੌਰੀ ਮੈਂ ਤੁਹਾਡਾ 2 ਮਿੰਟ ਹੋਰ ਲੈਣੇ। ਨਹੀਂ, 1 ਮਿੰਟ ਹੀ ਲਿਆਓ, ਆਪਣਾ ਟਾਈਮ ਬਹੁਤ ਜ਼ਿਆਦਾ ਹੋ ਗਿਆ। ਹਾਂਜੀ, ਠੀਕ ਹੈ ਜੀ। ਸ਼ੂਗਰ ਦਾ ਇਲਾਜ ਜਿਹੜਾ ਉਹ ਆਪਣੀ ਅੰਬ ਦੇ ਪੱਤੇ ਨਾ ਉਹ ਖਾ ਸਕਦੇ ਆ। ਤੇ ਇੱਕ ਜਿਹੜੀ ਕੁਰਸੀ ਉੱਤੇ ਬੈਠਣਾ ਨਾ, ਉਹ ਦੂਸਰੀ ਕੋਲੀ ਲੈਣੀ ਆ ਪੁੱਠੀ ਮਾਰ ਕੇ, ਤੇ ਉਹਦੇ ਤੇ ਬੈਠਣਾ, ਪਾਣੀ ਦਾ ਗਲਾਸ ਲੈਣਾ ਆ, ਤੇ ਉਹ ਘੁੱਟ-ਘੁੱਟ ਕਰਕੇ ਪੀਣਾ, ਤੇ 5 ਮਿੰਟ ਦੇ ਲਈ ਬੈਠਣਾ ਬਸ। ਠੀਕ ਹੈ। ਇਹ ਬਸ ਇੰਨਾ ਕੁ ਦੱਸਣਾ ਅੱਜ। ਥੈਂਕ ਯੂ ਜੀ। ਥੈਂਕ ਯੂ ਜੀ। ਬਹੁਤ ਧੰਨਵਾਦ ਹੈ ਕਿਰਨ ਜੀ। ਇਸੇ ਦੇ ਨਾਲ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ। ਇਹ ਪ੍ਰੋਗਰਾਮ ਰਿਪੀਟ ਆ, ਤੁਸੀਂ ਐਤਵਾਰ ਨੂੰ ਸੁਣੋਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ